ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਅਰਨੀਨ ਕੌਰ। ਮੈਂ ਟੀਵੀ ਦੀ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਜਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी डॉक्टर साहब आज 3 अगस्त 2023 19 सावन नानकशाही समत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਲਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਰਸੀ ਤੋਂ ਸਰਦਾਰ ਗੁਰਤੇਜ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਸਮੇਂ ਦੇ ਹਾਨ ਦੇ ਬਣੀਏ ਨਰੋਲ ਭਾਵਕ ਹੋ ਕੇ ਜਜ਼ਬਾਤਾਂ ਸਾਰੇ ਅਸੀਂ ਕੌਮ ਦਾ ਕੁਝ ਨਹੀਂ ਸਵਾਰ ਸਕਦੇ ਬੌਧਿਕ ਪੱਖ ਤੋਂ ਅਤੇ ਇਤਿਹਾਸਕ ਪੱਖ ਤੋਂ ਆਪਣਾ ਆਪਾ ਜਿਹੜਾ ਮਜ਼ਬੂਤ ਕਰੀਏ ਤਾਂ ਜੋ ਅਸੀਂ ਕੌਮ ਸਾਹਮਣੇ ਜਿਹੜੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕੀਏ। ਵਾਹਿਗੁਰੂ ਕਿਰਪਾ ਕਰੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਤੇਜ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਹਿੰਦੂ ਤਵੀ ਫਸਾਦੀਆਂ ਨੇ ਜਿਹੜੇ ਹਰਿਆਣੇ ਦੇ ਮੁਸਲਿਮ ਮੈਜੋਰਟੀ ਨੂੰ ਜ਼ਿਲ੍ਹੇ ਵਿੱਚ ਜੋ ਫਸਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਦੀਆਂ ਜਿਹੜੀ ਖਬਰਾਂ ਤਾਂ ਮੀਡੀਆ ਵਿੱਚ ਚਾਰ ਚੁਫੇਰੇ ਹਨ ਪਰ ਇੱਕ ਤੱਥ ਜਿਸ ਨੂੰ ਦਬਾਇਆ ਜਾ ਰਿਹਾ ਹੈ ਉਹ ਇਹ ਹੈ ਕਿ ਸਿੱਖ ਅਤੇ ਜਾਟ ਜਥੇਬੰਦੀਆਂ ਨੇ ਹਿੰਦੂ ਤਵੀਆਂ ਤੋਂ ਕਿਨਾਰਾ ਕਰਦਿਆਂ ਜਿਹੜੇ ਮਵਾਤੀ ਮੁਸਲਮਾਨਾਂ ਦਾ ਸਾਥ ਦਿੱਤਾ। ਸੋ ਇਹ ਇੱਕ ਬੜਾ ਅਹਿਮ ਜਿਹੜਾ ਫੈਕਟਰ ਹੈ। ਸੋ ਸਵਾਨਾ ਵਿੱਚ ਤਾਂ ਸਿੱਖਾਂ ਨੇ ਮਸੀਤ ਵਿੱਚ ਫਸੇ ਮੁਸਲਮਾਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਅਹਿਮ ਜਿਹੜਾ ਰੋਲ ਹੈ ਉਹ ਨਿਭਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਰੈਕਟ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ ਸਰਦਾਰ ਗੁਰਭੇਜ ਸਿੰਘ ਵੜੈਚ ਹੋਰਾਂ ਨੇ। ਓਕੇ ਆਮ ਸੌਰੀ ਤੇ ਤੁਸੀਂ ਉਹਨਾਂ ਦਾ ਨਾਮ ਵੀ ਬਦਲ ਦਿੱਤਾ ਹੈ ਪਰ ਚਲੋ ਕਿਉਂਕਿ ਕੱਲ ਤੁਸੀਂ ਨਹੀਂ ਆਏ ਤੇ ਕਈ ਵਾਰ ਇਹ ਹੁੰਦਾ ਵੀ ਫਿਰ ਉਹ ਵਿੱਚੋਂ ਗੈਪ ਪੈ ਜਾਏ ਤੇ ਇੱਕਦਮ ਕੈਚ ਨਹੀਂ ਹੁੰਦਾ। ਅਸੀਂ ਕੱਲ ਜਦੋਂ ਕਿ ਸਰ ਜੋਗਿੰਦਰ ਸਿੰਘ ਮੋਖਾ ਉਹਨਾਂ ਦੇ ਸੰਸਕਾਰ ਵਿੱਚ ਸ਼ਾਮਲ ਹੋਣ ਦੇ ਲਈ ਗਏ ਜੀ ਤੇ ਉੱਥੇ ਸਰ ਗੁਰਭੇਜ ਸਿੰਘ ਵੜੈਚ ਹੋਰਾਂ ਨਾਲ ਵੀ ਮੁਲਾਕਾਤ ਹੋਈ। ਹਾਲਾਂ ਉਹਨਾਂ ਦੇ ਨਾਲ ਸਾਡਾ ਕਾਫੀ ਪੁਰਾਣਾ ਸਬੰਧ ਹੈ, ਪੰਥਕ ਹਾਲਾਤਾਂ ਦੇ ਨਾਲ ਜੁੜੇ ਹੋਏ ਨੇ, ਉਹ ਵੀ ਐਕਟਿਵਿਸਟ ਨੇ। ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ 'ਚ ਵੀ ਲੰਬੇ ਵਕਤ ਤੋਂ ਉਹਨਾਂ ਦਾ ਰੋਲ ਹੈ ਲੇਕਿਨ ਕਾਫੀ ਲੰਬੇ ਅਰਸੇ ਬਾਅਦ ਆਲਮੋਸਟ 30 ਸਾਲ ਬਾਅਦ ਹੀ ਪਹਿਲੀ ਵਾਰ ਸੀ ਕਿ ਜਦੋਂ 1 to 1 ਉਹਨਾਂ ਨੇ ਆਪਣੇ ਗ੍ਰਹਿ ਵਿਖੇ ਵੀ ਸਾਨੂੰ ਸੱਦਿਆ, ਉਹਨਾਂ ਨਾਲ ਗੱਲਬਾਤ ਦਾ ਵੀ ਮੌਕਾ ਬਣਿਆ। ਹਾਲਾਂ ਉਹ ਸਾਡੇ ਰੈਗੂਲਰ ਵਿਊਅਰ ਵੀ ਨੇ ਟੀਵੀ 84 ਦੇ ਔਰ ਐਕਟਿਵਿਸਟ ਹੋਣ ਦੇ ਨਾਤੇ ਅਸੀਂ ਸਾਰੇ ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ, ਇੱਕ ਦੂਸਰੇ ਨੂੰ ਐਡਮਾਇਰ ਕਰਦੇ ਹਾਂ। ਬੜੀ ਸਾਫ਼ ਗੋ ਉਹਨਾਂ ਦੀ ਤਬੀਅਤ ਹੈ, ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਦੇ ਨੇ ਪਰ ਜਿਸ ਇੰਟੈਲੈਕਚੁਅਲ ਲੈਵਲ ਤੇ ਵੀ ਉਹ ਕੰਮ ਕਰ ਰਹੇ ਨੇ ਉਹ ਜਦੋਂ ਤੁਸੀਂ ਜ਼ਿਆਦਾ ਮਿਲਦੇ ਹੋ ਆਪਸ ਦੇ ਵਿੱਚ ਗੱਲਬਾਤ ਕਰਦੇ ਹੋ ਫਿਰ ਉਹਦਾ ਅਹਿਸਾਸ ਹੁੰਦਾ। ਉਹ ਗੁਰਦੁਆਰਾ ਰਿਚਮੰਡ ਹਿਲ ਦੀ ਮੈਨੇਜਮੈਂਟ 'ਚ ਵੀ ਨੇ ਔਰ ਜਿਵੇਂ ਉਹਨਾਂ ਨੇ ਦੱਸਿਆ ਕਿ ਉਹ ਇੱਕ ਪੂਰਾ ਹਾਲਾਂ ਜਦੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਤਾਮੀਰ ਹੋਈ ਤੇ ਇੱਕ ਵੱਡਾ ਹਾਲ ਔਰ ਇੱਕ ਪੂਰਾ ਉਸ ਨੂੰ ਇੱਕ ਲਾਇਬ੍ਰੇਰੀ ਆਡੀਟੋਰੀਅਮ ਵਾਂਗ ਡਿਵੈਲਪ ਕਰਨ ਦੀ ਲਾਈਨ ਸੀ ਜਿਹੜੀ ਪਿਛਲੇ ਪੀਰੀਅਡ 'ਚ ਨਹੀਂ ਹੋਈ। ਸੋ ਉਹਨਾਂ ਨੇ ਕੱਲ ਦੱਸਿਆ ਕਿ ਉਹਨਾਂ ਦੀ ਇਹ ਹੁਣ ਪਹਿਲ ਹੈ ਕਿ ਵੀ ਲਾਇਬ੍ਰੇਰੀ ਨੂੰ ਸਥਾਪਿਤ ਕਰਨਾ। ਉਹਨਾਂ ਨੇ ਸਾਨੂੰ ਪੂਰੀ ਲਿਸਟ ਵੀ ਭੇਜੀ ਹੈ ਉਹਨਾਂ ਕਿਤਾਬਾਂ ਦੀ ਜਿਹੜੀਆਂ ਉਹਨਾਂ ਨੇ ਲਾਇਬ੍ਰੇਰੀ ਲਈ ਆਰਡਰ ਕੀਤੀਆਂ ਨੇ ਔਰ ਖੁਦ ਪੜ੍ਹਨ ਲਿਖਣ ਦਾ ਸ਼ੌਕ ਰੱਖਦੇ ਨੇ। ਉਹਨਾਂ ਦੇ ਨਾਲ ਗੁਫ਼ਤਗੂ ਦੇ ਵਿੱਚ
ਗੁਰਬਾਣੀ ਦੀ ਖੁਸ਼ਬੂ ਵੀ ਮਹਿਸੂਸ ਹੁੰਦੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਦੇ ਉੱਤੇ ਔਰ ਨਿਰੋਲ ਸਿੱਖ ਮਰਿਆਦਾ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਫਿਰ ਕੋਈ ਭਰਮ ਭੁਲੇਖੇ ਨਹੀਂ ਰਹਿੰਦੇ। ਫਿਰ ਜੋ ਵੀ ਫਰਾਡ, ਪਖੰਡ, ਬਾਬਾਡਮ ਜਾਂ ਹੋਰ ਇਸ ਕਿਸਮ ਦੇ ਭੁਲੇਖਿਆਂ 'ਚ ਫਸੇ ਲੋਕ ਨੇ ਜਿਹੜੇ ਬਹੁਤਾ ਵਕਤ ਉਸ ਕਿਸਮ ਦੀ ਸੁਪਰਸਟੀਸ਼ਨ 'ਚ ਗੁਜ਼ਾਰਦੇ ਨੇ, ਪਰ ਗੁਰਬਾਣੀ ਨਿਰੋਲ ਜਿਹੜਾ ਇੱਕ ਐਸਾ ਗੁਰਮਤ ਗਾਡੀ ਰਾਹ ਹੈ ਕਿ ਜੇ ਤੁਸੀਂ ਗੁਰੂ ਦੀ ਬਾਣੀ ਦਾ ਆਸਰਾ ਭਰੋਸਾ ਰੱਖ ਕੇ ਤੁਰਦੇ ਹੋ ਤੇ ਫਿਰ ਨਾ ਮਨ 'ਚ ਸ਼ੰਕੇ ਹੁੰਦੇ ਨੇ, ਨਾ ਤੁਹਾਨੂੰ ਆਪਣੇ ਸਮਾਜਿਕ ਜੀਵਨ ਦੇ ਵਿੱਚ ਜਾਂ ਦੂਸਰੇ ਕੋਈ ਕਨਸੈਪਟ ਸਮਝਣ ਦੇ ਵਿੱਚ ਦਿੱਕਤ ਹੁੰਦੀ ਹੈ। ਸੋ ਬਹੁਤ ਚੰਗਾ ਲੱਗਾ ਉਹਨਾਂ ਦੇ ਨਾਲ, ਉਹਨਾਂ ਨੂੰ ਅਸੀਂ ਇਨਵਾਈਟ ਵੀ ਕੀਤਾ ਆਉਣ ਵਾਲੇ ਪੀਰੀਅਡ 'ਚ ਸਾਡੇ ਉਹ ਸਟੂਡੀਓ ਵੀ ਆਉਣਗੇ। ਉਹਨਾਂ ਨਾਲ ਜਿਹੜਾ ਉਹਨਾਂ ਦਾ ਖਾਸ ਤੌਰ ਤੇ ਲਾਇਬ੍ਰੇਰੀ ਪ੍ਰੋਜੈਕਟ ਹੈ, ਕਿਉਂਕਿ ਬਹੁਤ ਵਾਰ ਮੈਂ ਇਹ ਦੇਖਦਾ ਆਪਣੇ ਸਾਰੇ ਲਗਭਗ 4 ਦਹਾਕਿਆਂ ਦੇ ਐਕਟਿਵਿਜ਼ਮ ਦੇ ਵਿੱਚ ਵੀ, ਔਰ ਇਸ ਗੱਲ ਦਾ ਅਫਸੋਸ ਵੀ ਹੁੰਦਾ ਹੈ, ਹਾਲਾਂ ਮੈਨੂੰ ਕਦੇ ਇਸ ਦਾ ਆਪਣੇ ਆਪ ਤੋਂ ਜਵਾਬ ਵੀ ਨਹੀਂ ਮਿਲਿਆ, ਕਿਸੇ ਤੋਂ ਤਾਂ ਕੀ ਮਿਲਣਾ ਸੀ, ਕਿ ਜਿਸ ਕੌਮ ਨੂੰ ਗੁਰੂ ਨਾਨਕ ਸਾਹਿਬ ਨੇ ਬਾਣੀ ਦਾ ਆਧਾਰ ਦਿੱਤਾ ਹੋਏ, ਜਿਸ ਕੌਮ ਦੀ ਤਰਬੀਅਤ 1469 ਤੋਂ 1699 ਤੱਕ ਇੱਕ ਤਹਿਜ਼ੀਬ ਜਿਸ ਕੌਮ ਨੂੰ ਦਿੱਤੀ ਹੋਏ, ਔਰ ਜਿਹਦੇ 'ਚ ਬੌਧਿਕਤਾ ਔਰ ਇੰਟੈਲੈਕਟ ਉਸ ਦੀ ਬਹੁਤ ਉੱਚੀ ਥਾਂ ਹੋਏ। ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ, ਮਹਿਜ਼ ਇਹ ਇੱਕ ਰੱਬ ਨਾਲ ਮਿਲਣ ਦਾ ਰਸਤਾ ਹੀ ਨਹੀਂ ਹੈ, ਜਾਂ ਇਸ ਦੇ ਵਿੱਚ ਸਿਰਫ ਡਿਵਿਨਿਟੀ ਨਹੀਂ ਹੈ। ਕੱਲ੍ਹ ਵੀ ਜਦੋਂ ਵੜੈਚ ਸਾਹਿਬ ਨਾਲ ਵਿਚਾਰ ਚਰਚਾ ਚੱਲ ਰਹੀ ਸੀ ਕਿ ਕਿੰਨੇ 22 ਤੋਂ ਜ਼ਿਆਦਾ ਜ਼ੁਬਾਨਾਂ ਦੇ ਅਲਫਾਜ਼ ਨੇ ਇਸ ਦੇ ਵਿੱਚ, 60 ਤੋਂ ਜ਼ਿਆਦਾ ਡਾਇਲੈਕਟ ਨੇ ਜਿਨ੍ਹਾਂ ਨੂੰ ਅਸੀਂ ਉਪਬੋਲੀਆਂ ਕਹਿੰਦੇ ਹਾਂ। ਔਰ ਜਦੋਂ ਵੀ ਤੁਸੀਂ ਕਿਸੇ ਹੋਰ ਜ਼ਬਾਨ ਵਾਲੇ ਦੇ ਨਾਲ ਵੀ, ਜਿਹੜੇ ਜ਼ਬਾਨ ਬੋਲਣ ਵਾਲੇ ਨੇ, ਗੁਰੂ ਗ੍ਰੰਥ ਸਾਹਿਬ ਤੇ ਆਧਾਰਿਤ ਗੱਲ ਕਰਨੀ ਹੈ ਤੇ ਤੁਹਾਡੇ ਕੋਲ ਕੁਛ ਨਾ ਕੁਛ ਕਹਿਣ ਨੂੰ ਜ਼ਰੂਰ ਹੋਏਗਾ, ਕੋਈ ਨਾ ਕੋਈ ਬਾਣੀ ਦਾ ਕੋਟ ਜਿਹਦੇ ਥੱਲੇ, ਔਰ ਜਿਸ ਬੌਧਿਕਤਾ ਦੇ ਲੈਵਲ ਦੇ ਉੱਤੇ ਫਿਰ ਸਾਰੀ ਸਿੱਖ ਤਹਿਜ਼ੀਬ ਡਿਵੈਲਪ ਹੋਈ, ਜਿਸ ਨੂੰ ਅਸੀਂ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ 52 ਕਵੀਆਂ ਦੇ ਰੂਪ ਦੇ ਵਿੱਚ, ਔਰ ਜਦੋਂ ਅਸੀਂ 10ਵੇਂ ਪਾਤਸ਼ਾਹ ਦੀ ਵਿਦਵਤਾ ਔਰ ਜ਼ਫਰਨਾਮਾ ਫਾਰਸੀ ਦਾ ਦੇਖਦੇ ਹਾਂ ਤਾਂ ਫਿਰ ਮੈਨੂੰ ਬਹੁਤ ਵਾਰ ਹੈਰਾਨੀ ਹੁੰਦੀ ਹੈ ਵੀ ਜਿੱਥੇ ਲਗਭਗ 2.5 ਸਦੀਆਂ ਇੰਟੈਲੈਕਟ ਡਿਵੈਲਪ ਕੀਤਾ ਹੋਏ, ਵਿਦਿਆ ਦੇ ਉੱਤੇ ਜ਼ੋਰ ਹੋਏ, ਈਵਨ ਰਹਿਤਨਾਮਿਆਂ ਦੇ ਵਿੱਚ ਵੀ ਇਹ ਹੈ ਕਿ ਭਾਈ ਜਿਹੜਾ ਸਿੱਖ ਨੂੰ ਗੁਰਮੁਖੀ ਪੜ੍ਹਾਏ ਜਾਂ ਸ਼ਬਦ ਸਿਖਾਉਣ ਦੀ ਇੱਕ ਨੂੰ ਕੀ ਅਹਿਮੀਅਤ ਹੈ। ਮਤਲਬ ਇਹ ਸੀ ਕਿ ਜਿੱਥੇ ਅਸੀਂ ਰੂਹਾਨੀਅਤ, ਡਿਵਿਨਿਟੀ, ਸੱਚ, ਹੱਕ, ਇਨਸਾਫ ਦਾ ਰਸਤਾ, ਇਨਸਾਫ ਲੈਂਡ, ਸੇਵਾ, ਇਹ ਸਾਰੇ ਦੀ ਗੱਲ ਕਰਦੇ ਹਾਂ, ਉੱਥੇ ਇੰਟੈਲੈਕਟ ਬਹੁਤ ਇੰਪੋਰਟੈਂਟ ਹੈ, ਬੌਧਿਕਤਾ ਬਹੁਤ ਇੰਪੋਰਟੈਂਟ ਹੈ। ਔਰ ਮੈਂ ਅਕਸਰ ਜਦੋਂ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਨੂੰ ਇੰਟਰਪ੍ਰੇਟ ਕਰਦੇ ਹਾਂ ਤੇ ਅਸੀਂ ਉਹ ਦੇਖਦੇ ਹਾਂ ਕਿ ਇੰਟੈਲੈਕਟ ਦੇ ਕਿੰਨੇ ਪੱਖ ਨੇ ਜੀ। ਔਰ ਉਹਦੇ 'ਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਕਿ ਇੱਕ ਨਾ ਨਾਦ ਨਾ ਵੇਦ ਨਾ ਗਿਹ ਰਸ, ਰਸ ਕਸ ਨਾ ਜਾਣੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਤੇ ਅੱਖਰ ਕਾ ਪਿਓ ਨਾ ਲਹੰਤ, ਨਾਨਕ ਤੇ ਨਰ ਅਸਲ ਖਰ, ਜੇ ਵਿਣ ਗੁਣ ਗਰਬ ਕਰੰਤ। ਹੁਣ ਖਰ ਖੋਤੇ ਨੂੰ ਕਹਿੰਦੇ ਨੇ, ਤੇ ਜੇ ਅਸੀਂ ਇਸ ਨੂੰ ਸਮਝਣਾ ਹੋਏ ਕਿ ਭਾਈ ਇੱਕੋ ਲੋਕ ਨੇ ਜਿਨ੍ਹਾਂ ਦੇ ਕੋਲ ਨਾਦ ਜਿਹੜਾ ਇਹ ਸ਼ਬਦ ਹੈ, ਮਿਊਜ਼ਿਕ ਹੈ, ਕਿ ਉਹਨਾਂ ਨੂੰ ਕੋਈ ਉਸ ਦੀ ਸਮਝ ਨਹੀਂ ਹੈ। ਵੇਦ ਲਰਨਿੰਗ ਹੈ, ਜਿਨ੍ਹਾਂ ਦੇ ਕੋਲ ਕੋਈ ਇੰਟੈਲੈਕਟ, ਗਿਆਨ, ਰੀਡਿੰਗ ਨਹੀਂ ਹੈ। ਗਿਹ ਰਸ ਗੀਤ ਹੈ, ਪੋਇਟਰੀ, ਕਿ ਉਹਨਾਂ ਦਾ ਵੀ ਨਹੀਂ। ਇੱਕ ਨਾ ਨਾਦ ਨਾ ਵੇਦ ਨਾ ਗਿਹ ਰਸ, ਰਸ ਕਸ ਨਾ ਜਾਣੰਤ। ਉਹ ਇੱਕ ਠੀਕ ਤੇ ਮਿੱਠੇ ਤੇ ਕੌੜੇ, ਰਸ ਔਰ ਕਸ, ਇਸ ਦੇ ਵਿੱਚ ਫਰਕ ਵੀ ਨਹੀਂ ਜਾਣਦੇ। ਇਹ ਇੱਕ ਵੱਡੀ ਇੰਟਰਪ੍ਰੀਟੇਸ਼ਨ ਹੈ ਸਰ ਕਪੂਰ ਸਿੰਘ ਹੋਰਾਂ ਦੇ ਮੁਖਾਰਬਿਨ ਤੋਂ ਮੈਂ ਸੁਣੀ ਹੋਈ ਹੈ। ਕਿਸੇ ਵੇਲੇ ਮੈਂ ਫਿਰ ਇਹਨੂੰ ਕਰਾਂਗਾ ਕਿਉਂਕਿ ਅਸੀਂ ਟੌਪਿਕ ਦੇ ਉੱਤੇ ਵੀ ਗੱਲ ਕਰਨੀ ਹੈ। ਸੋ ਇਹ ਕਿ ਵੀ ਇਹ ਕੌਣ ਨੇ ਜਿਨ੍ਹਾਂ 'ਚ ਨਾ ਉਹਨਾਂ ਨੂੰ ਮਿਊਜ਼ਿਕ ਜਾਂ ਸ਼ਬਦ ਦੀ ਸਮਝ ਹੈ, ਨਾ ਉਹਨਾਂ ਨੂੰ ਲਰਨਿੰਗ ਨਾਲ ਕੋਈ, ਨਾ ਉਹਨਾਂ ਦੀ ਕੋਈ ਪੋਇਟੀਕਲ ਸਕਿੱਲਸ ਨੇ, ਨਾ ਉਹਨਾਂ ਦਾ ਈਵਨ ਵਰਲਡਲੀ ਰਸਕਾ 'ਚ ਫਰਕ ਹੈ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਨਾ ਉਹਨਾਂ ਦੇ ਕੋਲ ਸਪਿਰਿਚੁਅਲ ਜਿਹੜਾ ਕੋਈ ਟ੍ਰੇਟ ਹੈ, ਨਾ ਉਹਨਾਂ ਦੇ ਕੋਲ ਕੋਈ ਇੰਟੈਲੈਕਚੁਅਲ ਟ੍ਰੇਟ ਹੈ। ਔਰ ਉਹਨਾਂ ਨੂੰ ਇਸ ਗੱਲ ਦੀ ਵੀ ਸਮਝ ਨਹੀਂ ਹੈ ਕਿ ਅੱਖਰ ਦੇ ਨਾਲ ਵਿਦਿਆ ਦੇ ਵਿੱਚ ਕੀ ਕੁਛ ਜੁੜਿਆ ਹੋਇਆ। ਪਿਓ ਨਾ ਲਹੰਤ,
ਨਾਨਕ ਤੇ ਨਰ ਅਸਲ ਖਰ। ਗੁਰੂ ਸਾਹਿਬ ਕਹਿੰਦੇ ਨੇ ਖੋਤਾ ਉਹਨੂੰ ਜਿਹਨੂੰ ਕਹਿੰਦੇ ਉਹ ਖੋਤਾ ਨਹੀਂ, ਉਹ ਬੰਦੇ ਅਸਲੀ ਖੋਤੇ ਨੇ ਕਿ ਉਹਨਾਂ 'ਚ ਕੁਝ ਨਹੀਂ ਹੈ ਵਿਣ ਗੁਣ ਗਰਬ ਕਰਨ, ਕਿ ਇਹਨਾਂ 'ਚੋਂ ਕੋਈ ਵੀ ਟੈਲੈਂਟ ਉਹਨਾਂ 'ਚ ਨਹੀਂ ਹੈ, ਪਰ ਉਹ ਹੰਕਾਰੇ ਹੋਏ ਨੇ, ਫੂੰ ਕਰਦੇ ਤੁਰਦੇ ਫਿਰਦੇ ਨੇ। ਔਰ ਬਹੁਤ ਵਾਰ ਮੈਂ ਇਹ ਅਫਸੋਸ ਨਾਲ ਹੀ ਕਹਿੰਦਾ ਕਿ ਜਦੋਂ ਅਸੀਂ ਹੁਣ ਇਹਨਾਂ ਸਾਰੇ ਸਮਿਆਂ 'ਚ ਗੁਰਦੁਆਰਿਆਂ ਦੀਆਂ ਮੈਨੇਜਮੈਂਟ ਜਾਂ ਈਵਨ ਆਪਣੀਆਂ ਸਿੱਖ ਜਥੇਬੰਦੀਆਂ ਵੀ, ਪੰਥਕ ਜਥੇਬੰਦੀਆਂ ਵੀ, ਉਹਨਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਐਕਟਿਵ ਲੋਕ ਨੇ, ਉਹਨਾਂ ਨੂੰ ਦੇਖਦਾ ਹੈ, ਮਿਲਦਾ ਹੈ, ਉਹਨਾਂ ਦੇ ਨਾਲ ਹੈ, ਤੇ ਬਹੁਤ ਸਾਰੇ ਇਸ ਕੈਟਾਗਰੀ ਦੇ ਵਿੱਚ ਹੀ ਫਾਲ ਕਰਦੇ ਨੇ ਕਿ ਭਾਈ ਵਿਣ ਗੁਣ ਗਰਬ ਕਰਨ। ਇਹ ਕਿਸੇ ਕੋਲ ਕੁਝ ਨਾ ਹੋਣਾ ਇਹ ਔਗਣ ਨਹੀਂ ਹੈ, ਲੇਕਿਨ ਇਹਦੇ ਨਾ ਹੋਣ ਦੇ ਬਾਵਜੂਦ ਵੀ ਹੰਕਾਰੇ ਹੋਣਾ, ਫੁੰਕਾਰੇ ਮਾਰਦੇ ਹੋਣਾ, ਆਪਣੇ ਧਨ ਜਾਂ ਆਪਣੇ ਕਿਸੇ ਹੋਰ ਜਿਹੜੀ ਹੈ ਉਹ ਕੁਨਬੇ ਦੇ ਆਧਾਰ ਦੇ ਉੱਤੇ ਜਿਹੜਾ ਦੂਸਰਿਆਂ ਦੇ ਉੱਤੇ ਧੌਂਸ ਜਮਾਣੀ। ਸੋ ਮੈਂ ਸਮਝਦਾ ਵੀ ਜਦੋਂ ਮੈਨੂੰ ਕੋਈ ਵੀ ਸਿੱਖ ਇੰਟੈਲੈਕਚੁਅਲ ਮਿਲਦਾ, ਔਰ ਖਾਸ ਤੌਰ ਤੇ ਉਹ ਜਿਸ ਦੀ ਟੇਕ ਗੁਰਬਾਣੀ ਔਰ ਫਿਰ ਇਤਿਹਾਸ ਔਰ ਫਿਰ ਅਜੋਕੇ ਸੰਘਰਸ਼ ਦੇ ਵਿੱਚ ਖਾਲਿਸਤਾਨ ਦਾ ਹਮਾਇਤੀ, ਸੋ ਵੜੈਚ ਸਾਹਿਬ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ। ਔਰ ਉਹਨਾਂ ਨੇ ਕੱਲ੍ਹ ਹੀ ਜਿਹੜਾ ਇਹ ਸਾਨੂੰ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਕਿਹਾ, ਔਰ ਅਸੀਂ ਆਉਣ ਵਾਲੇ ਪੀਰੀਅਡ 'ਚ ਉਹਨਾਂ ਦੇ ਨਾਲ ਗੁਫ਼ਤਗੂ ਵੀ ਕਰਾਂਗੇ। ਔਰ ਉਹਨਾਂ ਦਾ ਜਿਹੜਾ ਪ੍ਰੋਜੈਕਟ ਹੈ ਖਾਸ ਤੌਰ ਤੇ ਲਾਇਬ੍ਰੇਰੀ ਦਾ, ਉਸ ਦੇ ਵਿੱਚ ਵੀ ਉਸ ਦੇ ਨਾਲ ਸੰਗਤਾਂ ਨੂੰ ਜਾਣੂ ਵੀ ਕਰਵਾਵਾਂਗੇ। ਨੂੰ ਵਾਇਲੈਂਸ, ਹੁਣ ਗੱਲ ਕੱਲੀ ਨੂੰ ਦੇ ਵਿੱਚ ਇਸ ਦੀ ਸ਼ੁਰੂਆਤ ਹੁੰਦੀ ਹੈ। ਔਰ ਅਸੀਂ ਜਿਵੇਂ ਦੱਸਿਆ ਸੀ ਕਿ ਨੂੰ ਹਰਿਆਣੇ ਦਾ ਇੱਕੋ ਇੱਕ ਜ਼ਿਲ੍ਹਾ ਹੈ ਜਿਹੜਾ ਮੁਸਲਮਾਨ ਮੈਜੋਰਿਟੀ ਹੈ, ਔਰ ਮੇਵਾਤੀ ਮੁਸਲਮਾਨ ਉਹਨਾਂ ਨੂੰ ਕਹਿੰਦੇ ਨੇ। ਬਹੁਤ ਸਾਰੇ ਰਾਜਪੂਤ ਕਨਵਰਟਸ ਨੇ ਪੁਰਾਣੇ ਵਕਤ ਦੇ, ਪਰ ਯੋਧੇ ਨੇ, ਫਾਈਟਰ ਨੇ। ਬ੍ਰਿਟਿਸ਼ ਆਰਮੀ ਦੇ ਵਿੱਚ ਵੀ ਮੇਵਾਤ ਦੇ ਮੁਸਲਮਾਨਾਂ ਦਾ ਕਾਫੀ ਵੱਡੀ ਗਿਣਤੀ 'ਚ ਫੌਜੀ ਸਨ, ਹੁਣ ਦਾ ਪਤਾ ਨਹੀਂ ਕੀ ਹੈ। ਲੇਕਿਨ ਉਹਨਾਂ ਨੂੰ ਇਹਦੇ ਬਾਵਜੂਦ ਕਿ 47 ਦੇ ਵਿੱਚ ਵੀ, ਔਰ ਜਦੋਂ ਅਸੀਂ ਇਹ ਮੇਵਾਤੀ ਰਾਜਪੂਤੀ ਮੁਸਲਮਾਨਾਂ ਦਾ ਦੇਖਦੇ ਹਾਂ ਤਾਂ ਇਹਨਾਂ ਦਾ ਆਧਾਰ ਸਿਰਫ ਹਰਿਆਣੇ ਤੱਕ ਨਹੀਂ ਹੈ। ਇਹ ਬੈਲਟ ਜਿਹੜੀ ਨੂਹ ਤੋਂ ਸ਼ੁਰੂ ਹੋ ਕੇ ਨਾਲ ਰਾਜਸਥਾਨ ਨਾਲ ਵੀ ਲੱਗਦੀ ਹੈ, ਉਹਦੇ 'ਚ ਵੀ ਉਹਨਾਂ ਦਾ ਜਿਹੜੀ ਆਬਾਦੀ ਹੈ, ਔਰ ਵੈਸਟਰਨ ਯੂਪੀ ਦੇ ਵਿੱਚ ਵੀ ਹੈ, ਔਰ ਬੜੇ ਅਣਖੀ ਗੈਰਤਮੰਦ ਕਿਸਮ ਦੇ ਲੋਕ। ਲੇਕਿਨ ਗੁਲਾਮੀ ਕੀ ਹੁੰਦੀ ਹੈ ਜਾਂ ਕਿਵੇਂ ਗੁਲਾਮੀ 'ਚ ਤੁਸੀਂ ਡੀਜਨਰੇਟ ਹੁੰਦੇ ਹੋ, ਕਿਵੇਂ ਆਰਥਿਕ ਤੌਰ ਤੇ ਤੁਸੀਂ ਗੁਰਬਤ ਦਾ ਸ਼ਿਕਾਰ ਹੁੰਦੇ ਹੋ, ਇਹ ਉਹਨਾਂ ਮੁਸਲਮਾਨਾਂ 'ਚੋਂ ਦੇਖਿਆ ਜਾ ਸਕਦਾ ਹੈ। ਕਿ ਹਰਿਆਣਾ ਜਿਹੜਾ ਇਸ ਵੇਲੇ ਇੰਡੀਆ ਦੀਆਂ ਟੌਪ 5 ਸਟੇਟਾਂ 'ਚੋਂ ਹੈ ਜਿਹਨੂੰ ਇਕਨੋਮਿਕਲੀ ਪ੍ਰੋਗਰੈਸ ਕੀਤੀ ਹੈ, ਔਰ ਦੂਜਾ ਲੇਕਿਨ ਸਭ ਤੋਂ ਜ਼ਿਆਦਾ ਗਰੀਬੀ ਦਾ ਮਾਰਿਆ ਹੋਇਆ ਹੈ। ਨਾ ਜਿੱਥੇ ਸਕੂਲ ਨੇ, ਗਰੀਬੀ ਨਾਲ ਵਿਚਾਰੇ ਉਹ ਛਾਬੜੀਆਂ ਲਾਣ ਤੇ ਦੂਜੇ ਤੀਜੇ ਮਜ਼ਦੂਰੀ ਕਰਨ ਵਾਲੇ ਲੋਕ ਰਹਿ ਗਏ। ਕੋਈ ਨਾ ਸਿਹਤ ਸਹੂਲਤਾਂ ਨੇ, ਨਾ ਕੋਈ ਚੱਜ ਦੀਆਂ ਸੜਕਾਂ ਨੇ। ਇਸ ਲਈ ਕਿ ਉਹ ਮੁਸਲਮਾਨ ਨੇ, ਇਸ ਲਈ ਜਦੋਂ ਓਵਰਆਲ ਅਸੀਂ ਵਿਕਾਸ ਦੀ ਗੱਲ ਵੀ ਕਰਦੇ ਹਾਂ ਤੇ ਉੱਥੇ ਤੁਹਾਨੂੰ ਨਜ਼ਰ ਨਹੀਂ ਆਉਂਦਾ। ਫਿਰ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਤੁਸੀਂ ਇਹ ਹਿੰਦੂਤਵੀਆਂ ਦਾ ਜਿਹੜਾ ਪੋਲਰਾਈਜੇਸ਼ਨ ਦਾ ਏਜੰਡਾ, ਧਰੁਵੀਕਰਨ ਦਾ, ਫਿਰਕੂਪਣੇ ਦੇ ਆਧਾਰ ਦੇ ਉੱਤੇ, ਤੇ ਇਹਦੇ 'ਚ ਵੀ ਉਹਨਾਂ ਨੇ ਇਸ ਇਲਾਕੇ ਦੇ ਹੀ ਲੋਕਾਂ ਨੂੰ ਨਿਸ਼ਾਨਾ ਬਣਾਇਆ। ਇਹ ਨਹੀਂ ਵੀ ਹੁਣ ਦੀ ਵਾਇਲੈਂਸ ਹੈ, ਉਸ ਤੋਂ ਪਹਿਲਾਂ ਅਸੀਂ ਜਿਹੜੀ ਪਹਿਲੀ ਜਿਹੜੀ ਹੈ ਲਿੰਚਿੰਗ ਹੋਈ, ਲਿੰਚਿੰਗ ਕੁੱਟ ਕੇ ਮਾਰ ਦੇਣਾ, ਪਹਿਲੂ ਖਾਨ, ਉਹਦਾ ਸੰਬੰਧ ਵੀ ਮੇਵਾਤ ਨਾਲ ਸੀ। ਫਿਰ ਅਸਲਮ ਜਾਂ ਕੋਈ ਉਹਦਾ ਕੇਸ ਹੋਇਆ। ਫਿਰ ਜਨੈਬ ਔਰ ਅਸਲਮ ਜਿਹੜੇ ਰਾਜਸਥਾਨ ਦੇ ਦੋ ਜਿਹੜੇ ਵਿਚਾਰੇ ਟ੍ਰੀਟ ਕਰਦੇ ਨੇ ਐਨੀਮਲਸ ਦਾ ਜਾਂ ਦੂਜਾ, ਉਹਨਾਂ ਨੂੰ ਜਿਵੇਂ ਜਿਉਂਦੇ ਹੀ ਸਾੜ ਦਿੱਤਾ, ਉਹ ਵੀ ਮੇਵਾਤ ਦੇ ਵਿੱਚ ਹੋਇਆ। ਸੋ ਇਹ ਜਿਹੜਾ ਪਾਰਟ ਹੁਣ ਇਹ ਬਜਰੰਗ ਦਲ ਔਰ ਵਿਸ਼ਵ ਹਿੰਦੂ ਪਰਿਸ਼ਦ ਜਿਹੜੀਆਂ ਆਊਟਫਿਟਸ ਨੇ RSS ਦੀਆਂ, ਇਹਨਾਂ ਨੇ ਕੀਤਾ ਹੈ, ਇਸ ਦੀ ਪਲੈਨਿੰਗ ਲੰਬੇ ਵਕਤ ਤੋਂ ਹੋ ਰਹੀ ਸੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਹੁਣ ਵੀ ਜਦੋਂ ਅਸੀਂ 2024 ਦੀਆਂ ਚੋਣਾਂ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ, ਜਾਂ ਇਸ ਵੇਲੇ ਮੋਦੀ ਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਦਨਾਮ ਹੋਣਾ ਵਿਦਨ ਕੰਟਰੀ ਜੋ ਮਨੀਪੁਰ ਦੇ ਵਿੱਚ ਚੱਲ ਰਿਹਾ। ਔਰ ਅਸੀਂ ਜਦੋਂ ਮਨੀਪੁਰ ਦੀ ਗੱਲ ਪਿਛਲੇ ਹਫ਼ਤੇ 'ਚ ਕੀਤੀ, ਅਸੀਂ ਇਹ ਕਿਹਾ ਸੀ ਕਿ ਬਹੁਤ ਜਲਦੀ ਇਹਨਾਂ ਨੇ ਐਸਾ ਕੁਝ ਕਰ ਦੇਣਾ ਕਿ ਮਨੀਪੁਰ ਬੈਕ ਬਰਨਰ ਤੇ ਚਲਾ ਜਾਣਾ। ਹੁਣ ਤੁਹਾਨੂੰ ਪਿਛਲੇ 4 ਦਿਨਾਂ ਤੋਂ ਕੋਈ ਮਨੀਪੁਰ ਦੀਆਂ ਖਬਰਾਂ ਨਜ਼ਰ ਨਹੀਂ ਆਉਂਦੀਆਂ। ਅੱਜ ਇੱਕ ਸੀ ਨਿੱਕੀ ਜਿਹੀ ਕਿ ਜੀ ਜਿੱਥੇ ਮਾਸ ਬਰੀਅਲ ਕਰਨੀ ਸੀ, ਉਹਨਾਂ ਨੇ ਕੁਕੀਜ਼ ਨੇ ਜਿਹੜੇ 73 ਕਿ ਕਿੰਨੇ ਉਹਨਾਂ ਦੇ ਮੁਰਦੇ ਪਏ ਨੇ, ਉਹਦੇ ਤੇ ਪਾਬੰਦੀ ਲਾ ਦਿੱਤੀ ਹੈ, ਔਰ ਉੱਥੇ ਵਾਇਲੈਂਸ ਹੋਈ ਹੈ, 17-18 ਬੰਦੇ ਜ਼ਖਮੀ ਹੋਏ ਨੇ। ਹੁਣ ਉੱਥੇ ਕੀ ਚੱਲ ਰਿਹਾ ਹੈ, ਕਿਉਂਕਿ ਉਹ ਬਿਲਕੁਲ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਹੋ ਗਏ। ਔਰ ਇਹਨਾਂ ਨੇ ਕੱਲਾ ਇਹੀ ਨਹੀਂ ਕਿ ਵੀ ਇਹ ਨੂਹ ਦੇ ਵਿੱਚ ਵਾਇਲੈਂਸ ਕਰਨ ਦੀ ਕੋਸ਼ਿਸ਼ ਕੀਤੀ,
ਅਸੀਂ ਇਹ ਦੇਖਦੇ ਹਾਂ ਕਿ ਇਹਦੇ ਨਾਲ ਈਵਨ ਫਿਰ ਇਸ ਹਿੰਸਾ ਨੂੰ ਗੁਰੂਗ੍ਰਾਮ ਗੁੜਗਾਵਾਂ ਦੇ ਵਿੱਚ ਫਰੀਦਾਬਾਦ रेवाड़ी ते पलवाल जिले तक हरियाणे दे और ईवन इनू राजस्थान च भी स्प्रैड करने की कोशिश की है। उत्थे गल अजे बड़ी नहीं, कांग्रेस की हुकूमत है और आलमोस्ट 32 के करीब थावां दे उत्ते दिल्ली दे विच इन्हां ने जिहड़ा है वो बड़े वड्डे मार्च कढ़े ने और उहदे च जो नारे लग रहे ने वो तुसीं वही देश के गद्दारों को गोली मारो सालों को और जब मुल्ले काटे जाएंगे राम राम चिल्लाएंगे, सारियां वीडियो सोशल मीडिया ते ने। ये उत्थे भी जदों इन्हां दी भीड़ उही जिहड़ा है दो वड्डे जिन्हां ने जिहड़े जिम्मेवार सी उन्हां दो जनैब और दूसरिਆਂ ਨੂੰ ਜਿਉਂਦੇ ਸਾੜਨ ਦੇ ਲਈ ਉਹਨਾਂ ਚੋਂ ਇੱਕ ਬੰਦਾ ਪਹਿਲਾਂ ਇਹ ਨੂੰ ਵਾਇਲੈਂਸ ਤੋਂ ਪਹਿਲਾਂ ਹੁਣ ਤੱਕ ਕਿਉਂਕਿ ਸੋਸ਼ਲ ਮੀਡੀਆ ਤੇ ਇਹ ਸਾਰੀਆਂ ਹੀ ਨੇ ਵੀ ਕਿਵੇਂ ਭੜਕਾਟ ਪੈਦਾ ਕੀਤੀ ਗਈ, ਕਿਵੇਂ ਉਹਨੇ ਕਿ ਮੈਂ ਆ ਰਿਹਾ ਔਰ ਇਹਦੇ ਨਾਲ ਇੱਕ ਹੋਰ ਬਿੱਟੂ ਕੇ ਕੌਣ ਉਹਨੇ ਕਿਹਾ ਕਿ ਜੀ ਆ ਰਿਹਾ ਤੁਹਾਡਾ ਜੀਜਾ ਆ ਕੇ ਫੁੱਲਾਂ ਦੀ ਮਾਲਾ ਲੈ ਕੇ ਤਿਆਰ ਰਹੋ ਵੈਲਕਮ ਕਰਨ ਨੂੰ। ਸੋ ਇਹ ਜਿਹੜਾ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਪਾਰਟ ਹੁੰਦਾ ਹੈ, ਹੁਣ ਕੋਈ ਇਸ ਬਾਰੇ ਭੁਲੇਖਾ ਨਹੀਂ ਰਿਹਾ ਕਿ ਵੀ ਹਿੰਦੂ ਤਵੀਆਂ ਨੇ ਆਪਣਾ ਜਿਹੜਾ ਏਜੰਡੇ ਨੂੰ ਅੱਗੇ ਤੋਰਨ ਲਈ ਸਾਰਿਆਂ ਨੂੰ ਪਲਾਨ ਕੀਤਾ। ਲੇਕਿਨ ਜਿਸ ਸਟੇਟ ਦੇ ਵਿੱਚ ਇਹ ਵਾਪਰ ਰਿਹਾ ਹੈ, ਜਿਹਦੇ ਕੋ ਜਦੋਂ ਕਿ ਇਹ ਸਾਰੀਆਂ ਵੀਡੀਓ ਸਰਕੂਲੇਟ ਹੋ ਰਹੀਆਂ ਨੇ, ਜਿਹੜਾ ਜ਼ਿਲ੍ਹੇ ਦਾ ਐਸਪੀ ਹੈ ਉਹ 4 ਦਿਨ ਪਹਿਲਾਂ ਜਾ ਕੇ ਵੀ ਹੋਮ ਮਿਨਿਸਟਰੀ ਨੂੰ ਕਹਿੰਦਾ ਹੈ ਕਿ ਵੀ ਇਹਨੂੰ ਜਿਹੜਾ ਇਹਨਾਂ ਦਾ ਸੋ ਕਾਲਡ ਧਾਰਮਿਕ ਯਾਤਰਾ ਦੇ ਨਾਂ ਥੱਲੇ ਜੋ ਇੱਥੇ ਆਉਣਾ ਚਾਹੁੰਦੇ ਨੇ ਜਲ ਅਭਿਸ਼ੇਕ ਯਾਤਰਾ, ਇਹਦੇ ਤੇ ਪਾਬੰਦੀ ਲਾਓ, ਹਥਿਆਰਾਂ ਨਾਲ ਆ ਰਹੇ ਨੇ, ਧਮਕੀਆਂ ਔਰ ਉਸ ਕਿਸਮ ਦੀਆਂ ਵੀਡੀਓਜ਼ ਓਪਨਲੀ ਚੱਲ ਰਹੀਆਂ ਔਰ ਹੋਮ ਡਿਪਾਰਟਮੈਂਟ ਕਹਿੰਦਾ ਨਹੀਂ ਉਹਨਾਂ ਦੀ ਅਸੀਂ ਇਜਾਜ਼ਤ ਨਹੀਂ ਕੈਂਸਲ ਕਰ ਸਕਦੇ, ਉਹ ਛੁੱਟੀ ਲੈ ਕੇ ਚਲਾ ਜਾਂਦਾ ਹੈ। ਲੋਕਲ ਐਮਐਲਏ ਜਿਹੜਾ ਮੁਸਲਮਾਨ ਹੈ ਜ਼ਾਰ ਹੈ ਮੇਵਾਤੀ, ਉਹ ਰੌਲਾ ਪਾਉਂਦਾ ਜਾ ਕੇ ਕੋਈ ਨਹੀਂ। ਸੋ ਮਤਲਬ ਇਹ ਔਰ ਇਹ ਜਦੋਂ ਸਾਰਾ ਵਪਰਾ ਦਿੱਤਾ ਜਾਂਦਾ ਤੇ ਫਿਰ ਉਹਨਾਂ ਦਾ ਹੋਮ ਮਿਨਿਸਟਰ ਵਿਜ ਔਰ ਚੀਫ ਮਿਨਿਸਟਰ ਖੱਟੜ ਜਿਹੜਾ ਹੈ ਉਹ ਖੱਚਰ ਹੀ ਹੈ, ਉਹ ਇਹ ਕਹਿੰਦਾ ਹੈ ਕਿ ਜੀ ਇਹ ਤਾਂ ਬਹੁਤ ਵੱਡੀ ਸਾਜ਼ਿਸ਼ ਹੈ, ਕੋਈ ਇੰਟਰਨੈਸ਼ਨਲ ਸਾਜ਼ਿਸ਼ ਲੱਗਦੀ ਹੈ, ਉਹ ਕੋਈ ਫਲਾਣਾ ਹੁੰਦਾ ਹੈ, ਉਹ ਢਿਮਕਾ ਹੁੰਦਾ। ਫਰਕ ਸਿਰਫ ਇਸ ਵਾਰ ਇਹ ਹੈ ਕਿ ਇਸ ਵਾਰ ਜਿੱਥੇ ਮੇਵਾਤੀ ਮੁਸਲਮਾਨਾਂ ਨੇ, ਕਿਉਂਕਿ ਆਲਰੇਡੀ 2-3 ਲਿੰਚਿੰਗਸ ਹੋ ਚੁੱਕੀਆਂ ਸੀ, 2 ਨੂੰ ਜਿਉਂਦੇ ਸਾੜਿਆ ਗਿਆ ਸੀ, ਉਹ ਐਤਕੀ ਪ੍ਰਪੇਅਰ ਸੀਗੇ ਔਰ ਉਹਨਾਂ ਨੇ ਜਵਾਬ ਵੀ ਦਿੱਤਾ ਔਰ ਉਸ ਦਾ ਅਸੀਂ ਦੇਖਦੇ ਹਾਂ ਵੀ ਆਪਣੀਆਂ ਜੁੱਤੀਆਂ ਤੇ ਆਪਣੇ ਵਹੀਕਲ ਤੇ ਉਹ ਵੀ ਛੱਡ ਕੇ ਦੌੜੇ। ਲੇਕਿਨ ਇਸ ਸਾਰੇ ਚੋਂ ਜਿਹੜਾ ਇੱਕ ਹੋਰ ਫੈਕਟਰ ਇਸ ਵਾਰ, ਕਿਉਂਕਿ ਪਿਛਲੀਆਂ ਚੋਣਾਂ ਤੋਂ ਪਹਿਲਾਂ 2014 ਤੋਂ ਪਹਿਲਾਂ ਉਹਨਾਂ ਨੇ ਮੁਜ਼ੱਫਰਾਬਾਦ ਜਿਹੜਾ ਹੈ ਉਹ ਉੱਥੇ ਵੈਸਟਰਨ ਯੂਪੀ 'ਚ ਜਿਹੜੇ ਜਾਟ ਮੁਸਲਮਾਨ ਬਣੇ ਹੋਏ ਨੇ, ਸਦੀਆਂ ਤੋਂ ਰਹਿੰਦੇ ਨੇ, ਉਹਨਾਂ ਦੇ ਖਿਲਾਫ ਵਾਇਲੈਂਸ ਕਰਵਾਈ ਸੀ ਔਰ ਪਹਿਲੀ ਵਾਰ ਸੀ ਕਿ ਸਾਰੀ ਦੀ ਸਾਰੀ ਵੈਸਟਰਨ ਯੂਪੀ ਦੀ ਜਾਟ ਬੈਲਟ ਜਿਹੜੀ ਹੈ ਉਹ ਬੀਜੇਪੀ ਦੇ ਹੱਕ 'ਚ ਭੁਗਤੀ ਸੀ। ਉਹ ਵੀ ਜਿਹੜਾ ਬਾਅਦ ਦੇ ਵਿੱਚ ਈਵਨ ਇਹ ਟਕੈਤ ਭਰਾਵਾਂ ਨੇ ਮਾਫੀ ਵੀ ਮੰਗੀ ਉਹਨਾਂ ਦੇ ਪਿੰਡਾਂ 'ਚ ਜਾ ਕੇ ਵੀ ਅਸੀਂ ਵਰਤੇ ਗਏ ਸੀ 2014 'ਚ, ਅਸੀਂ ਇਸ ਦਾ ਹਿੱਸਾ ਬਣੇ, ਹੁਣ ਨਹੀਂ ਹੈ। ਸੋ ਉਹਨਾਂ ਨੇ ਉਹਨਾਂ ਨੂੰ ਐਸੂਏਜ ਕੀਤਾ ਔਰ ਇਵੇਂ ਹੀ ਜਿਹੜੀ ਹੁਣ ਜਦੋਂ ਇਸ ਨੂੰ ਵਾਇਲੈਂਸ ਨੂੰ ਲੈ ਕੇ, ਕਿਉਂਕਿ ਇਹ ਹੁਣ ਉਹਨਾਂ ਨੇ ਸੈਂਟਰਲ ਦਸਤੇ ਆ ਗਏ ਜੀ, ਫਲਾਣੇ ਆ ਗਏ, FIR ਜਿਹੜੀਆਂ ਨੇ 176 ਅਰੈਸਟ ਅਸੀਂ ਕਰ ਲਏ ਨੇ, 93 FIRs ਰਜਿਸਟਰ ਕੀਤੀਆਂ ਨੇ। ਹਾਲਾਂ ਜਿਹੜੀਆਂ FIRs ਦੇ ਥੱਲੇ ਫੜੇ ਜਾ ਰਹੇ ਨੇ ਉਹ ਸਾਰੇ ਨੌਜਵਾਨ ਬਿਠਾਏ, ਸਾਰੇ ਮੁਸਲਮਾਨ ਮੇਵਾਤ ਦੇ ਯੰਗ ਬੱਚੇ ਕਿ ਜੀ ਪੱਥਰਬਾਜ਼, ਉਹਨਾਂ ਨੂੰ ਮੀਡੀਆ ਕਹਿ ਰਿਹਾ ਪੱਥਰਬਾਜ਼ੀ ਜਾਂ ਦੂਜੀ। ਉਹ ਭਾਈ ਤੁਹਾਡੀਆਂ ਭੀੜਾਂ ਬੰਦੂਕਾਂ ਲੈ ਕੇ, ਡੰਡੇ ਲੈ ਕੇ, ਭੜਕਾਊ ਨਾਅਰੇ ਲਾਉਂਦੇ ਆ, ਪਹਿਲਾਂ ਵੀਡੀਓਜ਼ ਪੋਸਟ ਕਰਕੇ ਉਹਨਾਂ ਦੇ ਮੁਹੱਲਿਆਂ 'ਚ ਤੁਸੀਂ ਆਉਣ ਦੀ ਤਿਆਰੀ ਕਰ ਰਹੇ ਹੋ। ਉਹਨਾਂ ਨੂੰ ਵੀ ਪਤਾ ਹੈ ਕਿ ਵੀ ਇਹ ਪੁਲਿਸ ਤਾਂ ਹਮੇਸ਼ਾ ਹੀ ਤੁਹਾਡੇ ਨਾਲ ਹੁੰਦੀ ਹੈ, ਉਹਨਾਂ ਨੇ ਤੁਹਾਡੇ ਨਾਲ ਜਾਣਾ। ਉਹਨਾਂ ਨੇ ਆਪਣਾ ਬਚਾਅ ਕੀਤਾ ਔਰ ਇਹੀ ਕਾਰਨ ਸੀ ਕਿ ਉਹਨਾਂ ਦਾ ਨੁਕਸਾਨ, ਹਾਲਾਂ ਜਿਹੜੀਆਂ ਡੈਥਸ ਨੇ 2-3 ਡੈਥਸ ਹੁੰਦੀਆਂ ਨੇ, 2 ਹੋਮਗਾਰਡ ਦੇ, ਉਹਨਾਂ 'ਚ ਇੱਕ ਸਿੱਖ ਲੜਕਾ ਵੀ ਹੈ ਗੁਰਸੇਵਕ ਸਿੰਘ 32 ਸਾਲਾਂ ਦਾ ਔਰ ਇੱਕ ਹੋਰ। ਫਿਰ ਇਹਨਾਂ ਨੇ ਜਿਵੇਂ ਦੂਸਰੇ ਪਾਸੇ ਜਾ ਕੇ ਗੁਰੂਗ੍ਰਾਮ ਦੇ ਵਿੱਚ ਮਸੀਤ ਸਾੜੀ, ਇਮਾਮ ਔਰ ਉਹਦੇ ਇੱਕ ਸਾਥੀ ਨੂੰ ਮਾਰਿਆ, ਇੱਕ ਹੋਰ ਦੀ ਡੈਥ ਹੋਈ ਹੈ। ਸੋ ਕੁੱਲ ਮਿਲਾ ਕੇ 5 ਜਾਂ 6 ਮੌਤਾਂ ਨੇ। ਲੇਕਿਨ ਜੇ ਮੇਵਾਤੀ ਜਿਹੜੇ ਨੇ ਉਹ ਆਪਣੇ ਆਪ ਨੂੰ ਡਿਫੈਂਡ ਨਾ ਕਰਦੇ ਫਿਰ ਵੀ ਨਤੀਜਾ ਹੋਰ ਹੋਣਾ ਸੀ। ਔਰ ਦੂਸਰਾ ਇਸ ਸਾਰੇ ਪੀਰੀਅਡ 'ਚ ਉਹਨਾਂ ਨੂੰ ਇਹ ਸੀ ਕਿ ਵੀ ਹੁਣ ਅਸੀਂ ਹਿੰਦੂਤਵਾ ਦਾ ਜਾਪ ਸਾਰਿਆਂ ਨੂੰ ਕਰਵਾ ਦਿੱਤਾ ਹੋਇਆ ਕਿ ਭਾਈ ਸਾਡੇ ਨਾਲ ਜਾਟ ਵੀ ਤੁਰਨਗੇ ਔਰ ਸਿੱਖਾਂ ਤੋਂ ਤਾਂ ਉਹਨਾਂ ਨੂੰ ਆਸ ਨਹੀਂ ਹੁੰਦੀ ਤੁਰਨਗੇ, ਪਰ
इस वार और ये गल अज महेंद्र पूनिया जिहड़ा एक बड़ा डिस्टिंग्विश जाट जर्नलिस्ट है किसान मोर्चे दे वेले भी उसने बड़ी फेयर रिपोर्टिंग की उन्होंने सगों जदों तिहाड़ जेल दे विच भी रखा गया उन्हें जिस अंदाज कंध ते लिख के और दूसरे अपने सारे नोट्स ले और बाद दे विच ये महेंद्र पूनिया ही है जिन्हें डिस्कलोज किया सी कि भी ये जड़े किसानी लीडरशिप च बड़े हुए कामरेड ने ये किवें अमित शाह और ਜਿਹੜਾ ਉਹਨਾਂ ਦੇ ਤੋਮਰ ਐਗਰੀਕਲਚਰ ਮਿਨਿਸਟਰ ਜਿਹੜਾ ਸੀ ਉਹਨਾਂ ਦੇ ਨਾਲ ਸੰਪਰਕ ਸੀ ਜੀ ਔਰ ਕਿਸ ਲੈਵਲ ਦਾ ਜੋ ਪਾਰਟ ਚੱਲ ਰਿਹਾ ਸੀ। ਸੋ ਅੱਜ ਮਹਿੰਦਰ ਪੂਨੀਆ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦੇ ਰਿਹਾ ਸੀ ਉਹਨੇ ਕਿਹਾ ਜੀ ਕਿ ਵੀ ਇਸ ਵਾਰ ਇਹ ਹੈ ਕਿ ਜਾਟ ਕਿਸਾਨ ਜਥੇਬੰਦੀਆਂ ਔਰ ਸਿੱਖ ਉਹ ਦੰਗਈਆਂ ਦੇ ਨਾਲ ਨਹੀਂ ਗਏ ਰਾਦਰ ਉਹਨਾਂ ਨੇ ਮੀਟਿੰਗਾਂ ਕਰਕੇ ਹੁਣ ਜਿਹੜਾ ਉਹ ਉਹਨਾਂ ਨੇ ਕਿਹਾ ਵੀ ਉਹ ਮਿਵਾਤੀ ਮੁਸਲਮਾਨਾਂ ਦੇ ਨਾਲ ਵੀ ਰਾਬਤੇ 'ਚ ਨੇ ਔਰ ਉਹਨਾਂ ਨੇ ਔਰ ਇਹ ਜਿਹੜੇ ਨੇ ਹਿੰਦੂ ਤੋਂ ਵੀ ਫਸਾਦੀ ਇਹ ਵੀਡੀਓਜ਼ ਪਾ ਰਹੇ ਨੇ ਉਹਨਾਂ ਨੂੰ ਕਹਿਣ ਲੱਗੇ ਜਾਟ ਕਹਾਂ ਗਏ ਹਮਾਰੇ ਸਾਥ ਤੁਮ ਹਿੰਦੂ ਹੋ ਉਹਨਾਂ ਨੇ ਕਿਹਾ ਜੀ ਕਿ ਵੀ ਹੁਣ ਤੁਸੀਂ ਆਪਣੇ ਸਿਰ ਤੇ ਅਸੀਂ ਤਾਂ ਇੱਕ ਤਾਂ ਇਸ ਫਿਰਕੂ ਨਫ਼ਰਤ ਦਾ ਹਿੱਸਾ ਨਹੀਂ ਫਿਰ ਉਹਨਾਂ ਨੇ ਕਿਹਾ ਕਿ ਵੀ ਜਦੋਂ ਕਿਸਾਨ ਮੋਰਚਾ ਚੱਲ ਰਿਹਾ ਸੀ ਇਹ ਮਿਵਾਤੀ ਮੁਸਲਮਾਨ ਕਿਸਾਨਾਂ ਨੇ ਵੀ ਸਾਡਾ ਸਾਥ ਦਿੱਤਾ ਸੀ ਪੂਰੀ ਤਰ੍ਹਾਂ ਨਾਲ ਖਲੋਤੇ ਸੀ ਔਰ ਤੀਸਰਾ ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਸਾਡੀਆਂ ਜਾਟ ਬੱਚੀਆਂ ਨੂੰ ਦੂਜੇ ਜਿਹੜੀਆਂ ਪਹਿਲਵਾਨ ਸੀ ਜਾਂ ਦੂਜੀਆਂ ਉਹਨਾਂ ਨੂੰ ਰੋਲਿਆ ਔਰ ਦੂਜਾ ਹੁਣ ਤੁਸੀਂ ਆਪਣੇ ਸਿਰ ਦੇ ਉੱਤੇ ਸਮਝਦੇ ਹੋ ਵੀ ਅਸੀਂ ਤੁਹਾਡੇ ਇਸ ਨਫ਼ਰਤ ਦੀ ਲੜਾਈ ਦੇ ਵਿੱਚ ਤੁਹਾਡਾ ਇੰਧਨ ਬਣਾਂਗੇ ਇਹ ਸਾਨੂੰ ਕਬੂਲ ਨਹੀਂ ਹੈ। ਔਰ ਸਿੱਖਾਂ ਦੇ ਮਾਮਲੇ 'ਚ ਤਾਂ ਮੈਂ ਸਮਝਦਾ ਵੀ ਈਵਨ ਹਾਲਾਂ ਇਹ ਖਬਰ ਬੜੀ ਦਬਵੀਂ ਜਿਹੀ रूप च दी पर इंडियन एक्सप्रैस ने भी खबर लाई हाउ सिख कम्युनिटी रश्ड टू रेस्क्यू ऑफ सोना मॉस्क रेजिडेंट्स ए मॉब allegedly attacked the mosque on Tuesday. Police said an FIR had been registered against unknown। ये पूरी खबर है कि भी जदों मसीत ते हमला होया उन्हां दे नाल रेजिडेंशियल क्वार्टर्स दे विच बीबियां बच्चे और दूजे दुबके होए कि उस तो बाद भीड़ ने उधर नूं जाना सी सैकड़ियां दी भीड़ पुलिस के ਜਿਹੜੇ ਥੋੜਕ ਵੀ ਸੀ ਉਹ ਵੀ ਦੌੜ ਗਏ ਤੇ ਜਿਹੜੇ ਨਾਲ ਲੱਗਦੇ ਮਹੱਲੇ ਉਸ ਦੇ ਸੀ ਸਿੱਖ ਉਹ ਬਾਹਰ ਨਿਕਲੇ ਉਹਨਾਂ ਨੇ ਜਾ ਕੇ ਸਭ ਤੋਂ ਪਹਿਲਾਂ ਉਹਨਾਂ ਬੀਬੀਆਂ ਨੂੰ ਬੱਚਿਆਂ ਨੂੰ ਜਾਂ ਜਿਹੜੇ ਲੁਕੇ ਹੋਏ ਮੁਸਲਮਾਨ ਸੀ ਉਹਨਾਂ ਨੂੰ ਸੇਵ ਕੀਤਾ ਔਰ ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜਾ ਇਸ ਦੀ ਕਾਫੀ ਚਰਚਾ ਹੈ ਔਰ ਉਹਨਾਂ ਵੱਲੋਂ ਮਿਵਾਤੀ ਮੁਸਲਮਾਨਾਂ ਵੱਲੋਂ ਸਿੱਖਾਂ ਦਾ ਸ਼ੁਕਰੀਆ ਵੀ ਅਦਾ ਕੀਤਾ ਜਾ ਰਿਹਾ ਪਰ ਮੈਂ ਸਮਝਦਾ ਵੀ ਇਹ ਸਾਰਾ ਹਾਲਾਂ ਟੈਨਸ਼ਨ ਬਣੀ ਹੋਈ ਹੈ पर क्योंकि जवाबी कार्रवाई भी हुई जाट और सिख उन्होंने नाल खलो गए नाल लगता हुण सारा ही एरिया गुड़गावां दा जां दूसरा जाट बैल्ट है इधरों करनाल तो लैके दूजी सिख किसानी दी बैल्ट है सो इहदे थल्ले इन्हां नूं इस नूं रोकना पिया हुणे बड़ी फ्रस्ट्रेशन दे विच दिल्ली दे विच जलूस कढ के क्योंकि उत्थे होम मिनिस्ट्री दे कोल ही है सारा दिल्ली कहण नूं केजरीवाल दी सरकार है उत्थे कौन इन्हों परमिशन दे रहा ਜਾਂ जिस किस्म ਦੀਆਂ ਵੀਡੀਓ ਜਾਂ ਭੜਕਾਊ ਨਾਰੇ ਉੱਥੇ ਉਹ ਲਾ ਰਹੇ ਨੇ ਲੇਕਿਨ ਇਹ ਅਸੀਂ ਸਮਝਦੇ ਹਾਂ ਵੀ ਆਪਣੇ ਆਪ ਦੇ ਵਿੱਚ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਕਿ ਇਹ ਜਿਹੜਾ ਇਹਨਾਂ ਨੇ ਹਰ ਇੱਕ ਨੂੰ ਹਿੰਦੂਤਵਾ ਦਾ ਆਪਣਾ ਪਿਆਦਾ ਬਣਾ ਲਿਆ ਹੋਇਆ ਸੀ ਜਾਟਾਂ ਨੂੰ ਵੀ ਵਰਤਿਆ ਕਿਤੇ ਨਾ ਕਿਤੇ ਹੋਰਾਂ ਨੂੰ ਵੀ ਵਰਤਿਆ ਇਸ ਵਾਰ ਜੇ ਮੇਵਾਤ ਦੇ ਵਿੱਚ ਇੱਕ ਡਿਵੈਲਪਮੈਂਟ ਡਿਫੈਂਡ ਕਰਨ ਲਈ ਵਾਪਸੀ ਜਿਹੜਾ ਜਵਾਬਦੇਹੀ ਦੀ ਹੈ ਤੇ ਦੂਸਰੀ ਡਿਵੈਲਪਮੈਂਟ ਦੇ ਵਿੱਚ ਮੈਂ ਸਮਝਦਾ ਵੀ ਜਾਟ ਔਰ ਸਿੱਖ ਜਥੇਬੰਦੀਆਂ ਨਾਲ ਖਲੋਤੀਆਂ ਨੇ ਸੋ ਇਹ ਆਉਣ ਵਾਲੇ ਪੀਰੀਅਡ 'ਚ ਵੀ ਜੇ ਇਹ ਕੰਬੀਨੇਸ਼ਨ ਅੱਗੇ ਤੁਰਦਾ ਔਰ ਭਾਰਤ ਦੇ ਵਿੱਚ ਦੂਸਰੀਆਂ ਥਾਵਾਂ ਦੇ ਉੱਤੇ ਵੀ ਬਾਕੀ ਕਮਿਊਨਿਟੀਜ਼ ਇਹ ਰਿਅਲਾਈਜ਼ ਕਰਦੀਆਂ ਨੇ ਕਿ ਵੀ ਇਹ ਨਫ਼ਰਤ ਦੇ ਵਣਜਾਰੇ ਵੋਟ ਪੋਲਿਟਿਕਸ ਦੇ ਲਈ ਇਹ ਸਾਰੀ ਪੋਲਰਾਈਜੇਸ਼ਨ ਨੂੰ ਕਰ ਰਹੇ ਨੇ ਤੇ ਫਿਰ ਮੈਂ ਸਮਝਦਾ कि शायद इन्हां दा सौदा ना विके हालां अज ये भी चर्चा हो रही सी सर समरजीत सिंह मान ने भी ट्वीट किया कि सतपाल मलिक जिहड़ा साबका गवर्नर जम्मू कश्मीर मेघालय बिहार और दूसरिया थावां दा रहा उन्हें एक इंटरव्यू च लेटली कहा सी कि भी इन्हां ने 2024 ਦੀਆਂ ਇਲੈਕਸ਼ਨਾਂ ਜਿੱਤਣ ਦੇ ਲਈ ਪੁਲਵਾਮਾ 2 ਕਰਨਾ ਸੋ ਬਹੁਤ ਸਾਰੇ ਪੁੱਛ ਰਹੇ ਨੇ ਵੀ ਇਹ ਜੋ ਕੁਝ ਵੀ ਇਹ ਨੂਹ ਦੇ ਵਿੱਚ ਹੋਇਆ ਜਾਂ ਜਿਸ ਅੰਦਾਜ਼ ਦੇ ਵਿੱਚ ਰਾਜਸਥਾਨ ਔਰ ਦੂਸਰੇ ਤੋਂ ਉਹ ਜਿਹੜੇ ਦੰਗਈ ਲਿਆਂਦੇ ਗਏ ਜਿਹੜੇ ਆਲਰੇਡੀ ਵਾਂਟਡ ਨੇ ਉਹ ਆਲਰੇਡੀ ਜਿਹੜਾ ਉਹਨੇ 2 ਮੁਸਲਮਾਨਾਂ ਨੂੰ ਯੰਗ ਜ਼ੁਨੈਦ ਔਰ ਸ਼ਾਇਦ ਇੱਕ ਹੋਰ ਉਹਦਾ ਨਾਂ ਹੈ
ਉਹਨਾਂ ਨੂੰ ਜਿਉਂਦੇ ਸਾੜਿਆ ਕਿ ਭਾਈ ਇਹ ਸਾਰਿਆਂ ਦੇ ਸਾਹਮਣੇ ਹੋ ਰਿਹਾ ਸੀ। ਔਰ ਕੀ ਇਹ ਪੁਲਵਾਮਾ 2 ਦੀ ਸ਼ੁਰੂਆਤ ਸੀ, ਜਿਵੇਂ ਅਸੀਂ ਵੀ ਜ਼ਿਕਰ ਕੀਤਾ ਸੀ ਕਿ ਮੇਬੀ ਇਹਨਾਂ ਨੇ ਫਾਈਨਲ ਵਿਸਲ ਦਿੱਤੀ ਹੈ ਜਿਹੜਾ ਫਾਈਨਲ ਸੋਲੂਸ਼ਨ ਦੀ, ਜਿਵੇਂ ਹਿਟਲਰ ਦੇ ਨਾਜ਼ੀਆਂ ਨੇ ਯਹੂਦੀਆਂ ਦੇ ਖਿਲਾਫ ਦਿੱਤੀ ਸੀ। ਪਰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਰੈਜ਼ਿਸਟੈਂਸ ਆਈ ਉਹਨਾਂ ਵੱਲੋਂ ਵੀ, ਪਲੱਸ ਉਹਨਾਂ ਨੂੰ ਜਿਹੜੇ ਫਿਰਕੂ ਫਸਾਦੀ ਸੀ ਉਹਨਾਂ ਨੂੰ ਕੋਈ ਸਪੋਰਟ ਨਹੀਂ ਮਿਲੀ। ਸ਼ਾਇਦ ਹਾਲ ਦੀ ਘੜੀ ਇਹ ਹੁਣ ਸ਼ਾਂਤੀ ਅਮਨ ਮਾਰਚ ਜੀ ਅਸੀਂ ਸੱਦ ਲਿਆ, ਸੀ ਫਰਾਣੇ ਨੂੰ ਸੈਂਟਰਲ ਦਸਤਿਆਂ ਨੂੰ ਸੱਦ ਲਿਆ, ਪਰ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਸਿੱਖਾਂ ਔਰ ਜਾਟਾਂ ਦਾ ਇਕੱਠੇ ਆਣਾ। ਔਰ ਜੇ ਇਹਨਾਂ ਦੇ ਨਾਲ ਜਿਹੜੇ ਭਾਰਤ ਦੇ ਡਰਾਕਲ ਕਿਸਮ ਦੇ ਮੁਸਲਮਾਨ ਜਿਹੜੇ ਨੇ ਡਰੇ ਹੋਏ ਜੇ ਖੁੱਲ ਕੇ ਬਿਲਕੁਲ ਨਾਲ ਆ ਕੇ ਖਲੋ ਜਾਂਦੇ ਨੇ, ਔਰ ਵਿਦਨ ਮੇਨ ਕਮਿਊਨਿਟੀ ਵੀ ਜਿਹੜੇ ਲੋਕ ਜਸਟਿਸ ਲਵਿੰਗ ਨੇ ਹਿੰਦੂ ਕਮਿਊਨਿਟੀ ਦੇ ਵਿੱਚ ਵੀ ਉਹ ਆ ਜਾਂਦੇ ਨੇ, ਤਾਂ ਫਿਰ ਇਹਨਾਂ ਦੇ ਏਜੰਡੇ ਨੂੰ ਠੱਲ ਪਾਈ ਜਾ ਸਕਦੀ। ਜੀ ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਤੁਸੀਂ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ ਟੀਵੀ 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਿਆਣੇ ਦੇ ਨੂਹ ਜ਼ਿਲ੍ਹੇ ਵਿੱਚ ਮੁਸਲਮਾਨਾਂ ਦੇ ਖਿਲਾਫ ਹਿੰਸਾ ਕਰਨ ਆਏ ਹਿੰਦੂਤਵੀ ਗੁੰਡਿਆਂ ਦਾ ਮੁਸਲਮਾਨ ਨੌਜਵਾਨਾਂ ਨੇ ਮੂੰਹ ਤੋੜਵਾ ਜਵਾਬ ਵੀ ਦਿੱਤਾ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਮੁਸਲਮਾਨਾਂ ਨੇ ਆਪਣੇ ਆਪ ਨੂੰ ਖੁਦ ਡਿਫੈਂਡ ਕੀਤਾ, ਕਿਉਂਕਿ ਉਹਨਾਂ ਨੂੰ ਸਮਝ ਆ ਚੁੱਕੀ ਹੈ ਕਿ ਪੁਲਿਸ ਤਾਂ ਫਸਾਦੀਆਂ ਦੇ ਨਾਲ ਰਲੀ ਹੋਈ ਹੈ ਔਰ ਭਾਰਤ ਦੇ ਸਿੱਖਾਂ ਨੂੰ ਵੀ ਆਪਣੇ ਆਪ ਨੂੰ ਖੁਦ ਨੂੰ ਡਿਫੈਂਡ ਕਰਨ ਦੇ ਜਿਹੜੇ ਰਾਹ ਤੇ ਉਹ ਤੁਰਨਾ ਪੈਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜੇ ਤੁਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਹੜੇ ਆਲਮੋਸਟ 1982 ਤੋਂ 1984 ਤੱਕ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਤੇ ਉਦੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹੀ ਸਨ। ਗੁਰੂ ਰਾਮਦਾਸ ਲੰਗਰ ਦੇ ਉੱਪਰ ਉਹਨਾਂ ਦਾ ਜਿਹੜਾ ਉਹ ਬੈਠਕ ਹੁੰਦੀ ਸੀ ਜਿਹਦੇ 'ਚ ਸੈਂਕੜਿਆਂ ਦੀ ਗਿਣਤੀ ਸਿੱਖ ਸੰਗਤਾਂ ਆਉਂਦੀਆਂ ਸੀ। ਓਪਨ ਪੱਤਰਕਾਰ ਵੀ ਆਉਂਦੇ ਸੀ, ਗੱਲਬਾਤ ਵੀ ਹੁੰਦੀ ਸੀ। ਫਿਰ ਮੰਜੀ ਸਾਹਿਬ ਤੋਂ ਜਦੋਂ ਧਰਮ ਯੁੱਧ ਮੋਰਚੇ ਦੇ ਜਥੇ ਜਾਂਦੇ ਸੀ ਉਹਨਾਂ ਨੂੰ ਐਡਰੈਸ ਕਰਦੇ ਸੀ, ਉਹਨਾਂ ਨੂੰ ਵੀ ਮੈਸੇਜ ਦਿੰਦੇ ਸੀ। ਅੱਛਾ। ਔਰ ਇੱਕ ਗੱਲ ਜਿਹੜੀ ਰਿਪੀਟਡਲੀ ਜੇ ਤੁਸੀਂ ਉਹਨਾਂ ਦੀਆਂ ਸਪੀਚਸ ਅੱਜ ਵੀ ਸੁਣੋ ਤੇ ਉਹ ਸਿੱਖਾਂ ਨੂੰ ਇਹ ਕਹਿੰਦੇ ਸੀ ਕਿ ਵੀ ਦੇਖੋ, ਤੁਸੀਂ ਐਸ਼ ਪ੍ਰਸਤੀ ਦੇ ਵਿੱਚ ਪੈ ਗਏ ਹੋ। ਘਰਾਂ ਦੇ ਵਿੱਚ ਤੁਸੀਂ ਫ੍ਰਿਜ, ਟੈਲੀਵਿਜ਼ਨ, ਦੂਸਰੀਆਂ ਹੋਰ ਕੀਮਤੀ ਵਸਤੂਆਂ ਰੱਖਦੇ ਹੋ। ਹਥਿਆਰ ਰੱਖੋ, ਬਿਲਕੁਲ ਡਿਫੈਂਡ ਕਰੋ। ਇੱਕ ਵਕਤ ਆਏਗਾ ਜਦੋਂ ਤੁਹਾਡੇ ਤੇ ਹਮਲੇ ਹੋਏ, ਦੁਸ਼ਮਣ ਨੂੰ ਕੀ ਕਹਿੰਦਾ ਐਵੇਂ ਟੀਵੀ ਦਿਖਾਓਗੇ ਉਹਦੇ ਸਾਹਮਣੇ ਕਰਕੇ। ਪਰ ਉਦੋਂ ਕਈਆਂ ਨੂੰ ਅਮਿਊਜ਼ਿੰਗ ਲੱਗਦਾ ਸੀ, ਸਾਨੂੰ ਵੀ ਲੱਗਦਾ ਸੀ ਵੀ ਅਮਿਊਜ਼ਿੰਗ ਹੈ। ਤੇ ਉਦੋਂ ਤੱਕ ਕਿਸੇ ਨੂੰ ਇਹ ਰਿਅਲਾਈਜੇਸ਼ਨ ਤਾਂ ਨਹੀਂ ਸੀ ਕਿ ਵੀ ਇਹ ਵੀ ਵਕਤ ਆਏਗਾ ਕਿ ਵੀ ਹਜ਼ਾਰਾਂ ਦੀਆਂ ਭੀੜਾਂ ਜਿਹੜੀਆਂ ਨੇ, ਹਾਲਾਂ ਜਿਨ੍ਹਾਂ ਲੋਕਾਂ ਨੇ 47 ਦਾ ਦੌਰ ਦੇਖਿਆ ਹੋਇਆ ਸੀ, ਉਹ ਬਜ਼ੁਰਗ ਜਾਂ ਦੂਜੇ, ਉਹ ਤਾਂ ਉਸ ਸਾਰੇ ਨੈਰੇਟਿਵ ਤੋਂ ਹੀ ਘਬਰਾਉਂਦੇ ਸੀ ਕਿਉਂਕਿ ਆਲਰੇਡੀ ਉਜੜੇ ਹੋਏ ਸੀ। ਇੱਕ ਵਾਰੀ ਉਜੜ ਕੇ ਆਇਆ, ਹੁਣ 37 ਸਾਲ ਬਾਅਦ ਉਹ ਦੁਬਾਰਾ ਨਹੀਂ ਸੀ ਉਜੜਨਾ ਚਾਹੁੰਦੇ। ਪਰ ਉਹਨਾਂ ਨੂੰ ਇਹ ਸਮਝ ਆਉਂਦੀ ਸੀ ਕਿ ਜਦੋਂ ਇਹ ਨਫ਼ਰਤ ਦੀ ਅੱਗ ਫੈਲਾਈ ਜਾਂਦੀ ਹੈ ਜਾਂ ਸਟੇਟ ਨਾਲ ਜੁੜ ਜਾਂਦੀ ਹੈ ਕਿਸੇ ਦੇ, ਕਿ ਵੀ ਉਦੋਂ ਇਵੇਂ ਹੀ ਹੁੰਦਾ ਹੈ ਵੀ ਤੁਸੀਂ ਆਪਣਾ ਆਪਾ ਹੀ ਡਿਫੈਂਡ ਕਰ ਸਕਦੇ ਹੋ ਜੇ ਤੁਸੀਂ ਕਰ ਸਕੋ, ਅਦਰਵਾਈਜ਼। ਔਰ ਇਹੀ ਐਗਜ਼ੈਕਟਲੀ ਜਦੋਂ ਨਵੰਬਰ 84 ਚ 31 ਅਕਤੂਬਰ ਤੋਂ ਬਾਅਦ ਜਿਹੜਾ ਸਟੇਟ ਸਪਾਂਸਰਡ ਪ੍ਰੋਗਰਾਮ ਸਿੱਖਾਂ ਦੇ ਖਿਲਾਫ ਹੋਇਆ, ਹੁਣ ਜਿਨ੍ਹਾਂ ਘਰਾਂ ਦੇ ਵਿੱਚ ਈਵਨ ਜਿਨ੍ਹਾਂ ਦੇ ਕੋਲ ਲਾਇਸੈਂਸਡ ਵੈਪਨ ਸੀ
ਕਈਆਂ ਨੂੰ ਲੱਗਦਾ ਸੀ ਕਿ ਜੀ ਸਾਡੇ ਕੋਲ, ਉਹਨਾਂ ਨੂੰ 2 ਦਿਨ ਪਹਿਲਾਂ ਤੱਕ ਆ ਕੇ ਜਿਹੜੇ ਆ ਪੁਲਿਸ ਵਾਲੇ ਉਹਨਾਂ ਤੋਂ ਉਹਨਾਂ ਨੇ ਜਮ੍ਹਾਂ ਕਰਵਾ ਲਏ। ਉਹਨੇ ਕਿਹਾ ਜੀ ਅਸੀਂ ਤੁਹਾਡੀ ਸੁਰੱਖਿਆ ਕਰਾਂਗੇ, ਇੱਥੇ ਲਾ ਐਂਡ ਆਰਡਰ ਦਾ ਜਾਂ ਦੂਜਾ, ਮਤਲਬ ਈਵਨ ਬੀਬੀ ਅਜੀਤ ਕੌਰ ਜਿਹੜੀ ਪੰਜਾਬੀ ਕਹਾਣੀਕਾਰ ਹੈ, ਉਹਨੇ ਲਿਖਿਆ ਵੀ 2 ਮਹੀਨੇ ਪਹਿਲਾਂ ਮੈਨੂੰ ਲੈਟਰ ਆਈ ਕਿ ਵੀ ਆਪਣੇ ਹਥਿਆਰ ਜਮ੍ਹਾਂ ਕਰਾ ਦਿਓ। ਯਾਨੀ ਜਦੋਂ ਹੁਣ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਕਿਵੇਂ ਇਹਨਾਂ ਨੇ ਪਲਾਨ ਕੀਤਾ ਸੀ, ਉਹ ਤਾਂ ਇੰਦਰਾ ਗਾਂਧੀ ਮਾਰੀ ਗਈ ਤਾਂ ਉਹਨਾਂ ਨੂੰ ਇੱਕਦਮ ਲਾਗੂ ਕਰਨਾ ਪਿਆ। ਔਰ ਆਲਰੇਡੀ ਉਹਨਾਂ ਨੇ 9 ਨਵੰਬਰ ਨੂੰ ਜਿਹੜਾ 1984 ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ, ਉਸ ਦਿਨ ਭਾਰਤ ਦੀਆਂ ਬਾਕੀ ਸਟੇਟਾਂ ਦੇ ਗੁਰਦੁਆਰਿਆਂ ਤੇ ਘਰਾਂ ਤੇ ਸਿੱਖਾਂ ਦੇ ਹਮਲਾ ਕਰਨ ਦੀ ਪਲੈਨਿੰਗ ਸੀ। ਇਸ ਲਈ ਵੋਟਰ ਲਿਸਟਾਂ ਔਰ ਉਹ ਦੂਸਰੇ ਸਾਰੇ ਕੱਢ ਕੇ ਕਿ ਭਾਈ ਜੇ 6 ਮੰਜ਼ਲਾ ਦਿੱਲੀ ਦਾ ਘਰ ਹੈ, ਸਿੱਖ 4ਥੀ ਮੰਜ਼ਲ ਤੇ ਰਹਿੰਦੇ ਨੇ, ਕੌਣ ਕਿਰਾਏਦਾਰ ਹੈ, ਕੌਣ ਮਾਲਕ ਮਕਾਨ ਹੈ, ਇਹ ਸਾਰੇ ਉਹਨਾਂ ਦੇ ਕੋਲ ਵੇਰਵੇ ਸੀ ਜੀ। ਹਥਿਆਰ ਉਹਨਾਂ ਨੇ ਲੈ ਲਏ, ਔਰ ਜਦੋਂ ਹਥਿਆਰ ਲੈ ਲੈਂਦੇ ਸੀ ਬਾਹਰ ਆ ਕੇ ਪੁਲਿਸੀਏ ਭੀੜ ਨੂੰ ਕਹਿੰਦੇ ਸੀ ਕਿ ਭਾਈ ਜਾਓ। ਹੁਣ ਨਤੀਜੇ ਦੇ ਤੌਰ ਤੇ ਉਦੋਂ 20 ਨਵੰਬਰ 84 ਚ ਜਿਵੇਂ ਹੁਣ ਇੰਦਰਪੁਰੀ ਦਿੱਲੀ ਦਾ ਇੱਕ ਇਲਾਕਾ ਹੈ, ਉਹਦੇ ਨੇੜੇ ਇੱਕ ਵੱਡਾ ਘਰ ਸੀ, ਉਹਦੇ ਚੋਂ ਚਾਵਲਾ ਕਰਕੇ ਇੱਕ ਫੈਮਿਲੀ ਰਹਿੰਦੇ ਸੀ, ਉਹ ਉਹਨਾਂ ਦੀ ਸਮਗਲਿੰਗ ਜਾਂ ਕਿਸੇ ਨਾਲ ਕੋਈ ਸੰਬੰਧ ਸੀ। ਹੁਣ ਉਹ ਜਦੋਂ ਭੀੜ ਉਸ ਮਹੱਲੇ ਦੇ ਵਿੱਚ ਆਈ, ਇੰਦਰਪੁਰੀ ਉਦੋਂ ਤੱਕ ਇੱਕ ਪੋਸ਼ ਏਰੀਆ ਬਣ ਚੁੱਕਾ ਸੀ, ਤੇ ਉਹਨੇ ਆਪਣੀ ਜਿਹੜੀ ਹੈ ਰਫਲ ਦੇ ਨਾਲ ਉੱਤੋਂ ਜਦੋਂ ਨਿਸ਼ਾਨੇ ਸਿੱਧੇ ਸਾਧਨੇ ਸ਼ੁਰੂ ਕੀਤੇ, 2-3 ਬੁੜਕਾਏ ਔਰ ਬਾਕੀ ਜਿਹੜੇ ਨੇ ਭੱਜ ਗਏ ਔਰ ਸਾਰੀ ਆਬਾਦੀ ਬਚ ਗਈ। ਸੋ ਇਹ ਕਹਾਣੀ ਕਈ ਥਾਵਾਂ ਤੇ ਈਵਨ ਯੂਪੀ ਜਾਂ ਦੂਸਰੀਆਂ ਥਾਵਾਂ ਦੇ ਉੱਤੇ ਵੀ ਜਿੱਥੇ ਸਿੱਖ ਤਿਆਰ ਸੀ ਥੋੜੇ ਬਹੁਤ, ਜਾਂ ਜਿਨ੍ਹਾਂ ਦੇ ਕੋਲ ਵੈਸੇ ਵੀ ਜਿਹੜੇ ਕਿਰਸਾਨੀ ਨਾਲ ਸੰਬੰਧਿਤ ਹੁੰਦੇ ਨੇ ਉਹ ਥੋੜੇ ਬਹੁਤ ਆਪਣਾ ਰੱਖਦੇ ਹੀ ਨੇ, ਉਹਨੂੰ ਨਾ ਵੀ ਹਥਿਆਰ ਜਿਹੜਾ ਲਾਇਸੈਂਸੀ ਨਾ ਹੋਏ, ਦੂਜੇ ਉਹਨੂੰ ਕੱਟਾ ਕਹਿੰਦੇ ਨੇ, ਉਹ ਜਿਨ੍ਹਾਂ ਦੇ ਕੋਲ ਸੀ ਉੱਥੇ ਬਚਾਅ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਇਹ ਸਬਕ ਸੀ ਬਹੁਤਿਆਂ ਦੇ ਲਈ ਕਿ ਭਾਈ ਅਲਟੀਮੇਟਲੀ ਜਦੋਂ ਸਟੇਟ ਤੁਹਾਡੇ ਖਿਲਾਫ ਭੁਗਤ ਰਹੀ ਹੁੰਦੀ ਹੈ, ਤੁਹਾਨੂੰ ਆਪਣੇ ਆਪ ਨੂੰ ਖੁਦ ਡਿਫੈਂਡ ਕਰਨਾ ਪੈਂਦਾ। ਔਰ ਅਸੀਂ ਹੁਣ ਗੱਲ ਨੂੰਹ ਦੀ ਵਾਇਲੈਂਸ ਦੀ ਕਰ ਰਹੇ ਹਾਂ ਕਿ ਕਿਵੇਂ ਇਹੀ ਉਹ ਬੈਲਟ ਹੈ ਜਿੱਥੇ ਪਹਿਲੂ ਖਾਨ ਉਸ ਦੀ ਲਿੰਚਿੰਗ ਹੁੰਦੀ ਹੈ, ਫਿਰ ਇੱਕ ਲਿੰਚਿੰਗ ਹੁੰਦੀ ਹੈ, ਫਿਰ ਰਾਜਸਥਾਨ ਦੇ 2 ਮੁਸਲਮਾਨ ਨੌਜਵਾਨ ਜ਼ੁਨੈਦ ਔਰ ਦੂਸਰੇ ਜਿਉਂਦੇ ਸਾੜ ਤੇ ਜਾਂਦੇ ਨੇ। ਹੁਣ ਜਿਹੜੀ ਪਿਛਲੇ 2 ਹਫ਼ਤੇ ਤੋਂ ਵੀਡੀਓਜ਼ ਜਿਹੜੀਆਂ ਉੱਥੋਂ ਜਿਹੜੇ ਉਹਨਾਂ ਨੂੰ ਸਾੜਨ ਦੇ ਲਈ ਮੇਨ ਕਲਪਰੇਟ ਹੈ, ਉਹ ਵੀਡੀਓ ਪਾ ਰਿਹਾ ਸੀ ਕਿ ਜੀ ਮੈਂ ਆ ਰਿਹਾ ਜੀ ਔਰ ਤੁਹਾਨੂੰ ਸਬਕ ਸਿਖਾਵਾਂਗੇ ਔਰ ਇਸ ਵਾਰੀ ਅਸੀਂ ਖਾਲੀ ਨਹੀਂ ਜਾਵਾਂਗੇ। ਔਰ ਆਧਾਰ ਉਹਨਾਂ ਨੇ ਇੱਕ ਉੱਥੇ ਨੂੰਹ ਦੇ ਵਿੱਚ ਕੋਈ ਮੰਦਿਰ ਹੈ ਜਿਹਦੇ 'ਚ ਕਦੇ ਵੀ ਪਹਿਲਾਂ 1 ਸਾਲ ਪਹਿਲਾਂ ਹੀ ਇਹਨਾਂ ਨੇ ਜਿਹੜੀ ਹੈ ਵੱਡੇ ਪੈਮਾਨੇ ਤੇ ਵਿਸ਼ਵ ਹਿੰਦੂ ਪਰਿਸ਼ਦ ਨੇ ਜਾਂ ਦੂਜੇ ਨੇ ਮਾਰਚ ਕੱਢਿਆ ਸੀ। ਇਸ ਵਾਰ ਉਹ ਪੂਰੀ ਤਿਆਰੀ ਦੇ ਨਾਲ, ਹਥਿਆਰਾਂ ਦੇ ਨਾਲ, ਧਮਕੀਆਂ ਦੇ ਨਾਲ, ਔਰ ਇਧਰ ਵੀ ਨੌਜਵਾਨਾਂ ਨੇ ਦੇਖ ਲਿਆ ਸੀ ਕਿ ਵੀ ਨਾ ਸਾਨੂੰ ਪਹਿਲਾਂ ਡਿਫੈਂਡ ਕੀਤਾ ਵੀ ਇਹ ਲਿੰਚਿੰਗਸ ਹੋ ਗਈਆਂ, ਦੋਸ਼ੀਆਂ ਨੂੰ ਜਿਹੜੇ ਨੇ ਉਹ ਸਜ਼ਾ ਦਾ ਕੀ ਦੇਣੀ ਹੈ। ਸੋ ਇਸ ਵਾਰ ਉਹਨਾਂ ਨੇ ਜਿਹੜੇ ਵੀ ਉਹਨਾਂ ਦੇ ਮਹੱਲਿਆਂ ਦੀ ਬਿਗਨਿੰਗ ਕੋਠਿਆਂ ਦੇ ਉੱਤੇ ਪੱਥਰ ਵੀ ਇਕੱਠੇ ਕੀਤੇ ਹੋਏ ਸੀ, ਕੋਈ ਹਥਿਆਰ ਵੀ ਉਹਨਾਂ ਨੇ ਕਿਤੋਂ, ਜਿਵੇਂ ਮੈਂ ਕਿਹਾ ਵੀ ਮੇਵਾਤੀ ਜਿਹੜੇ ਨੇ ਉਹਨਾਂ ਦੀ ਇੱਕ ਮਾਰਸ਼ਲ ਟ੍ਰੈਡੀਸ਼ਨ ਹੈ, ਬਹਾਦਰ ਲੋਕ ਨੇ, ਉਹਨਾਂ ਨੇ ਆਪਣਾ ਪ੍ਰਬੰਧ ਕੀਤਾ ਹੋਇਆ ਸੀ। ਸੋ ਇਹ ਔਰ ਪੁਲਿਸ ਐਜ਼ ਯੂਜੂਅਲ ਬੜੀ ਘੱਟ ਗਿਣਤੀ ਚ ਔਰ ਜਿਹੜੀ ਆਈ ਵੀ ਉਹਨੇ ਸ਼ੁਰੂ ਚ ਕਰਕੇ ਪਾਸੇ ਹੋ ਗਏ। ਭੀੜ ਨੂੰ ਜਦੋਂ ਛੱਡਿਆ, ਜਦੋਂ ਉਹਨਾਂ ਦੇ ਮਹੱਲੇ ਦੇ ਜਾਂ ਜਿੱਥੇ ਹਮਲਾ ਉਹਨਾਂ ਨੇ ਕੀਤਾ ਨੇੜੇ ਆਏ ਤੇ ਉਹ ਜਦੋਂ ਨਿਕਲੇ, ਫਿਰ ਤਾਂ ਇਹ ਆਪਣੀਆਂ ਗੱਡੀਆਂ ਵੀ ਛੱਡ ਕੇ ਦੌੜੇ ਤੇ ਜੁੱਤੀਆਂ ਵੀ ਛੱਡ ਕੇ ਦੌੜੇ ਤੇ ਧੋਤੀਆਂ ਵੀ ਇਹਨਾਂ ਦੀਆਂ ਖੁੱਲ ਗਈਆਂ, ਫਿਰ ਤਾਂ ਲੱਭੇ ਨਹੀਂ, ਜਿੱਧਰ ਨੂੰ ਵੀ ਮੂੰਹ ਹੋਇਆ ਉਧਰ ਨੂੰ, ਉਹ ਸਾਰੇ ਪੀਰੀਅਡ ਦੇ ਵਿੱਚ। ਔਰ ਹੁਣ ਜਿਵੇਂ ਅਸੀਂ ਕਿਹਾ ਵੀ ਜੇ FIRs 92 ਹੋ ਗਈਆਂ ਜਾਂ ਦੂਜੀਆਂ 150 ਤੋਂ ਜ਼ਿਆਦਾ ਮੁਸਲਮਾਨ ਨੌਜਵਾਨ ਫੜੇ ਹੋਏ ਨੇ ਜਾਂ ਦੂਜੇ, ਇਹ ਹੋਏਗਾ। ਲੇਕਿਨ ਮੈਂ ਇਹ ਸਮਝਦਾ ਹਾਂ ਵੀ ਇਹ ਇੱਕ ਹੁਣ ਭਾਰਤ ਦੇ ਵਿੱਚ ਗੁਜਰਾਤ 'ਚ ਕੀ ਹੋਇਆ 2002 'ਚ ਮੁਸਲਮਾਨਾਂ ਨਾਲ, ਯੂਪੀ ਦੇ ਵਿੱਚ ਜਿੱਥੇ 16-17% ਉਹਨਾਂ ਦੀ ਪਾਪੂਲੇਸ਼ਨ ਹੈ, ਕੀ ਹੋ ਰਿਹਾ, ਕਦੇ ਬੁਲਡੋਜ਼ਰ ਆ ਕੇ ਘਰ ਢਾ ਰਿਹਾ, ਕਦੇ ਦੂਜੇ ਕਰ ਰਿਹਾ। ਕਿਤੇ ਵੀ ਅਦਰ ਦੈਨ ਕਸ਼ਮੀਰ, ਜਿੱਥੇ ਕਸ਼ਮੀਰੀ ਮੁਸਲਮਾਨ ਜਿਹੜੇ ਨੇ ਉਹ ਜਵਾਬੀ ਕਾਰਵਾਈ ਕਰਦੇ ਨੇ, ਕਿਤੇ ਵੀ ਭਾਰਤ ਦੇ ਵਿੱਚ ਰੈਜ਼ਿਸਟੈਂਸ ਨਾਂ ਦੀ ਚੀਜ਼ ਨਹੀਂ ਸੀ ਕਿ ਤੁਸੀਂ ਆਪਣੇ ਆਪ ਨੂੰ ਡਿਫੈਂਡ ਕਰਨਾ। ਸ਼ਿਕਾਇਤ ਜ਼ਰੂਰ ਹੈ ਕਿ ਭਾਈ ਕਾਨੂੰਨ ਨਹੀਂ ਹੈ, ਇਨਸਾਫ ਨਹੀਂ ਹੈ, ਦੂਜਾ ਨਹੀਂ ਹੈ। ਹੁਣ ਇਹ ਜਿਹੜਾ ਮੇਵਾਤੀ ਮੁਸਲਮਾਨਾਂ ਨੇ ਜਿਵੇਂ ਜਿਸ ਅੰਦਾਜ਼ ਦੇ ਵਿੱਚ ਆਪਣੇ ਆਪ ਨੂੰ ਡਿਫੈਂਡ ਕੀਤਾ, ਇਹ ਜੇ ਇੱਕ ਪੈਟਰਨ ਬਣ ਜਾਏ ਕਿ ਵੀ ਬਾਕੀਆਂ ਨੂੰ ਵੀ ਇਹ ਲੱਗਣ ਲੱਗ ਜਾਏ ਕਿ ਵੀ ਨਹੀਂ ਅਸੀਂ ਆਪਣੇ ਆਪ ਨੂੰ ਡਿਫੈਂਡ ਕਰਨਾ, ਫਿਰ ਸਟੇਟ ਦੀ ਵੀ ਹੋਸ਼ ਟਿਕਾਣੇ ਆ ਜਾਏਗੀ। ਤੁਸੀਂ ਇਹ ਠੀਕ ਹੈ ਵੀ ਉਹਨੂੰ ਤੁਸੀਂ ਕੱਲ ਨੂੰ ਕੋਈ ਸਿਵਲ ਵਾਰ ਕਹਿ ਦੇ ਕੋਈ ਦੂਜੇ, ਪਰ ਜੇ ਹੁਣ ਤੁਹਾਡੇ ਘਰ ਦੇ ਉੱਤੇ ਕੋਈ ਚੜ ਕੇ ਆਉਂਦਾ
ਤੇ ਉਹ ਤਾਂ ਦੁਨੀਆ ਦਾ ਹਰ ਕਾਨੂੰਨ ਤੁਹਾਨੂੰ ਇਹ ਹੱਕ ਦਿੰਦਾ ਹੈ ਬਿਲਕੁਲ ਕਿ ਤੁਸੀਂ ਆਪਣੇ ਆਪ ਨੂੰ ਡਿਫੈਂਡ ਕਰਨਾ। ਔਰ ਇਹ ਜਿਸ ਅੰਦਾਜ਼ ਦੇ ਵਿੱਚ ਇਹਨਾਂ ਦੀ ਟ੍ਰੇਨਿੰਗ, ਹਿੰਦੂ ਤਵੀਆਂ ਦੀ ਹਥਿਆਰ ਇਹਨਾਂ ਦੇ ਹੁਣ ਮਨੀਪੁਰ ਦੀ ਅਸੀਂ ਗੱਲ ਕਰੀਏ, ਅੱਜ ਹੀ ਇੱਕ ਪ੍ਰੋਮਿਨੈਂਟ ਪੱਤਰਕਾਰ ਬਿਆਨ ਕਰ ਰਿਹਾ ਸੀ ਕਿ ਵੀ ਜਿਹੜੇ ਪੁਲਿਸ ਦੀ ਆਰਮਰੀ ਚੋਂ ਹਥਿਆਰ ਚੋਰੀ ਹੋਏ, ਚੋਰੀ ਨਹੀਂ ਹੋਏ, ਲੁੱਟੇ ਵੀ ਨਹੀਂ ਗਏ, ਲੁਟਾਏ ਗਏ। ਮਨੀਪੁਰ ਦੀ ਹਿੰਦੂ ਤਵੀ ਹਕੂਮਤ ਹੈ, ਮਾਈਤਾਈ ਹਿੰਦੂ ਗਰੁੱਪ ਦੀ, 5000 ਵੈਪਨ। ਔਰ ਮੈਨੂੰ ਸੀ ਵੀ ਸ਼ਾਇਦ ਬੰਦੂਕਾਂ ਮਦਾਕਾਂ ਹੋਣੀਆਂ, ਜੋ ਜਦੋਂ ਡੀਟੇਲ ਪੜ੍ਹ ਰਹੇ ਸੀ ਕਿੰਨੀਆਂ ਲਾਈਟ ਮਸ਼ੀਨ ਗਨਸ, ਕਾਰਬਾਈਨਸ, SLRs ਔਰ ਪਤਾ ਨਹੀਂ ਕਿੰਨੇ ਹਜ਼ਾਰ ਗੋਲੀਆਂ ਹਰ ਇੱਕ ਦੀਆਂ, ਔਰ ਉਹ ਸਾਰੀਆਂ ਮਾਈਤਾਈ ਹਿੰਦੂਆਂ ਦੇ ਹੱਥ ਦੇ ਵਿੱਚ। ਉਹਨੇ ਕਿਹਾ ਕਿ ਭਾਈ ਇੰਨਾ ਤਾਂ ਕਦੇ ਕਸ਼ਮੀਰ ਦੇ, ਉਹਨੇ ਕਿਹਾ ਕਸ਼ਮੀਰ 'ਚ ਵੀ ਮਿਲੀਟੈਂਸੀ ਹੈ, ਵੱਧ ਤੋਂ ਵੱਧ 300 ਦੇ ਕਰੀਬ ਗਨਸ ਹੋਣਗੀਆਂ ਮੈਕਸਿਮਮ, ਉਹ ਵੀ ਪਿਸਤੌਲ ਜਾਂ ਦੂਜੇ ਨੇ, ਉਸ ਤੋਂ ਬਿਯੋਂਡ ਨਹੀਂ ਹੈ। ਹੁਣ ਉੱਥੇ ਉਹਨਾਂ ਦੇ ਹੱਥ ਦੇ ਵਿੱਚ ਹਿੰਦੂ ਤਵੀਆਂ ਦੇ ਲਾਈਟ ਮਸ਼ੀਨ ਗਨਾਂ ਵੀ, AK-47 ਵੀ, ਦੇਖੋ SLR ਵੀ। ਹੁਣ ਜੇ ਉਹਨਾਂ ਨੂੰ ਤੁਸੀਂ ਟ੍ਰੇਨਡ ਕਰ ਦਿੱਤਾ ਵੀ ਜਾਓ, ਉਹ ਖੁੱਲ੍ਹੇਆਮ ਜਿਵੇਂ ਉਹਨਾਂ ਨੇ ਜਾ ਕੇ ਫਿਰ ਜੋ ਬੀਬੀਆਂ ਨਾਲ ਕੀਤਾ, ਜੋ ਕਤਲੇ-ਗਾਰਤ ਕੀਤਾ, ਜੋ ਦੂਜਾ ਕੀਤਾ, ਫਿਰ ਇਹੀ ਨਹੀਂ ਹੈ ਵੀ ਇਹ ਇੱਕ ਥਾਂ ਤੇ ਮਹਿਦੂਦ ਹੈ। ਹੁਣ ਖਬਰ ਜਿਹੜੀ 2 ਦਿਨ ਪੁਰਾਣੀ ਹੈ ਕਿ ਭਾਈ ਕਿਵੇਂ ਇੱਕ ਵੀਡੀਓ ਸਾਹਮਣੇ ਆਈ ਕਿ ਅਸਾਮ ਦੇ ਵਿੱਚ ਗੁਹਾਟੀ 'ਚ ਬਜਰੰਗ ਦਲ ਵਾਲਿਆਂ ਨੇ ਜਿਹੜਾ ਇੱਕ ਪੂਰਾ ਆਰਮਸ ਟ੍ਰੇਨਿੰਗ ਕੋਰਸ ਜਿਹੜਾ ਯੰਗਸਟਰਸ ਦੇ ਲਈ ਸਕੂਲ ਦੇ ਵਿੱਚ ਕੀਤਾ। 100 ਦੇ ਕਰੀਬ ਹਿੰਦੂ ਨੌਜਵਾਨ 3 ਦਿਨਾਂ ਕੈਂਪ ਸੀ ਅਸਾਮ ਦੇ ਦਾਰੰਗ ਡਿਸਟ੍ਰਿਕਟ ਦੇ ਵਿੱਚ, ਥਰਸਡੇ ਤੋਂ ਸੈਟਰਡੇ ਤੱਕ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਵੀ ਕੋਈ ਪਰਮਿਸ਼ਨ ਨਹੀਂ ਸੀ, ਉਹਦੀ ਵੀਡੀਓ ਸਰਕੂਲੇਟ ਹੋ ਰਹੀ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਅਸੀਂ ਸੈਕਸ਼ਨਸ ਆਫ ਲਾ ਲਾ ਕੇ ਗ੍ਰਿਫਤਾਰੀਆਂ ਕਰਾਂਗੇ, ਔਰ ਉਹਨਾਂ ਨੇ ਕਿਹਾ ਕੋਈ ਪਰਮਿਸ਼ਨ ਨਹੀਂ ਸੀ। ਔਰ ਇਹਦੇ ਬਾਵਜੂਦ ਜਿਹੜੇ ਹਥਿਆਰਾਂ ਦੀ ਰਾਸ਼ਟਰੀ ਬਜਰੰਗ ਦਲ ਸੋਰਸ, ਉਹਨਾਂ ਨੇ ਐਡਮਿਟ ਕੀਤਾ ਕਿ ਅਸੀਂ ਉੱਥੇ ਆਰਮਸ ਟ੍ਰੇਨਿੰਗ ਦਿੱਤੀ ਹੈ। The training was provided to the youth to make them more confident so that they can face unwanted situation if any। ਉਹਨੇ ਕਿਹਾ ਜੀ ਅਸੀਂ ਉਹਨਾਂ ਨੂੰ ਇਸ ਲਈ ਟ੍ਰੇਨਿੰਗ ਦੇ ਰਹੇ ਹਾਂ ਹਥਿਆਰਾਂ ਦੇ, ਬਜਰੰਗ ਦਲ, ਕਿ ਉਹ ਕੋਈ ਵੀ ਸਿਚੁਏਸ਼ਨ ਨੂੰ ਫੇਸ ਕਰ ਸਕਣ। ਔਰ ਜਿਹੜਾ ਹਥਿਆਰਾਂ ਨਾਲ ਟ੍ਰੇਨਿੰਗ ਦਿੱਤੀ ਗਈ ਉਹ ਵੀ ਇਲੀਗਲ, ਪਰਮਿਸ਼ਨ ਵੀ ਨਹੀਂ। ਹਰ ਸਕੂਲ ਕੈਂਪਸ ਦੇ ਵਿੱਚ 100 ਨੌਜਵਾਨ ਟ੍ਰੇਨਡ ਕੀਤੇ ਜਾ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਵੇਰੀਅਸ ਸਬਜੈਕਟਸ ਵੀ ਉਹਨਾਂ ਨੂੰ ਸਮਝਾਏ ਗਏ ਔਰ ਨਿਸ਼ਾਨੇਬਾਜ਼ੀ ਔਰ ਇਹ ਆਰਮਸ ਦੀ ਸਾਰੀ ਟ੍ਰੇਨਿੰਗ ਦਿੱਤੀ ਗਈ। ਇਸ ਦੇ ਉੱਤੇ ਕਾਫੀ ਰੌਲਾ ਪਿਆ ਹੋਇਆ। ਪਰ ਕਹਿਣ ਵਾਲੀ ਗੱਲ ਇਹ ਹੈ ਕਿ ਵੀ RSS ਦੇ ਜਿੰਨੇ ਵੀ ਬਜਰੰਗ ਦਲ ਜਾਂ ਵਿਸ਼ਵ ਹਿੰਦੂ ਪਰਿਸ਼ਦ ਜਾਂ ਦੂਜੇ ਆਰਗਨ ਨੇ, ਇਹ ਗ੍ਰਾਸ ਰੂਟ ਲੈਵਲ ਦੇ ਉੱਤੇ ਕੱਲਾ ਇਹੀ ਨਹੀਂ ਵੀ ਟ੍ਰੇਨਿੰਗ ਦਿੰਦੇ ਨੇ। ਦੁਸਹਿਰੇ ਦੇ ਮੌਕੇ ਤੇ ਅਸੀਂ ਈਵਨ ਪੰਜਾਬ 'ਚ ਵੀ ਦੇਖਿਆ ਕਿ ਕਿਵੇਂ ਨਜਾਇਜ਼ ਹਥਿਆਰਾਂ ਦੇ ਨਾਲ ਉਹਨਾਂ ਨੇ ਮਾਰਚ ਕੀਤੇ। ਹੁਣ ਬਹੁਤ ਵਾਰੇ ਪੁੱਛਿਆ ਜਾਂਦਾ ਹੈ ਕਿ ਜੀ ਉੱਥੇ ਜੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਤਹਿਰੀਕ ਚੱਲਦੀ ਹੈ, ਕੁਝ ਹੋਰ ਹੁੰਦਾ ਹੈ, ਤੇ ਜਿਹੜੇ ਬਾਹਰਲੇ ਸੂਬਿਆਂ 'ਚ ਬੈਠੇ ਸਿੱਖ ਨੇ ਉਹ ਅਸੁਰੱਖਿਅਤ ਹੋ ਜਾਂਦੇ ਨੇ, ਉਹਨਾਂ ਦਾ ਕੀ ਹੈ? ਸੋ ਅਸੀਂ ਸਮਝਦੇ ਹਾਂ ਕਿ ਵੀ ਉਹ ਖਾਲਿਸਤਾਨ ਦੀ ਤਹਿਰੀਕ ਉੱਥੇ ਹੋਏ ਨਾ ਹੋਏ, ਉਹ ਸਿਟਿੰਗ ਡਕਸ ਹੀ ਰਹਿਣਗੇ ਜੇ ਉਹ ਆਪਣੇ ਆਪ ਨੂੰ ਤਿਆਰ ਕਰਕੇ ਨਾ ਰੱਖਣ। ਸੋ ਮੈਂ ਇਸ ਨੂੰ ਇੱਕ ਪੋਜ਼ਿਟਿਵ ਦੇਖਦਾ ਹੈ ਜਿਹੜਾ ਰਿਸਪੌਂਸ ਹੈ ਮੇਵਾਤੀ ਮੁਸਲਮਾਨਾਂ ਦਾ, ਕਿ ਉਹਨਾਂ ਨੇ ਆਪਣੇ ਆਪ ਨੂੰ ਡਿਫੈਂਡ ਵੀ ਕੀਤਾ ਔਰ ਉਹਨਾਂ ਦੇ ਨਾਲ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਜਿਵੇਂ ਜਾਟ ਭਾਈਚਾਰਾ ਔਰ ਸਿੱਖ ਕੌਮ ਉਹਨਾਂ ਦੇ ਨਾਲ ਖਲੋਤੀ ਹੈ, ਉਸ ਤੋਂ ਇਹ ਵੀ ਹੋ ਗਿਆ ਵੀ ਪਹਿਲਾਂ ਆਪਣੇ ਆਪ ਨੂੰ ਡਿਫੈਂਡ ਕਰੋ, ਸਿਟਿੰਗ ਡਕਸ ਨਾ ਬਣੋ। ਬਟ ਐਟ ਦਾ ਸੇਮ ਟਾਈਮ ਜਿਹੜੇ ਲਾਈਕ ਮਾਈਂਡਡ ਲੋਕ ਨੇ, ਇਨਸਾਫ ਪਸੰਦ ਲੋਕ ਨੇ, ਜਿਹੜੇ ਸਮਝਦੇ ਨੇ ਕਿ ਵੀ ਇਹ ਜਿਹੜੇ ਫਿਰਕੂਪਣ ਹੈ ਇਹਦੇ ਥੱਲੇ ਪੋਲਰਾਈਜੇਸ਼ਨ ਕਰਕੇ ਕਿਵੇਂ ਆਪਣਾ ਉੱਲੂ ਸਿੱਧਾ ਕਰ ਰਹੇ ਨੇ ਹਿੰਦੂ ਤਵੀ ਔਰ RSS ਆਪਣੇ ਏਜੰਡੇ ਲਈ, ਉਹਨਾਂ ਗਰੀਬ ਮਿਡਲ ਕਲਾਸ ਹਿੰਦੂਆਂ ਦੇ ਮੁੰਡਿਆਂ ਨੂੰ ਵਰਤ ਰਹੇ ਨੇ। ਬੀਬੀਆਂ ਨੂੰ ਵੀ ਟ੍ਰੇਨਿੰਗ ਉਸ ਕਿਸਮ ਦੀ ਜਿਹੜੀ ਹੈ, ਉਦਾਂ ਦੀਆਂ ਹੀ ਉਹ ਭਗਵਾਧਾਰੀ ਜਿਹੜੀਆਂ ਨੇ ਭੜਕਾਊ ਬਿਆਨ ਦੇਣ ਵਾਲੀਆਂ, ਕੋਈ ਰਤੰਬਰਾ ਤੇ ਕੋਈ ਸਾਧਵੀ ਤੇ ਕੋਈ ਫਲਾਣਾ, ਇਸ ਕਿਸਮ ਦੇ ਨੇ। ਸੋ ਇਹ ਇੱਕ ਬਹੁਤ ਪੋਜ਼ਿਟਿਵ ਪਾਰਟ ਹੈ। ਉਹਨਾਂ ਨੇ ਮੇਵਾਤੀ ਮੁਸਲਮਾਨਾਂ ਨੇ ਰਾਹ ਦੱਸਿਆ ਕਿ ਵੀ ਤੁਸੀਂ ਨਾ ਸਿਕਿਉਰਿਟੀ ਦਸਤਿਆਂ ਦੇ ਉੱਤੇ ਰਿਲਾਈ ਕਰੋ, ਨਾ ਕਿਸੇ ਬਾਅਦ ਜੋ ਹੋਏਗਾ ਦੇਖਿਆ ਜਾਏਗਾ, ਪਰ ਆਪਣੇ ਆਪ ਨੂੰ ਡਿਫੈਂਡ ਕਰੋ। ਇਹੀ ਸਿੱਖਾਂ ਦੇ ਲਈ ਵੀ ਮੈਸੇਜ ਹੈ ਜਿਹੜੇ ਭਾਰਤ ਦੇ ਨਕਸ਼ੇ ਦੀ ਕੈਦ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਥਲੈਂਡ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ
ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਡੇ ਇੱਕ ਵਿਊਅਰ ਮੀਆਂ ਰਸ਼ੀਦ ਇਕਬਾਲ ਹੋਰਾਂ ਨੇ ਸਾਨੂੰ ਇੱਕ ਲਿਖਤ ਭੇਜੀ ਹੈ। ਇਸ ਵਿੱਚ ਉਹ ਜਿੱਥੇ ਉਹਨਾਂ ਨੇ ਖਾਲਿਸਤਾਨ ਰੈਫਰੈਂਡਮ ਦੀ ਜਿਹੜੀ ਕਾਮਯਾਬੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ, ਉੱਥੇ ਉਹਨਾਂ ਨੇ ਹਰਿਆਣੇ ਵਿੱਚ ਹੋਈ ਮੁਸਲਮਾਨਾਂ ਦੇ ਖਿਲਾਫ ਹਿੰਸਾ ਨੂੰ ਉਹਨਾਂ ਲਈ ਇੱਕ ਜਿਹੜਾ ਸਬਕ ਹੈ ਉਹ ਦੱਸਿਆ। ਸੋ ਉਹਨਾਂ ਅਨੁਸਾਰ ਭਾਰਤੀ ਮੁਸਲਮਾਨਾਂ ਨੇ ਕਦੇ ਕਸ਼ਮੀਰੀਆਂ ਜਾਂ ਸਿੱਖਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਨਹੀਂ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਰਾਸ਼ਿਦ ਇਕਬਾਲ ਮੀਆਂ ਸਾਡੇ ਰੈਗੂਲਰ ਵਿਊਅਰ ਨੇ, ਸਮੇਂ-ਸਮੇਂ ਸਾਨੂੰ ਲਿਖਦੇ ਵੀ ਰਹਿੰਦੇ ਨੇ। ਐਤਕੀ ਕਾਫੀ ਦੇਰ ਬਾਅਦ ਉਹਨਾਂ ਦੀ ਲਿਖਤ ਆਈ ਹੈ। ਅੱਛਾ। ਇਹਦੇ 'ਚ ਜਿੱਥੇ ਉਹਨਾਂ ਨੇ ਖਾਲਿਸਤਾਨ ਰੈਫਰੈਂਡਮ ਜਿਹੜਾ ਕਾਮਯਾਬੀ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਚੱਲ ਰਿਹਾ ਉਸ ਦੇ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ, ਉੱਥੇ ਉਹਨਾਂ ਨੇ ਜੋ ਕੁਝ ਹਰਿਆਣੇ ਦੇ ਵਿੱਚ ਨੂਹ ਜਾਂ ਗੁੜਗਾਵਾਂ, ਸੋਹਾਣਾ, ਦੂਸਰੀਆਂ ਥਾਵਾਂ ਤੇ ਹੋਇਆ ਉਸ ਦੇ ਉੱਤੇ ਉਹਨਾਂ ਨੇ ਇੱਕ ਵੱਖਰਾ ਪਰਸਪੈਕਟਿਵ ਲਿਆ। ਉਹਨਾਂ ਨੇ ਕਿਹਾ ਜੀ ਇਹ ਮੁਸਲਮਾਨ ਡਿਜ਼ਰਵ ਕਰਦੇ ਨੇ, ਇਹਨਾਂ ਨਾਲ ਇਵੇਂ ਹੀ ਹੋਣਾ ਚਾਹੀਦਾ, ਕਿਉਂਕਿ ਜਦੋਂ ਕਸ਼ਮੀਰ ਦੀ ਸਟਰਗਲ ਚੱਲ ਰਹੀ ਹੈ, ਇਹਨਾਂ ਨੇ ਕਦੇ ਕਸ਼ਮੀਰੀਆਂ ਦੇ ਹੱਕ 'ਚ ਜਿਹੜਾ ਹੈ ਉਹ ਹਾਂ ਦਾ ਨਾਰਾ ਨਹੀਂ ਮਾਰਿਆ। ਈਵਨ ਸਿੱਖਾਂ ਦੇ ਖਿਲਾਫ ਵੀ ਜਿਹੜਾ ਇਹ ਇੰਡੀਅਨ ਇੰਪੀਰੀਅਲਿਜ਼ਮ ਦਾ ਹਿੱਸਾ ਬਣ ਜਾਂਦੇ ਨੇ। ਉਸ ਦੇ ਉੱਤੇ ਮੈਂ ਗੱਲ ਕਰਾਂਗਾ। ਇਹ ਇਵੇਂ ਹੀ ਹੈ ਜਿਵੇਂ ਸਾਡੇ ਵੀ ਕਈ ਵਾਰੀ ਵੀਰ ਇਹ ਕਹਿਣਗੇ ਕਿ ਜੀ ਸਿੱਖਾਂ ਨੂੰ ਜਦੋਂ ਤੱਕ ਚੰਗੀ ਕੁੱਟ ਨਹੀਂ ਪੈਂਦੀ ਉਹਨਾਂ ਨੂੰ ਸਮਝ ਨਹੀਂ ਆਣੀ ਵੀ ਖਾਲਿਸਤਾਨ ਕਿਉਂ ਚਾਹੀਦਾ। ਅੱਛਾ। ਹੁੰਦੀ ਤਾਂ ਇਹ ਕਿਤੇ ਨਾ ਕਿਤੇ ਫਰਸਟ੍ਰੇਸ਼ਨ ਹੀ ਹੈ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਜਿਨ੍ਹਾਂ ਨੇ ਜਿਹੜੇ ਵਿਚਾਰੇ ਉਸ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਦਾ ਤਾਂ ਕੋਈ ਲਾਗਾ ਦੇਗਾ ਨਹੀਂ ਹੁੰਦਾ ਕਿਸੇ ਪਾਸੇ ਵੀ। ਹੁਣ ਜਿਹੜੇ ਆਮ ਗਰੀਬ ਜਾਂ ਦੂਸਰੇ ਹੀ ਮਾਰੇ ਜਾਂਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ, ਜਾਂ ਜਿਵੇਂ ਇਹਨਾਂ ਨੇ ਹੁਣ ਕਿੰਨੇ ਮਜ਼ਦੂਰ ਜਿਹੜੇ ਗਰੀਬ ਸੀ ਉਹ ਆਬਾਦੀਆਂ ਦੀਆਂ ਆਬਾਦੀਆਂ ਸਾਫ਼ ਕਰਤੀਆਂ, ਸਲਮਜ਼ ਨੂੰ ਅੱਗ ਲਾ ਦਿੱਤੀ। ਉਹ ਲੈਂਡ ਮਾਫੀਆ ਵੀ ਉਹਦੇ 'ਚ ਆ ਜਾਂਦਾ, ਉਹਨਾਂ ਨੇ ਵੀ ਕਰਨਾ। ਪਰ ਮੈਂ ਉਹਨਾਂ ਦੀ ਲਿਖਤ ਨੂੰ ਇਨ ਓਰੀਜਨਲ ਸ਼ੇਅਰ ਕਰਨਾ ਚਾਹੁੰਦਾ। ਉਹਨਾਂ ਨੇ ਉਹਦਾ ਉਨਵਾਨ ਦਿੱਤਾ ਹੈ ਖਾਲਿਸਤਾਨ's referendum and Haryana incident, और ਤੁਹਾਨੂੰ ਵੀ ਉਹਨਾਂ ਨੇ अस्सलाम वालेकुम ਕਿਹਾ। I apologize for writing late in your program, but Allah Ta'ala is witness that I must watch your program. Nice. And I apologize for, and I continue to benefit from Dr. Saab's informative analysis. बहुत शुक्रिया मियाँ जी. Of course, it's a matter of great pride for me when Dr. Saab makes my email a part of his program, and whenever the news of the success of Khalistan referendum reaches me through your program, it brings a sense of relief and great joy to the heart. The efforts and sacrifices of my Sikh brothers, those who are making for Khalistan, I always pray to Allah Almighty for this. I feel no shame in confessing that for the success of Khalistan movement I pray, and I have heartily attachment. Hidden somewhere behind it is my own greed. I believe that when the movement of Khalistan is successful, then inshallah, along with it, my Kashmiri brothers and sisters will also get freedom from the tyranny of Hindu imperialism. ਹੁਣ ਇਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਸਕਸੈਸ ਦੇਖਦਾ ਹਾਂ ਖਾਲਿਸਤਾਨ ਰੈਫਰੈਂਡਮ ਦੀ। ਮੈਂ ਵੀ ਦੁਆ ਗੋ ਹੁੰਦਾ ਹਮੇਸ਼ਾ ਖਾਲਿਸਤਾਨ ਦੇ ਲਈ। ਔਰ ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਵੀ ਮੇਰਾ
ਸਵਾਰਥ ਵੀ ਹੈ ਇਹ ਕਿ ਜਦੋਂ ਖਾਲਿਸਤਾਨ ਆਜ਼ਾਦ ਹੋਇਆ ਕਸ਼ਮੀਰੀਆਂ ਨੂੰ ਵੀ ਰੱਬ ਜਿਹੜਾ ਉਹ ਆਜ਼ਾਦੀ ਦੇਗਾ, ਇਹਦੇ 'ਚ ਮੇਰਾ ਸਵਾਰਥ ਜੁੜਿਆ ਹੋਇਆ। ਇਸ ਲਈ ਮੈਂ ਹਮੇਸ਼ਾ ਜਿਹੜਾ ਉਹ ਦੁਆਗੋ ਹੁੰਦਾ ਔਰ ਕਿਉਂਕਿ ਇਹਦੇ ਨਾਲ ਕਸ਼ਮੀਰੀ ਭੈਣਾਂ ਭਰਾਵਾਂ ਨੂੰ ਵੀ ਹਿੰਦੂ ਤੋਂ ਵੀ ਜਿਹੜਾ ਇੰਪੀਰੀਅਲਿਜ਼ਮ ਹੈ, ਸਾਮਰਾਜਵਾਦ ਹੈ, ਉਹਨਾਂ ਦਾ ਗਲਬਾ ਹੈ, ਉਸ ਤੋਂ ਛੁਟਕਾਰਾ ਮਿਲੇਗਾ। ਔਰ ਇਹ ਅਕਸਰ ਜਦੋਂ ਅਸੀਂ ਇਸ ਟੌਪਿਕ ਨੂੰ ਡਿਸਕਸ ਕਰਦੇ ਹਾਂ ਔਰ ਸਾਡੇ ਕਈ ਪਾਕਿਸਤਾਨੀ ਵਿਊਅਰਸ ਔਰ ਕਸ਼ਮੀਰੀ ਸਾਡੇ ਭੈਣ ਭਰਾ ਇਸ ਨੂੰ ਐਡਮਾਇਰ ਕਰਦੇ ਨੇ ਜਦੋਂ ਮੈਂ ਇਹ ਕਹਿੰਦਾ ਵੀ ਦਾ ਰੋਡ ਫਰਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ। ਪਹਿਲੀ ਨਜ਼ਰੇ ਤਾਂ ਬਹੁਤਿਆਂ ਨੂੰ ਸਮਝ ਨਹੀਂ ਆਉਂਦੀ ਕਿ ਵੀ ਸੜਕ ਉਧਰੋਂ ਦੀ, ਫਿਰ ਜਦੋਂ ਜਿਹੜੇ ਸੋਚਵਾਨ ਨੇ ਉਹ ਖਿੜ ਜਾਂਦੇ ਨੇ ਉਹਨਾਂ ਦੇ ਚਿਹਰਿਆਂ ਤੇ ਕਿ ਭਾਈ ਜਿਹੜੀ ਕਸ਼ਮੀਰ ਦੀ ਆਜ਼ਾਦੀ ਹੈ ਉਹ ਪੰਜਾਬ ਦੀ ਆਜ਼ਾਦੀ ਨਾਲ ਜੁੜੀ ਹੋਈ ਹੈ ਕਿ ਵੀ ਵੰਸ ਖਾਲਿਸਤਾਨ ਬਣਦਾ ਹੈ ਕਿ ਇਹ ਜਿਹੜਾ ਕਸ਼ਮੀਰੀਆਂ ਦੀ ਆਜ਼ਾਦੀ ਦਾ ਰਸਤਾ ਹੈ ਵਾਇਆ ਅੰਮ੍ਰਿਤਸਰ ਹੈ ਕਿ ਉਹ ਖਾਲਿਸਤਾਨ ਦੀ ਆਜ਼ਾਦੀ ਨਾਲ ਜੁੜਿਆ ਹੋਇਆ। ਵੈਸੇ ਅਫਸੋਸ ਹੈ ਕਿ ਪਾਕਿਸਤਾਨ ਦੇ ਓਪੀਨੀਅਨ ਮੇਕਰਸ, ਲਾਅ ਮੇਕਰ, ਡਿਸੀਜਨ ਮੇਕਰਸ ਨੂੰ ਇਹ ਗੱਲ ਬਹੁਤੀ ਸਮਝ ਨਹੀਂ ਆਈ। ਜੇ ਸਮਝ ਆਈ ਹੁੰਦੀ ਔਰ ਇੱਕ ਨੀਤੀ ਦੇ ਤਹਿਤ ਇਸ ਦੇ ਉੱਤੇ ਕੰਮ ਕੀਤਾ ਹੁੰਦਾ ਤੇ ਸ਼ਾਇਦ ਹੁਣ ਇਹ ਨਾ ਹੁੰਦਾ ਵੀ ਉਹਨਾਂ ਦਾ ਪ੍ਰਾਈਮ ਮਿਨਿਸਟਰ ਆਲਮੋਸਟ ਬੈਕ ਕਰਨ ਵਾਂਗ ਹੈ ਕਿ ਜੀ ਅਸੀਂ ਭਾਰਤ ਨਾਲ ਗੱਲਬਾਤ ਲਈ ਰਾਜ਼ੀ ਹਾਂ, ਨਿਆਂ ਸੰਗਤ ਮੁੱਦਿਆਂ ਤੇ ਹੋਏ ਜਿਹੜਾ ਉਹ ਸੀਰੀਅਸ ਗੱਲਬਾਤ ਹੋਏ ਤੇ ਉਹ ਜਿਵੇਂ ਜੁੱਤੀ ਦੀ ਨੋਕ ਤੇ ਨਕਾਰਦੇ ਨੇ ਕਿ ਪਹਿਲਾਂ ਆਪਣੇ ਆਪ ਤੁਸੀਂ ਇਹ ਗੱਲਾਂ IMF ਤੇ ਵਰਲਡ ਬੈਂਕ ਨੂੰ ਖੁਸ਼ ਕਰਨ ਲਈ ਕਰ ਰਹੇ ਹੋ, ਤੁਹਾਡੇ ਪੱਲੇ ਕੁਛ ਨਹੀਂ ਹੈ, ਪਹਿਲਾਂ ਆਪਣਾ ਘਰ ਸੁਧਾਰੋ, ਪਹਿਲਾਂ ਕ੍ਰਾਸ ਬਾਰਡਰ ਟੈਰਰਿਜ਼ਮ ਬੰਦ ਕਰੋ, ਪਹਿਲਾਂ ਇਹ ਕਰੋ। ਸੋ ਉਹ ਬਿਲਕੁਲ, ਲੇਕਿਨ ਜੇ ਇਹੀ ਗੱਲ ਪ੍ਰੋਪਰਲੀ ਸਮਝ ਆਈ ਹੁੰਦੀ ਔਰ ਇਸ ਤੇ ਕੰਮ ਕੀਤਾ ਹੁੰਦਾ ਤੇ ਸ਼ਾਇਦ ਫਿਰ ਇਸ ਕਿਸਮ ਦੀ ਜਿਹੜੀ ਹੀਣਤਾ ਦਾ ਉਹਨਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਇਹ ਉਹ ਨਾ ਫੇਸ ਕਰਦੇ। ਹੁਣ ਦੂਸਰਾ ਨੁਕਤਾ ਜਿਹੜਾ ਉਹਨਾਂ ਨੇ ਵੀ ਕਿਹਾ ਵੀ ਸ਼ਾਇਦ ਤੁਹਾਨੂੰ ਪਸੰਦ ਨਾ ਹੋਏ, ਉਹਨਾਂ ਨੇ ਕਿਹਾ in the August 1st program you spoke about the recent events in Haryana. My opinion about that is somewhat different. Maybe you and friends in general don't like that. Whatever is happening to the Muslims in India, in my opinion, should be worse. Because these Indian Muslims were more loyal to Shah than to the Shah. ਹੁਣ ਦੋਨੋਂ ਤਰ੍ਹਾਂ ਹੈ, ਇੱਕ ਅਮਿਤ ਸ਼ਾਹ ਹੈ ਵੀ ਇਹਦੇ ਨੇ, ਇੱਕ ਸ਼ਾਹਿਨਸ਼ਾਹ ਰੱਬ ਹੈ ਕਿ ਵੀ ਉਸ ਸੱਚ ਦੇ ਰਸਤੇ ਵੱਲ ਤੁਰਨ ਨਾਲੋਂ ਜ਼ਿਆਦਾ ਇਹ ਅਮਿਤ ਸ਼ਾਹ ਨੂੰ ਲਾਇਲ ਸੀ। ਉਹ ਸਿੰਬੋਲਿਜ਼ਮ ਹੈ। Indian Muslims were more loyal to the Shah than to the Shah. The cruelty that the Indian army has been doing to Kashmiri Muslims in India, never even a voice in favor of Kashmiris came out of the mouths of the Indian Muslims. ਕਿ ਜਿਹੜਾ ਜ਼ੁਲਮ ਭਾਰਤੀ ਫੌਜ ਕਸ਼ਮੀਰੀਆਂ ਤੇ ਕਰਦੀ ਰਹੀ ਔਰ ਅੱਜ ਵੀ ਕਰ ਰਹੀ ਹੈ ਵੀ ਇਹਨਾਂ ਭਾਰਤੀ ਮੁਸਲਮਾਨਾਂ ਦੇ ਮੂੰਹ ਚੋਂ ਕਦੇ ਇਹਨਾਂ ਨੇ ਇੱਕ ਲਫ਼ਜ਼ ਵੀ ਨਹੀਂ ਫੁੱਟਿਆ ਹੈ ਜੇ ਠੇਠ ਪੰਜਾਬੀ ਚ ਕਹਿਣਾ ਹੋਵੇ। From 1984 till now, whatever the Hindu imperialism did to the Sikh brothers, these Indian Muslims always supported the Indian imperialism. ਕਿ 84 ਤੋਂ ਲੈ ਕੇ ਜੋ ਸਿੱਖਾਂ ਨਾਲ ਹਿੰਦੂ ਬਸਤੀਵਾਦੀ ਬ੍ਰਿਟਿਸ਼ ਹਿੰਦੂ ਸਾਮਰਾਜਵਾਦੀ ਕਰ ਰਹੇ ਨੇ, ਇਹਨਾਂ ਨੇ ਕਦੇ ਸਿੱਖਾਂ ਦੇ ਹੱਕ 'ਚ ਵੀ ਕੋਈ ਲਫ਼ਜ਼ ਨਹੀਂ ਕਿਹਾ ਔਰ ਹਿੰਦੂ ਇੰਪੀਰੀਅਲਿਜ਼ਮ ਨੂੰ ਸਪੋਰਟ ਕੀਤਾ ਹੈ। However, it is obligatory on a Muslim to stop the hand of the oppressor. ਕਿ ਮੁਸਲਮਾਨਾਂ ਦੇ ਲਈ ਇਹ ਲਾਜ਼ਮ ਹੈ ਕਿ ਉਹ ਜ਼ਾਬਰ ਦਾ ਹੱਥ ਫੜ ਉਸ ਦੇ ਨੂੰ ਚੈਲੰਜ ਕਰਨ। These Indian Muslims will have to bear the consequences of their mistakes and their attitudes towards Hindu imperialism. ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ ਜਿਹੜਾ ਇਹ ਹਿੰਦੂ ਸਾਮਰਾਜਵਾਦੀਆਂ ਦੇ ਨਾਲ ਖੜੇ। ਪਹਿਲਾਂ ਤਾਂ ਰਾਸ਼ਿਦ ਇਕਬਾਲ ਜੀ ਜਿਹੜੀ ਗੱਲ ਤੁਸੀਂ ਕਹੀ ਹੈ ਇਹ ਗਲਤ ਨਹੀਂ ਹੈ, ਇਹ ਠੀਕ ਹੈ ਵੀ ਜਿਹੜਾ ਅਸੀਂ ਗਿਲਾ ਹੁੰਦਾ ਆਪਣਿਆਂ ਤਾਂ ਹੀ ਹੁੰਦਾ। ਔਰ ਮੇਰੇ ਇੱਕ ਬੜੇ ਨੋਨ ਸਰਕਲ ਦੀ ਬੱਚੀ ਜਿਹੜੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ 'ਚ ਲਾਅ ਕਰਦੀ ਸੀ, ਉਹਨੇ ਇੱਕ ਵਾਰ ਇਹ ਗੱਲ ਕਹੀ। ਉਹਨਾਂ ਨੇ ਕਿਹਾ ਕਿ ਜੀ ਮਤਲਬ ਜਿਹੜੇ ਹੁਣ ਉਹ ਜਾਮੀਆ ਮਿਲੀਆ ਇਸਲਾਮੀਆ ਦੇ ਵਿੱਚ ਕਸ਼ਮੀਰ ਤੋਂ ਵੀ ਜਿਹੜੇ ਨੇ ਮੁਸਲਮਾਨ ਮੁੰਡੇ ਕੁੜੀਆਂ ਪੜ੍ਹਦੇ ਨੇ, ਜ਼ਿਆਦਾ ਰੈਸਟ ਆਫ ਇੰਡੀਆ ਤੋਂ ਨੇ, ਮੁਸਲਮਾਨ ਜ਼ਿਆਦਾ ਨੇ।
ਉਹਨਾਂ ਨੇ ਕਿਹਾ ਜੀ ਉਹ ਕਿ ਵੀ ਇਹ ਜਿਹੜੇ ਬਾਕੀ ਰੈਸਟ ਆਫ ਇੰਡੀਆ ਵਾਲੇ ਨੇ ਉਹ ਈਵਨ ਜਿਹੜੇ ਕਸ਼ਮੀਰੀ ਮੁਸਲਮਾਨ ਬੱਚੀਆਂ ਲਾਅ ਕਰ ਰਹੇ ਜਾਮੀਆ ਮਿਲੀਆ ਚੋਂ ਉਹਨਾਂ ਦੇ ਨਾਲ ਹੇਟ ਕਰਦੇ ਨੇ। ਉਹ ਕਹਿੰਦੇ ਨੇ ਜੀ ਇਹ ਕਸ਼ਮੀਰੀ ਰੌਲਾ ਪਾਉਂਦੇ ਨੇ ਤੇ ਸਾਨੂੰ ਜੁੱਤੀਆਂ ਪੈਂਦੀਆਂ। ਮਤਲਬ ਉਦੋਂ ਇਹ ਅੱਜ ਤੋਂ 10 ਸਾਲ ਪੁਰਾਣੀ ਗੱਲ ਹੈ ਕਿ ਵੀ ਜੇ ਇਹ ਨਾ ਕਰਨ ਤਾਂ ਅਸੀਂ ਬੜੇ ਆਰਾਮ ਨਾਲ ਜਿਹੜਾ ਉਹ ਭਾਵੇਂ ਹਿੰਦੂ ਸਾਨੂੰ ਜੁੱਤੀਆਂ ਹੀ ਮਾਰਨ ਪਰ ਅਸੀਂ ਆਰਾਮ ਨਾਲ ਇਹਨਾਂ ਦੇ ਨਾਲ ਰਹੀਏ। ਸੋ ਉਹਨਾਂ ਨੇ ਔਰ ਮੇਰੇ ਲਈ ਇਹ ਬੜੀ ਇੱਕ ਸ਼ੌਕਿੰਗ ਗੱਲ ਸੀ ਕਿਉਂਕਿ ਅਸੀਂ ਇਹ ਸਮਝਦੇ ਸੀ ਕਿ ਵੀ ਚਲੋ ਕਈ ਵਾਰ ਡਰਦੇ ਆ ਬਿਆਨਬਾਜ਼ੀ ਨਹੀਂ ਕਰਦੇ ਪਰ ਅੰਦਰੋਂ ਉਹਨਾਂ ਨੂੰ ਜ਼ਰੂਰ ਹਮਦਰਦੀ ਹੋਣੀ ਚਾਹੀਦੀ ਹੈ ਕਿ ਵੀ ਇਹ ਕਸ਼ਮੀਰੀ ਨੇ ਮੁਸਲਮਾਨ ਜਿਹੜੇ ਖਲੋਤੇ ਨੇ ਜ਼ੁਲਮ ਦੇ ਖਿਲਾਫ। ਉਹਨਾਂ ਨੇ ਕਿਹਾ ਜੀ ਨਹੀਂ ਇਹ ਤਾਂ ਉਹਨਾਂ ਦੇ ਨੇੜੇ ਵੀ ਨਹੀਂ ਲੱਗਦੇ ਹੈ ਕਿ ਵੀ ਉਹ ਰਾਦਰ ਕਿਉਂਕਿ ਸਿੱਖ ਸਟੂਡੈਂਟਸ ਵੀ ਥੋੜੇ ਬਹੁਤ ਨੇ। ਉਹਨਾਂ ਨੇ ਕਿਹਾ ਜੀ ਜਿਹੜੇ ਕਸ਼ਮੀਰੀ ਮੁੰਡੇ ਕੁੜੀਆਂ ਨੇ ਉਹਨਾਂ ਦੀ ਜੇ ਕਲੋਜ਼ਨੈਸ ਯੂਨੀਵਰਸਿਟੀ 'ਚ ਪੜ੍ਹਦਿਆਂ ਨਾਲ ਉਹ ਸਿੱਖਾਂ ਦੇ ਨਾਲ ਕਿਉਂਕਿ ਉਹਨਾਂ ਨੂੰ ਸਿੱਖ ਹਮਦਰਦੀ ਕਰਦੇ ਨੇ ਉਹਨਾਂ ਦੇ ਨਾਲ ਕਿ ਵੀ ਕੀ ਹੈ ਤੇ ਉਹਨਾਂ ਨੂੰ ਵੀ ਲੱਗਦਾ ਕਿਉਂਕਿ ਉਹ ਖੁਦ ਫੌਜ ਦਾ ਜ਼ੁਲਮ ਦੇਖ ਰਹੇ ਨੇ ਤਾਂ ਉਹਨਾਂ ਨੂੰ ਵੀ ਸਮਝ ਆਇਆ ਵੀ ਸਿੱਖਾਂ ਦੇ ਨਾਲ ਕੀ ਹੋਇਆ ਤੇ ਕੀ ਹੋ ਰਿਹਾ। ਇਹ ਠੀਕ ਹੈ ਕਿ ਵੀ ਇਹ ਇੱਕ ਜਿਹੜੇ ਡਰ ਜਾਂ ਖੌਫ 'ਚ ਜਿਉਣ ਵਾਲੇ ਲੋਕ ਹੁੰਦੇ ਨੇ ਉਹ ਇਹ ਸਮਝਦੇ ਨੇ ਕਿ ਵੀ ਅਸੀਂ ਜਿੰਨੀ ਪੁੱਛ ਕਰਾਂਗੇ ਜਿਹੜਾ ਸਾਨੂੰ ਜੁੱਤੀਆਂ ਮਾਰ ਰਿਹਾ ਹੈ। ਔਰ ਗੁਲਾਮੀ ਹੋਰ ਕੀ ਹੁੰਦੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਵੱਡਾ ਹਿੱਸਾ ਭਾਰਤੀ ਮੁਸਲਮਾਨਾਂ ਦਾ ਉਹਨਾਂ ਨੇ ਗੁਲਾਮੀ ਕਬੂਲੀ ਹੋਈ ਹੈ। ਤੁਸੀਂ ਚੈਲੰਜ ਤਾਂ ਉਦੋਂ ਕਰਦੇ ਹੋ ਜਾਂ ਕਿਸੇ ਹੋਰ ਦੇ ਨਾਲ ਜਿਹੜਾ ਓਪਰੈਸਡ ਹੈ ਤਾਂ ਖਲੋਂਦੇ ਹੋ ਪਹਿਲਾਂ ਤੁਹਾਡੇ ਅੰਦਰ ਤੁਹਾਡੀ ਜ਼ਮੀਰ ਤਾਂ ਹੋਏ ਤਾਂ ਉਹਨਾਂ ਨੂੰ ਇਹ ਗਿਲਟ ਹੈ ਕਿਤੇ ਨਾ ਕਿਤੇ ਕਿ ਜੀ ਅਸੀਂ ਜਿਹੜਾ ਪਾਕਿਸਤਾਨ ਮੰਗਿਆ ਉਹ ਗਲਤੀ ਹੋਈ ਉਧਰ ਚਲੇ ਗਏ ਸਾਡੇ ਨਾਲ ਤਾਂ ਹੁਣ ਦੂਸਰੇ ਦਰਜੇ ਦੇ ਸ਼ਹਿਰੀ ਵਾਲਾ ਸਲੂਕ ਹੋਣਾ ਹੀ ਹੋਣਾ। ਕਸ਼ਮੀਰੀਆਂ 'ਚ ਕੰਪਲੈਕਸ ਨਹੀਂ ਔਰ ਇਸੇ ਲਈ ਉਹ ਲੜੇ ਵੀ ਨੇ ਅੱਜ ਵੀ ਉਹ ਖਲੋਤੇ ਹੋਏ ਨੇ। ਪਰ ਹੈਵਿੰਗ ਸੈਡ ਦੈਟ ਮੈਂ ਸਮਝਦਾ ਫਿਰ ਵੀ ਸਾਡਾ ਇਹ ਫਰਜ਼ ਹੈ ਕਿ ਕਈ ਵਾਰ ਜਿਵੇਂ ਸਿੱਖਾਂ 'ਚ ਵੀ ਇੱਕ ਤਬਕਾ ਜਿਨ੍ਹਾਂ ਨੂੰ ਇਹ ਲੱਗਦਾ ਜੀ ਬਾਹਰ ਬੈਠੇ ਸਿੱਖ ਖਾਲਿਸਤਾਨ ਦਾ ਨਾਂ ਲੈਂਦੇ ਨੇ ਨਾਅਰੇ ਲਾਉਂਦੇ ਨੇ ਇੱਥੇ ਸਾਨੂੰ ਜੁੱਤੀਆਂ ਪੈਂਦੀਆਂ ਨੇ ਉਹ ਇਹੀ ਕਹੀ ਜਾਣਗੇ ਜੀ ਬੰਦ ਕਰੋ ਇਸ ਨੂੰ ਕਿਉਂ ਸਾਨੂੰ ਤੁਸੀਂ ਕੁੱਟਵਾਉਂਦੇ ਹੋ। ਹੁਣ ਇਹ ਇੱਕ ਗੁਲਾਮ ਇਹ ਹਮੇਸ਼ਾ ਦੋ ਤਿੰਨ ਕਿਸਮ ਦੇ ਰਹਿਣੇ ਨੇ ਗੁਲਾਮੀ ਵਾਲੇ ਵੀ ਇੱਕ ਜੁੱਤੀਆਂ ਚੱਟਣ 'ਚ ਯਕੀਨ ਰੱਖਦੇ ਨੇ ਇਸ ਲਈ ਉਹਨਾਂ ਨੂੰ ਲੱਗਦਾ ਹੈ ਕਿ ਜੀ ਉਹ ਹਾਕਮਾਂ ਦੀ ਜਿੰਨੀ ਤੁਸੀਂ ਖੁਸ਼ਾਮਦ ਕਰੋ ਚਮਚਾਗਿਰੀ ਕਰੋ ਔਰ ਜਿਵੇਂ ਫਿਰ ਉਹ ਬਹੁਤ ਇੱਕ ਚਮਚੇ ਸਿੱਖਾਂ ਦਾ ਵੀ ਜਿਨ੍ਹਾਂ ਨੂੰ ਮੈਂ ਰੈਂਟਾ ਸਿੱਖ ਕਹਿੰਦਾ ਉਹ ਉਸ ਕਿਸਮ ਦਾ ਕਿਰਦਾਰ ਵਾਲੇ ਖੜੇ ਕੀਤੇ ਹੋਏ ਨੇ। ਉਹਨਾਂ 'ਚ ਡਿਪਲੋਮੈਟ ਵੀ ਨੇ ਉਹਨਾਂ ਦੇ ਵਿੱਚ ਕੌਂਸੂਲੇਟ ਵੀ ਨੇ ਉਹਨਾਂ 'ਚ ਹੋਰ ਜਦੋਂ ਵੀ ਤੁਸੀਂ ਕਿਤੇ ਦੇਖੋਗੇ ਇਸ ਕਿਸਮ ਦੇ ਨਾਂ ਸਾਹਮਣੇ ਆ ਜਾਣਗੇ। ਇੱਕ ਉਹ ਨੇ ਜਿਹੜੇ ਜੁੱਤੀ ਖਾ ਕੇ ਜਿਨ੍ਹਾਂ ਨੂੰ ਸਮਝ ਆਉਂਦੀ ਹੈ ਤੇ ਇੱਕ ਉਹ ਨੇ ਜਿਹੜੇ ਹਿੱਕ ਤਾਣ ਕੇ ਖਲੋਤੇ ਨੇ। ਸੋ ਮੈਂ ਸਮਝਦਾ ਵੀ ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਬਹੁਤ ਵਾਰ ਜਿਹੜੇ ਇਸ ਕਿਸਮ ਦੇ ਗੁਲਾਮੀ ਦੇ ਵਿੱਚ ਵੀ ਧੱਸੇ ਹੋਏ ਹੁੰਦੇ ਨੇ ਜੇ ਉਹਨਾਂ ਨੂੰ ਤੁਸੀਂ ਥੋੜਾ ਜਿਹੀ ਪੁਸ਼ ਦੇ ਕੇ ਉਹਨਾਂ ਦੀ ਔਕਾਤ ਯਾਦ ਕਰਾਓ ਜਾਂ ਕਈ ਵਾਰ ਦੁਸ਼ਮਣ ਦੇ ਸਾਹਮਣੇ ਜਿਹੜਾ ਉਹਨਾਂ ਦੇ ਸਾਹਮਣੇ ਜ਼ਲੀਲ ਹੁੰਦੇ ਆ ਪਤਾ ਨਹੀਂ ਕਿਹਦੀ ਅਣਖ ਜਾਗ ਪੈਣੀ ਹੈ ਤੇ ਸਾਡਾ ਇਹ ਫਰਜ਼ ਹੈ ਕਿ ਵੀ ਅਸੀਂ ਇਹੀ ਰੱਖੀਏ ਕਿ ਭਾਈ ਭਾਰਤ ਦੇ 20 ਕਰੋੜ ਮੁਸਲਮਾਨ 2 ਕਰੋੜ ਤੋਂ ਜ਼ਿਆਦਾ ਸਿੱਖ ਇਸੇ ਤਰ੍ਹਾਂ ਦਲਿਤ ਟਰਾਈਬਲਸ 20-25 ਮਿਲੀਅਨ ਜਿਹੜੇ ਨੇ ਈਸਾਈ ਅਸੀਂ ਇੱਕ ਟੁਗੇਦਰ ਫਰੰਟ ਦੇ ਤੌਰ ਤੇ ਕੰਮ ਕਰੀਏ। ਔਰ ਬਹੁਤ ਬਹੁਤ ਸ਼ੁਕਰੀਆ ਰਾਸ਼ਿਦ ਇਕਬਾਲ ਸਾਹਿਬ ਲਿਖਣ ਦੇ ਲਈ। ਜੀ ਡਾਕਟਰ ਸਾਹਿਬ ਇੱਥੇ ਲੈਣਾ ਬ੍ਰੇਕ ਫਿਊਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਵਿੱਚ ਸਿੱਖਾਂ ਨੇ ਇੱਕ ਵੱਡੀ ਮੱਲ ਮਾਰੀ ਹੈ ਔਰ 2017 ਵਿੱਚ ਕੁਈਨਜ਼ਲੈਂਡ
ਸਟੇਟ ਨੇ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ਜਾਂ ਉਹਨਾਂ ਨੂੰ ਸਕੂਲੋਂ ਚੱਕਣ ਵਾਲੇ ਪਿਤਾ ਜਾਂ ਦਾਦੇ ਦੇ ਕਿਰਪਾਨ ਸਮੇਤ ਸਕੂਲ ਅੰਦਰ ਆਉਣ ਤੇ ਪਾਬੰਦੀ ਲਾ ਦਿੱਤੀ ਸੀ। ਇੱਕ ਸਿੱਖ ਬੀਬੀ ਵਕੀਲ ਕਮਲਜੀਤ ਕੌਰ ਨੇ ਸਿੱਖ ਗੁਰਦੁਆਰਿਆਂ ਅਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਕੁਈਨਜ਼ਲੈਂਡ ਸੁਪਰੀਮ ਕੋਰਟ ਵਿੱਚ ਜਿਹੜੀ ਅਪੀਲ ਕੀਤੀ ਅਤੇ ਕੇਸ ਨੂੰ ਬੜੇ ਸੁਚੱਜੇ ਢੰਗ ਨਾਲ ਜਿਹੜਾ ਲੜਿਆ। ਸੋ ਕੁਈਨਜ਼ਲੈਂਡ ਜਿਹੜੀ ਸੁਪਰੀਮ ਕੋਰਟ ਨੇ ਸਿੱਖਾਂ ਦੇ ਧਾਰਮਿਕ ਹੱਕ ਦੇ ਤਹਿਤ ਕਿਰਪਾਨ ਪਹਿਨਣ ਨੂੰ ਜਾਇਜ਼ ਦੱਸਣ ਵਾਲਾ ਫੈਸਲਾ ਸੁਣਾਇਆ। ਸੋ ਅਸੀਂ ਆਸਟ੍ਰੇਲੀਆ ਵਾਸੀ ਸਿੱਖ ਸੰਗਤਾਂ ਅਤੇ ਦੁਨੀਆ ਭਰ ਵਿੱਚ ਜਿਹੜੀਆਂ ਵਸਦੀਆਂ ਸਿੱਖ ਸੰਗਤਾਂ ਨੂੰ ਇਸ ਯੂਨੀਕ ਜਿਹੜੀ ਹੈ ਕਾਮਯਾਬੀ ਦੀ ਮੁਬਾਰਕਬਾਦ ਦਿੰਦੇ ਆ। ਸੋ ਇਸ ਦੇ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਕਿਸੇ ਜ਼ਮਾਨੇ 'ਚ ਕਿਹਾ ਜਾਂਦਾ ਸੀ ਕਿ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ, ਤੇ ਜਦੋਂ ਸਿੱਖ ਕੌਮ ਦੇ ਸਾਹਮਣੇ ਚੈਲੰਜਸ ਆਏ ਤਾਂ ਫਿਰ ਇਹ ਫਰੇਜ਼ ਬਣ ਗਿਆ ਕਿ ਆਨੰਦਪੁਰ ਦੇ ਜੰਮਿਆਂ ਨੂੰ ਨਿਤ ਮਹਿਮਾ। ਸੋ ਜ਼ਾਹਰ ਹੈ ਕਿ ਚੈਲੰਜਸ ਸਾਡੇ ਸਾਰੇ ਇਤਿਹਾਸ ਦੇ ਲਗਭਗ ਪਿਛਲੀਆਂ 4 ਸਦੀਆਂ 'ਚ ਉੱਥੇ ਵੀ, ਤੇ ਜਦੋਂ ਅਸੀਂ ਡਾਇਸਪੋਰਾ 'ਚ ਲਗਭਗ 125 ਸਾਲ ਪਹਿਲਾਂ ਸਿੱਖ ਨਿਕਲੇ, ਭਾਵੇਂ ਉਹ ਮਲਾਇਆ 'ਚ ਆਏ, ਕੈਨੇਡਾ 'ਚ ਆਏ ਜਾਂ ਫਿਰ ਬਾਅਦ ਦੇ ਉਸ ਤੋਂ ਪਹਿਲਾਂ ਉਸੇ ਪੀਰੀਅਡ ਦੇ ਵਿੱਚ ਕੀਨੀਆ, ਯੁਗਾਂਡਾ, ਦੂਜੇ ਜਦੋਂ ਕਿ ਅਫਰੀਕਨ ਕੰਟੀਨੈਂਟ ਦੀ ਡਿਵੈਲਪਮੈਂਟ ਹੋਈ। ਸੋ ਹਰ ਥਾਂ ਸਾਡੀ, ਕਿਉਂਕਿ ਇੱਕ ਤਾਂ ਵਿਲੱਖਣ ਜੀਵਨ ਜਾਚ ਜੀ, ਸਾਡਾ ਗੁਰੂ ਗ੍ਰੰਥ ਸਾਹਿਬ ਤੇ ਇਤਕਾਦ, ਗੁਰਦੁਆਰੇ ਦੇ ਲਈ ਪਰਮਿਸ਼ਨ, ਫਿਰ 5 ਕਕਾਰੀ ਰੂਪ ਦੇ ਵਿੱਚ, ਫਿਰ ਖਾਸ ਤੌਰ ਤੇ ਜਦੋਂ ਤੁਸੀਂ ਨੌਕਰੀਆਂ ਲੈਣੀਆਂ ਨੇ, ਦਸਤਾਰ, ਕਿਰਪਾਨ, ਇਹ ਸਾਰੇ ਮੁੱਦੇ। ਔਰ ਜਿੱਥੇ ਜਿੱਥੇ ਸਿੱਖ ਗਏ ਹਰ ਥਾਂ ਉਹਨਾਂ ਨੇ ਜਿਹੜਾ ਇਹ ਹਰ ਹੱਕ ਜਿਹੜਾ ਲੜ ਕੇ ਲਿਆ। ਅਦਾਲਤੀ ਸਿਸਟਮ 'ਚ ਵੀ ਲੜੇ, ਜੇ ਅਦਾਲਤਾਂ 'ਚ ਫੇਲ ਹੋਏ ਫਿਰ ਪੋਲੀਟੀਕਲ ਲੌਬੀ ਦੇ ਨਾਲ ਆਏ, ਜੇ ਪੋਲੀਟੀਕਲ ਦੇ ਵਿੱਚ ਫੇਲ ਹੋਏ ਫਿਰ ਅਦਾਲਤਾਂ ਦਾ ਸਹਾਰਾ ਲਿਆ, ਜੇ ਐਗਜ਼ਿਸਟਿੰਗ ਕਾਨੂੰਨ ਇਨਸਾਫ ਨਹੀਂ ਸੀ ਦਿੰਦੇ ਫਿਰ ਪੋਲੀਟੀਕਲ ਲੌਬੀ ਰਾਹੀਂ ਨਵੇਂ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਔਰ ਦੂਸਰੇ ਜਿਉਂ-ਜਿਉਂ ਐਕਟ ਬਣਦੇ ਗਏ ਉਹਨਾਂ 'ਚੋਂ ਉਹ ਸਾਰੇ ਤੁਹਾਡੇ ਹੱਕ ਨਿਕਲਦੇ ਰਹੇ। ਔਰ ਇਹਦੇ 'ਚ ਈਵਨ ਇਹ ਨਹੀਂ ਹੈ ਕਿ ਵੀ ਹੁਣ ਜਦੋਂ ਅਸੀਂ ਆਸਟ੍ਰੇਲੀਆ ਜਾਂ ਹੋਰ ਮੁਲਕਾਂ ਦੀ ਗੱਲ ਕਰਦੇ ਹਾਂ ਜਿੱਥੇ ਡਿਵੈਲਪਮੈਂਟਸ ਇੱਕ ਡਿਫਰੈਂਟ ਰੁਖ ਦੇ ਵਿੱਚ ਅੱਜ ਨੇ, ਲੇਕਿਨ ਈਵਨ ਤੁਸੀਂ ਯੂਕੇ ਦੇ ਹਵਾਲੇ ਨਾਲ ਵੀ ਦੇਖੋਗੇ ਕਿ ਜਿੱਥੇ ਜਿਸ ਯੂਕੇ ਦੇ ਅੰਗਰੇਜ਼ਾਂ ਦੇ ਨਾਲ ਸਿੱਖਾਂ ਦਾ ਸੰਬੰਧ ਜਿਹੜਾ ਹੈ ਉਹ 19ਵੀਂ ਸਦੀ ਦਾ ਸੀ, ਔਰ ਕਿਵੇਂ ਉਹਨਾਂ ਨੇ ਸਿੱਖ ਫੌਜ ਜਿਹੜੀ ਆ ਉਹ ਵਰਤੀ ਵਰਲਡ ਵਾਰ 1, 2 ਦੇ ਵਿੱਚ, ਔਰ ਪੂਰਾ ਉਹਨਾਂ ਨੂੰ ਮਰਸਨਰੀ ਬਣਾ ਕੇ ਰੱਖਿਆ। ਪਰ ਜਦੋਂ ਤੁਸੀਂ ਉੱਥੇ ਵੀ ਦੇਖੋਗੇ ਸਿੱਖ ਬੱਚਿਆਂ ਦਾ ਦਸਤਾਰ ਦਾ ਹੱਕ, ਸਕੂਲ ਪੜ੍ਹਨ ਜਾਣ ਦੇ ਵੇਲੇ ਜਾਂ ਬੜੇ ਬੜੇ ਪੋਪੂਲਰ ਕੇਸ ਜਿਹੜੇ ਨੇ ਉਹ ਕੋਰਟ ਕੀਤੇ ਜਾਂਦੇ ਨੇ, ਜਿਹਦੇ ਲਈ ਫਿਰ ਜੇ ਉਹਨਾਂ ਦੇ ਐਗਜ਼ਿਸਟਿੰਗ ਲਾਅ ਤੁਹਾਨੂੰ ਜਿਹੜੇ ਨੇ ਉਹ ਧਰਮ ਤੇ ਆਧਾਰਿਤ ਨਹੀਂ ਸੀ ਕੋਈ ਦਿੰਦੇ, ਫਿਰ ਰੇਸ ਤੇ ਆਧਾਰਿਤ ਆਇਆ। ਜਿਵੇਂ ਹਾਊਸ ਆਫ ਲਾਰਡਸ ਦੇ ਵਿੱਚ ਜਦੋਂ ਇਹ ਪਾਸ ਹੁੰਦਾ ਕਿ ਸਿੱਖਸ ਆਰ ਆਲਮੋਸਟ ਏ ਸੈਪਰੇਟ ਰੇਸ, ਤੇ ਉਹਦੇ ਨਾਲ ਉਹ ਮੰਡੇਲਾ ਕਿ ਕੀ ਕੇਸ ਸੀ ਬੜਾ ਪੋਪੂਲਰ, ਮੈਨੂੰ ਉਹਦਾ ਯਾਦ ਨਹੀਂ ਆ ਰਿਹਾ, ਉਸ ਲੈਵਲ ਦੇ ਉੱਤੇ ਵੀ ਫਾਈਟਸ ਹੋਈਆਂ। ਕੈਨੇਡਾ, ਅਮਰੀਕਾ ਦੇ ਵਿੱਚ ਅਸੀਂ ਸਿਟੀਜ਼ਨਸ਼ਿਪ ਦੇ ਲਈ ਦੇਖਦੇ ਹਾਂ ਡਾਕਟਰ ਭਗਤ ਸਿੰਘ ਥਿੰਦ, ਜਿਹੜੇ ਹਾਲਾਂਕਿ ਫਸਟ ਵਰਲਡ ਵਾਰ ਦੇ ਵਿੱਚ ਪਰਪਲ ਹਾਰਟ ਜਿਹੜਾ ਆਨਰ ਹੁੰਦਾ ਉਹ ਉਹਨਾਂ ਨੇ ਜਿੱਤਿਆ ਸੀ, ਪਰ ਉਹਨਾਂ ਨੂੰ ਸਿਟੀਜ਼ਨਸ਼ਿਪ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਜੀ ਜਿਹੜਾ ਇੱਥੇ ਲਾਅ ਹੈ ਉਹ ਇਵੇਂ ਬਣਿਆ ਕਿ ਕਾਕੇਸ਼ੀਅਨਸ ਦੇ ਲਈ ਹੈ। ਔਰ ਇਸ ਕਿਸਮ ਦੇ ਚੈਲੰਜਸ ਬਾਕੀ ਜਿਹੜੇ ਛੋਟੇ ਮੋਟੇ ਲੈਵਲ ਤੇ ਨੌਕਰੀਆਂ 'ਚ ਡਿਸਕ੍ਰਿਮੀਨੇਸ਼ਨ, ਔਰ ਦੂਸਰਾ ਕਿਤੇ ਤੁਸੀਂ ਕੜਾ ਪਾਉਣ ਦਾ ਹੱਕ ਲੈ ਰਹੇ ਹੋ, ਕਿਤੇ ਤੁਸੀਂ ਹੋਰ 9/11 ਤੋਂ ਬਾਅਦ ਹੋਰ ਵੀ ਚੈਲੰਜਸ, ਹੇਟ ਕ੍ਰਾਈਮ, ਉਹਦੇ ਥੱਲੇ ਤੁਸੀਂ ਕਿੰਨੇ ਹੱਕ ਲਏ। ਲੇਕਿਨ ਜਿਹੜੀ ਸਿੱਖ ਦੀ ਮੈਂ ਹਮੇਸ਼ਾ ਇਹ ਦੇਖਦਾ ਹਾਂ ਕਿ ਵੀ ਕੱਲੀ ਜਿੰਦ ਸਾਰਾ ਤਖਤ ਹਜ਼ਾਰਾ, ਇਹ ਵੀ ਹਾਲ ਹੈ ਕਿ ਵੀ ਇੱਕ ਪਾਸੇ ਜਿਹੜੀ ਸਾਡੀ ਲੈਂਡ ਆਫ ਬਰਥ ਹੈ ਉੱਥੇ ਹੌਸਟਿਲਿਟੀ 4 ਸਦੀਆਂ ਦੀ ਪਾਵਰਫੁਲ ਰਜੀਮ, ਮੁਗਲ, ਦਰਾ ਖੈਬਰ ਪਾਰ ਤੋਂ ਆਉਣ ਵਾਲੇ ਹਮਲਾਵਰ, ਅਬਦਾਲੀ ਔਰ ਦੂਸਰੇ ਬ੍ਰਿਟਿਸ਼ ਕਲੋਨੀਅਲਸ, ਔਰ ਅੱਜ ਜਿਹੜੇ ਜਿਨ੍ਹਾਂ ਨੇ ਸਾਨੂੰ ਕ੍ਰਿਮੀਨਲ ਟ੍ਰਾਈਬਲ ਆਨੇ ਆ 75 ਸਾਲ ਪਹਿਲਾਂ, ਉਹ ਪਿਛਲੇ 4 ਦਹਾਕਿਆਂ ਦੇ ਵਿੱਚ ਟੋਟਲ ਵਾਰ ਵਿੱਢੀ ਹੋਈ ਹੈ। ਔਰ ਤੁਹਾਨੂੰ ਬਦਨਾਮ ਕਰਨ ਲਈ ਇੰਟਰਨੈਸ਼ਨਲੀ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੱਤਾ, ਨਾ ਹੀ ਜਾਣਦਾ। ਹੁਣ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਇਹਨਾਂ ਨੇ ਜਿਹੜਾ ਗੰਦ ਘੋਲਿਆ, ਡਿਪਲੋਮੈਟਿਕ ਨੈਗੇਟਿਵਿਟੀ ਕੀਤੀ ਯੂਕੇ ਨਾਲ, ਕੈਨੇਡਾ ਨਾਲ, ਆਸਟ੍ਰੇਲੀਆ ਨਾਲ, ਅਮਰੀਕਾ 'ਚ ਤਾਂ ਚਲੋ ਅਜੇ ਇਹਨਾਂ ਦਾ ਜ਼ੋਰ ਨਹੀਂ ਪਿਆ ਹੈ, ਪਰ ਦੂਸਰੀਆਂ ਥਾਵਾਂ ਤੇ ਇਹਨਾਂ ਨੇ ਪ੍ਰਭਾਵਿਤ ਵੀ ਕੀਤਾ। ਹੁਣ ਆਸਟ੍ਰੇਲੀਆ ਜਿੱਥੇ
ਸਿੱਖ ਪਾਪੂਲੇਸ਼ਨ ਬੜੀ ਤੇਜ਼ੀ ਨਾਲ ਵਧੀ ਹੈ ਪਿਛਲੇ ਸਾਲਾਂ 'ਚ, ਖਾਸ ਤੌਰ ਤੇ ਯੰਗਸਟਰ ਸਟੂਡੈਂਟਸ ਆਏ ਨੇ। ਇਸ ਵੇਲੇ ਕਰੀਬ 500,000 ਦੇ ਨੇੜੇ ਤੇੜੇ ਸਿੱਖ ਹੋਣਗੇ ਆਸਟ੍ਰੇਲੀਆ ਦੇ ਵਿੱਚ, ਜਿੱਥੇ ਉਹ ਪੰਥ ਪ੍ਰਸਤ ਨੇ। ਉੱਥੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਭਾਈ ਜਦੋਂ ਤੁਸੀਂ ਪਰਿਵਾਰਾਂ ਦੇ ਨਾਲ ਆ ਕੇ ਵੱਸਦੇ ਹੋ, ਬੱਚੇ ਬੱਚੀਆਂ ਨੇ ਤੁਹਾਡੇ ਸਕੂਲਾਂ 'ਚ ਜਾਣਾ ਹੈ, ਔਰ ਜਿਹੜੇ ਬਿਲਕੁਲ ਕਮਿਟਡ ਸਿੱਖ ਪਰਿਵਾਰ ਨੇ, ਜਿਹੜੇ ਬੱਚੇ ਬੱਚੀਆਂ ਨੂੰ ਜਿਹੜੀ ਉਸ ਵੇਲੇ ਸਾਡੀ ਨਿਰਧਾਰਤ ਉਮਰ ਹੈ 10-11 ਸਾਲ ਦੀ, ਜਿਵੇਂ ਪੁਰਾਣੀ ਜਨਰੇਸ਼ਨ ਵੇਲੇ ਹੁੰਦਾ ਸੀ ਵੀ ਉਹਨਾਂ ਨੂੰ ਅੰਮ੍ਰਿਤ ਛਕਾਉਣਾ, ਸੋ ਹੁਣ ਜਦੋਂ ਤੁਸੀਂ ਜੇ 11 ਸਾਲ ਦਾ ਬੱਚਾ ਬੱਚੀ ਅੰਮ੍ਰਿਤ ਛਕਦਾ ਹੈ ਤੇ ਜ਼ਾਹਰ ਹੈ ਕਿ ਉਹ 6ਵੀਂ ਦਾ ਸਟੂਡੈਂਟ ਹੋਏਗਾ। ਫਿਰ ਸਕੂਲਾਂ 'ਚ ਹਾਈ ਸਕੂਲ ਲੈਵਲ ਤੇ ਤੁਸੀਂ 5 ਕਕਾਰਾਂ ਦੇ ਨਾਲ ਜਾਣਾ। ਫਰਾਂਸ ਦਾ ਚੈਲੰਜ ਦਾ ਅਸੀਂ ਦੇਖਿਆ ਜਦੋਂ ਆਸਟੈਂਸਿਬਲ ਸਾਇੰਸ ਆਫ ਰਿਲੀਜਨ ਤੇ ਪਾਬੰਦੀ ਲਾਈ ਕਿ ਜੀ ਤੁਸੀਂ ਈਵਨ ਹੈੱਡ ਆਪਣਾ ਪਟਕਾ ਜਾਂ ਪੱਗ ਵੀ ਨਹੀਂ ਬੰਨ੍ਹ ਸਕਦੇ ਕਿਉਂਕਿ ਇਹ ਤੁਹਾਡੇ ਧਰਮ ਦੀ ਪਛਾਣ ਹੈ। ਸੋ ਹਰ ਥਾਂ ਅਸੀਂ ਕਿਤੇ ਵੀ ਲਾਈ ਡਾਊਨ ਨਹੀਂ ਕੀਤਾ ਹੈ। ਜੇ ਕਿਤੇ ਡਿਫੀਟ ਵੀ ਹੋਈ ਇੱਕ ਲੈਵਲ ਦੇ ਉੱਤੇ, ਹੁਣ ਭਾਵੇਂ ਫਰਾਂਸ ਵਾਲਿਆਂ ਦਾ ਜੋ ਮਰਜ਼ੀ, ਲੇਕਿਨ ਉਹ ਹਮੇਸ਼ਾ ਮੋਰਲੀ ਜਿਹੜੇ ਨੇ ਉਹ ਸਿੱਖਾਂ ਦੇ ਸਾਹਮਣੇ ਉਹਨਾਂ ਦੀ ਅੱਖ ਨੀਵੀਂ ਰਹੇਗੀ। ਯੂਨਾਈਟਿਡ ਸਿੱਖਸ ਨੇ ਉਹਨਾਂ ਕੇਸਿਸ ਨੂੰ, ਜਿਹੜੇ 2-3 ਕੇਸ ਫਰਾਂਸ ਦੇ ਸੀ, ਸ਼ਿੰਗਾਰਾ ਸਿੰਘ ਹੋਰਾਂ ਦਾ, ਦੂਸਰੇ, ਉਹ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਤੱਕ ਲੈ ਕੇ ਗਏ, ਉਹਨੂੰ ਜਿੱਤੇ। ਹਾਲਾਂਕਿ UN ਦੇ ਕੋਲ ਕੋਈ ਆਪਣੀ ਫੋਰਸ ਨਹੀਂ ਹੈ ਵੀ ਉਹਨੂੰ ਇੰਪਲੀਮੈਂਟ ਕਰੇ, ਪਰ ਅਸੀਂ UN ਲੈਵਲ ਦੇ ਉੱਤੇ ਉਹ ਕੇਸ ਜਿੱਤੇ ਹੋਏ ਨੇ। ਇਸੇ ਤਰ੍ਹਾਂ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਪਾਸ ਕੀਤੇ ਕਾਨੂੰਨ ਨੇ। ਜੇ ਹੁਣ UK ਦੇ ਵਿੱਚ ਮੋਟਰਸਾਈਕਲ ਜਾਂ ਦੂਸਰਿਆਂ ਦੇ ਉੱਤੇ ਉਹਨਾਂ ਨੇ ਪਾਬੰਦੀ ਲਾਈ, ਸਾਈਕਲਿੰਗ ਤੇ ਜੀ ਪੱਗ ਦੇ ਨਾਲ ਨਹੀਂ, ਹੈਲਮਟ ਤੇ ਕ੍ਰੈਸ਼ ਹੈਲਮਟ ਐਕਟ ਜਿਹੜਾ ਉੱਥੇ ਪਾਸ ਹੁੰਦਾ ਹੈ। ਕੈਨੇਡਾ 'ਚ ਵੀ ਕੁਝ ਥਾਵਾਂ ਦੇ ਉੱਤੇ ਐਗਜ਼ੈਂਪਸ਼ਨ ਲਈ ਹੈ। ਅਮਰੀਕਾ 'ਚ ਇੱਕ ਥਾਂ ਦੇ ਉੱਤੇ ਲੜਾਈ ਲੜੀ ਗਈ ਹੈ। ਹੁਣ ਮੈਂ ਜਿਸ ਕੇਸ ਦਾ ਜ਼ਿਕਰ ਕਰ ਰਿਹਾ ਕਿਉਂਕਿ ਆਸਟ੍ਰੇਲੀਆ ਇਸ ਵੇਲੇ ਸਾਡੇ ਵੱਡੇ ਰਾਡਾਰ ਤੇ ਹੈ ਪੋਲੀਟੀਕਲ ਖਾਲਿਸਤਾਨ ਦੇ ਐਕਟਿਵਿਜ਼ਮ ਦੇ ਲਿਹਾਜ਼ ਨਾਲ ਵੀ, ਔਰ ਇੰਡੀਅਨ ਸਿਸਟਮ, ਉਹਨਾਂ ਦੇ ਕੌਂਸੂਲੇਟ, ਉਹਨਾਂ ਦੇ ਹਾਈ ਕਮਿਸ਼ਨ ਪੂਰੀ ਤਰ੍ਹਾਂ ਉੱਥੇ ਇਨਵੋਲਵ ਨੇ। ਸਿੱਖਾਂ ਨੂੰ ਬਦਨਾਮ ਕਰਨ ਲਈ ਵੀ ਉਹਨਾਂ ਦੇ ਆਪਣੇ ਉਸ ਕਿਸਮ ਦੇ ਜਿਹੜੇ ਆ ਉਹਨਾਂ ਦਾ ਨੈਗੇਟਿਵ ਪ੍ਰੋਪੇਗੈਂਡਾ ਵੀ ਚੱਲਦਾ ਹੈ। ਕਈ ਵਾਰ ਉਹ ਮੇਨ ਸਟ੍ਰੀਮ ਮੀਡੀਆ 'ਚ ਵੀ ਕੋਈ ਨਾ ਕੋਈ ਨੈਗੇਟਿਵ ਸਟੋਰੀ ਪਲਾਂਟ ਕਰਵਾ ਦਿੰਦੇ ਨੇ। ਔਰ ਜ਼ਾਹਰ ਹੈ ਵੀ ਇਹਨਾਂ ਮੁਲਕਾਂ 'ਚ ਵੀ ਅਜੇ ਉਸ ਲੈਵਲ ਦੀ ਐਜੂਕੇਸ਼ਨ ਤਾਂ ਨਹੀਂ ਹੈ। ਹਾਲਾਂਕਿ ਸਾਡੀਆਂ ਜਥੇਬੰਦੀਆਂ ਨੇ ਐਫਰਟ ਵੀ ਕੀਤਾ, ਔਰ ਖਾਸ ਤੌਰ ਤੇ COVID-19 ਦੇ ਚੱਲਦਿਆਂ ਜਿੱਥੇ ਸਾਡੀ ਪਛਾਣ ਹੋਈ ਕਿ ਅਸੀਂ ਬਾਹਰ ਨਿਕਲੇ, ਆਸਟ੍ਰੇਲੀਆ 'ਚ ਵੀ ਜਿਹੜੀਆਂ ਵਾਈਲਡ ਫਾਇਰਸ ਨੇ ਔਰ ਦੂਸਰੇ ਨੇ ਫਲੱਡਸ ਨੇ, ਔਰ ਉਹਨਾਂ ਮੌਕਿਆਂ ਦੇ ਉੱਤੇ COVID-19 ਮੌਕੇ ਸਿੱਖਾਂ ਦੀ ਪਛਾਣ, ਉਹਦੇ ਥੱਲੇ ਉਹਨਾਂ ਨੂੰ ਨਵਾਜਿਆ ਵੀ ਗਿਆ ਅਵਾਰਡਸ ਨਾਲ ਵੀ, ਔਰ ਈਵਨ ਨਿਊਜ਼ੀਲੈਂਡ ਦੇ ਹਵਾਲੇ ਨਾਲ ਵੀ। ਹੁਣ ਜਿਹੜੀ ਖਬਰ ਅੱਜ ਪ੍ਰਮੁੱਖ ਤੌਰ ਦੇ ਉੱਤੇ ਉਹਨਾਂ ਦੇ ਮੀਡੀਆ ਔਰ ਉਹਨਾਂ ਦੇ ਲੋਕਲ ਵੀ ਜਿਹੜਾ ਮੀਡੀਆ 'ਚ ABC ਨਿਊਜ਼ ਹੈ ਉਹਨਾਂ ਦੀ ਹੈ, ਸਿੱਖ ਕੁਈਨਜ਼ਲੈਂਡਰਸ ਅਲਾਉਡ ਟੂ ਕੈਰੀ ਸੈਰੇਮੋਨੀਅਲ ਨਾਈਵਸ ਇਨ ਸਕੂਲਸ ਆਫਟਰ ਕੋਰਟ ਰੂਲਿੰਗ। ਹੁਣ ਇਸ ਖਬਰ ਦਾ ਬੇਸ, ਜੇ ਇਸ ਖਬਰ ਨੂੰ ਅਸੀਂ ਦੇਖਣਾ ਵੀ ਇਹ ਕਿੰਨੀ ਵੱਡੀ ਵਿਕਟਰੀ ਹੈ, ਤੇ ਸਾਨੂੰ 6 ਸਾਲ ਪਹਿਲਾਂ ਜਾਣਾ ਪਏਗਾ। ਜਿਹੜਾ ਆਸਟ੍ਰੇਲੀਆ ਦਾ ਸੂਬਾ ਕੁਈਨਜ਼ਲੈਂਡ ਹੈ ਉਸ ਦਾ ਪ੍ਰੋਮੀਨੈਂਟ ਟਾਊਨ ਬ੍ਰਿਸਬੇਨ, ਜਦੋਂ ਅਸੀਂ ਖਾਲਿਸਤਾਨ ਰੈਫਰੈਂਡਮ ਦੀ ਵੀ ਗੱਲ ਕੀਤੀ ਕਿ ਮੈਲਬਰਨ, ਬ੍ਰਿਸਬੇਨ ਔਰ ਸਿਡਨੀ, ਸੋ ਬ੍ਰਿਸਬੇਨ ਦੇ ਵਿੱਚ ਸਾਈਜ਼ੇਬਲ ਸਿੱਖ ਪਾਪੂਲੇਸ਼ਨ ਹੈ। ਹੁਣ ਤਾਂ ਹੋਰ ਵੀ ਜ਼ਿਆਦਾ ਕੁਈਨਜ਼ਲੈਂਡ 5-6 ਸਾਲ ਦੇ ਵਿੱਚ ਹੋਰ ਵੀ ਹੋਈ ਹੈ। ਪਰ ਉੱਥੇ ਜਿਹੜਾ ਹੈ 30 ਅਗਸਤ 2017 ਨੂੰ ਸਟੇਟ ਨੇ ਇਹ ਬੈਨ ਲਾ ਦਿੱਤਾ ਸੀ ਕਿ ਬਈ ਕੋਈ ਵੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਕਿਰਪਾਨ ਪਾ ਕੇ, ਜਿਹੜੇ ਖਾਸ ਤੌਰ ਤੇ ਸਿੱਖ ਬੱਚਿਆਂ ਲਈ ਉਹਦੇ ਉੱਤੇ ਪਾਬੰਦੀ ਸੀ। ਔਰ ਉਹ ਘਟਨਾ ਜਿਹਨੂੰ ਨਾ ਉਸ ਵੇਲੇ ਦੇ ਮੀਡੀਆ ਨੇ ਬੜਾ ਨੈਗੇਟਿਵਲੀ ਵੀ ਪੋਰਟਰੇ ਕੀਤਾ ਕਿ ਬੱਚੇ ਨੂੰ ਸਕੂਲੋਂ ਛੁੱਟੀ ਹੋਈ ਤੇ ਉਹਦਾ ਦਾਦਾ ਜਿਹੜਾ ਹੈ ਉਹਨੂੰ ਲੈਣ ਆਇਆ। ਜ਼ਾਹਰ ਹੈ ਦਾਦਾ ਅੰਮ੍ਰਿਤਧਾਰੀ ਸਿੰਘ ਸੀ, ਉਹਨੇ ਕਿਰਪਾਨ ਉੱਤੋਂ ਦੀ ਪਾਈ ਹੋਈ ਸੀ। ਸੋ ਉਸ ਕੇਸ ਨੂੰ ਆਧਾਰ ਬਣਾ ਕੇ ਜਿਹੜਾ, ਔਰ ਆਲਰੇਡੀ ਕਿਉਂਕਿ ਸਟੇਟਸ ਦਾ ਤਾਂ ਹਮੇਸ਼ਾ ਹੀ ਇੱਕ ਪੇਰੈਂਟਸ ਦੇ ਵਿੱਚ ਵੀ ਫੀਅਰ ਹੁੰਦਾ ਹੈ ਜੀ ਵੈਪਨ ਹੈ, ਬੱਚੇ ਲੜ ਨਾ ਪੈਣ, ਦੂਜਾ ਨਾ ਹੋਏ। ਸੋ ਇਹ 6 ਸਾਲ ਪਹਿਲਾਂ ਇਹ ਕੁਈਨਜ਼ਲੈਂਡ ਜਿਹੜੀ ਸਟੇਟ ਹੈ ਉਹਨੇ ਬੈਨ ਲਾ ਦਿੱਤਾ। ਹੁਣ ਇੱਕ ਤਾਂ ਸੀ ਕਿ ਜੀ ਸਟੇਟ ਨੇ ਬੈਨ ਲਾ ਦਿੱਤਾ, ਤੇ ਹੁਣ ਜਿਵੇਂ ਕਈ ਥਾਂ ਤੇ ਹੁੰਦਾ ਜੀ ਉਹ ਧਾਗੇ 'ਚ ਪਰੋ ਕੇ ਇੱਕ ਉਹ ਪਾਲੋ ਕਿਰਪਾਨ ਨਿੱਕੀ ਜਿਹੀ ਅੱਧੇ ਇੰਚ ਦੀ, ਲੇਕਿਨ ਉੱਥੇ ਬੀਬੀ ਕਮਲਜੀਤ ਕੌਰ ਨੇ, ਅਟਰਨੀ ਬ੍ਰਿਸਬੇਨ 'ਚ, ਉਹਨਾਂ ਨੇ ਗਿਵ ਅਪ ਨਹੀਂ ਕੀਤਾ। ਇਨ ਦਾ ਮੀਨ ਟਾਈਮ ਜਦੋਂ ਕਿ ਸਟੇਟ ਦਾ ਬੈਨ ਸੀ, ਉਸ ਤੋਂ ਬਾਅਦ ਕੋਈ ਹੋਰ ਐਕਟ ਜਿਹਦੇ 'ਚ ਕਿ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਤੇ ਬੇਸਡ ਨਵਾਂ ਕਾਨੂੰਨ, ਉਹਦਾ ਉਹਨਾਂ ਨੇ ਆਧਾਰ ਬਣਾਇਆ ਕਿ ਭਾਈ ਇਹ ਤਾਂ ਸਿੱਖਾਂ ਦੇ ਮੁੱਢਲੇ ਧਾਰਮਿਕ ਜਿਹੜਾ ਉਹ
ਆਰਟੀਕਲ ਆਫ ਫੇਥ ਹੈ ਔਰ ਉਹਨਾਂ ਨੇ ਉਹਦੇ ਆਧਾਰ ਦੇ ਉੱਤੇ ਹਾਇਰ ਕੋਰਟ ਦੇ ਵਿੱਚ ਜਿਹੜਾ ਉਹਨਾਂ ਦਾ ਸੁਪਰੀਮ ਕੋਰਟ ਹੈ ਕੁਈਨਜ਼ਲੈਂਡਸ ਦਾ, ਉਹਦੇ 'ਚ ਉਹਨਾਂ ਨੇ ਅਪੀਲ ਪਾਈ। ਔਰ ਅੱਜ ਜਦੋਂ ਅਸੀਂ ਇਸ ਮੀਡੀਆ ਦੀ ਖਬਰ ਨੂੰ ਡਿਸਕਸ ਕਰ ਰਹੇ ਕਿ ਇਹ ਜਿੱਤ ਹੋਈ ਹੈ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਧਾਰਮਿਕ ਤੌਰ ਦੇ ਉੱਤੇ ਸਿੱਖਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ। ਹੁਣ ਇਹ ਹੈ ਖਬਰ ਦਾ ਆਧਾਰ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਕੁਈਨਜ਼ਲੈਂਡ ਸੁਪਰੀਮ ਕੋਰਟ ਹੈਜ਼ ਰੂਲਡ that the ban is unconstitutional under the Racial Discrimination Act। ਇਹ ਉਸ ਤੋਂ ਬਾਅਦ ਆਇਆ ਐਕਟ, ਰੇਸ਼ੀਅਲ ਡਿਸਕ੍ਰਿਮੀਨੇਸ਼ਨ ਐਕਟ। ਇਹਦੇ ਆਧਾਰ ਤੇ ਉਹਨਾਂ ਨੇ ਫੈਸਲਾ ਸੁਣਾਇਆ। ਉਹਨਾਂ ਨੇ ਕਿਉਂਕਿ ਬੀਬੀ ਕਮਲਜੀਤ ਕੌਰ ਸਟੇਟ ਗਵਰਨਮੈਂਟ ਨੂੰ ਕੋਰਟ 'ਚ ਲੈ ਗਈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਜਿਹੜੀ ਪਾਬੰਦੀ ਲਾਈ ਹੈ ਇਹ ਲਾਈ ਹੈ ਵੈਪਨਸ ਐਕਟ ਦੇ ਥੱਲੇ, ਲੇਕਿਨ ਜਿਹੜਾ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਐਕਟ ਹੈ ਉਹ ਸਾਨੂੰ ਹੱਕ ਦਿੰਦਾ ਹੈ ਔਰ ਕੋਰਟ ਨੇ ਜਿਹੜਾ ਹੈ ਉਸ ਦੇ ਉੱਤੇ ਜਿਹੜਾ ਇਹ ਆਪਣਾ ਫੈਸਲਾ ਸੁਣਾਇਆ। ਔਰ ਇਹ ਮਿਸਟਰ ਅਟਵਾਲ ਦਾ ਇਹ ਕੇਸ ਸੀ, ਮਿਸਿਸ ਅਟਵਾਲ ਦਾ ਲਾਇਰ ਕਲੀਅਰ ਕੋਲਸ, ਉਹਨੇ ਇਹ ਕਿਹਾ ਕਿ ਕੋਰਟ ਹੈਡ ਅ ਡਿਫਿਕਲਟ ਟਾਸਕ ਟੂ ਬੈਲੈਂਸ the human rights of individuals to practice their religion and express their faith with the human rights of student and teacher safety। ਹੁਣ ਦੋਨੋਂ ਹੋ ਗਏ ਜੀ, ਜੇ ਇੱਕ ਦਾ ਹਿਊਮਨ ਰਾਈਟ ਹੈ ਜਾਂ ਰਿਲੀਜੀਅਸ ਰਾਈਟ ਹੈ ਪ੍ਰੈਕਟਿਸ ਕਰਨ ਦਾ ਤੇ ਦੂਜੇ ਦਾ ਰਾਈਟ ਸੇਫਟੀ ਦਾ ਉਹਦਾ, ਔਰ ਕੋਰਟ ਨੇ ਇਹਨੂੰ ਕਿਵੇਂ ਬੈਲੈਂਸ ਕਰਨਾ ਹੈ। ਔਰ ਉਹਨਾਂ ਨੇ ਕਿਹਾ ਵੀ ਕੋਰਟ ਦੇ ਫੈਸਲੇ ਤੋਂ ਬਹੁਤ ਖੁਸ਼ ਨੇ ਔਰ ਉਹਨਾਂ ਨੇ ਕਿਹਾ ਟੁਡੇ ਮਾਰਕਸ ਦਾ ਡੇ that members of Sikh faith can practice their faith and positively participate without discrimination as proud members of the local school communities। ਔਰ ਕੋਰਟ ਨੇ ਜਿਹੜਾ ਇਹ ਸਾਰੇ ਦੇ ਉੱਤੇ ਦਿੱਤਾ, ਉਹਨਾਂ ਨੇ ਇਸ ਨੂੰ ਕਿਹਾ ਕਿ ਵੀ ਇਹ ਵਾਕਈ ਡਿਸਕ੍ਰਿਮੀਨੇਟਰੀ ਹੈ। ਕਿਰਪਾਨ ਦੇ ਉੱਤੇ ਬਲੈਂਕਟ ਬੈਨ ਲਾਉਣਾ। 3 ਜੱਜਾਂ ਦਾ ਇਹ ਪੈਨਲ ਸੀ ਕੋਰਟ ਆਫ ਅਪੀਲ ਔਰ ਉਹਨਾਂ ਨੇ ਜਿਹੜਾ ਡਿਸੀਜਨ ਦਿੱਤਾ ਉਹਨੇ ਸਟੇਟ ਦੇ ਫੈਸਲੇ ਨੂੰ ਬਦਲ ਕੇ ਰੱਖ ਦਿੱਤਾ। ਔਰ ਇਹ ਕਿਉਂਕਿ ਜਿਹੜਾ ਬੈਨ ਸੀ ਇਹ ਕੁਈਨਜ਼ਲੈਂਡ ਵੈਪਨਸ ਐਕਟ 1990 ਦੇ ਥੱਲੇ ਸੀ, ਜਿਹਦੇ 'ਚ ਕਿ ਨਾਈਵਸ ਪਬਲਿਕ ਪਲੇਸਿਸ ਤੇ ਜਾਣ ਤੇ ਪਾਬੰਦੀ ਸੀ ਔਰ ਅੱਗੇ ਸੈਕਸ਼ਨ ਵਗੈਰਾ ਜਿਹੜਾ ਟੈਕਨੀਕਲ ਪਾਰਟ ਹੁੰਦਾ ਉਸ ਦੀ ਗੱਲ ਹੈ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਔਰ ਮਾਣ ਹੈ ਕਿ ਇਹ ਫੈਸਲਾ ਹੱਕ 'ਚ ਆਇਆ। ਇਸ ਦਾ ਆਧਾਰ ਫਿਰ ਦੂਸਰੀਆਂ ਸਟੇਟਾਂ 'ਚ ਵੀ ਬਣੇਗਾ, ਦੂਸਰੀਆਂ ਥਾਵਾਂ 'ਤੇ ਵੀ ਬਣੇਗਾ ਔਰ ਸਾਡੇ ਨੋਟਿਸ 'ਚ ਇਹ ਵੀ ਲਿਆਂਦਾ ਗਿਆ ਕਿ ਇਸ ਤਰ੍ਹਾਂ ਦਾ ਇੱਕ ਜਿਹੜਾ ਕਿਰਪਾਨ ਬੈਨ ਸਕੂਲਾਂ ਦੇ ਵਿੱਚ ਕੇਸ ਨਿਊ ਸਾਊਥ ਵੇਲਸ 'ਚ ਹੈ, ਸਿਡਨੀ 'ਚ ਸਿਡਨੀ ਜਿਹੜੀ ਨਿਊ ਸਾਊਥ ਵੇਲਸ ਹੈ ਉੱਥੇ ਉਹ ਆਲਰੇਡੀ ਬੈਨ ਲੱਗਾ ਹੋਇਆ ਔਰ ਉੱਥੇ ਜਿਹੜੀਆਂ ਆਰਡਰਡ ਸਿੱਖ ਆਰਗੇਨਾਈਜੇਸ਼ਨਸ ਨੇ ਯੂਨਾਈਟਿਡ ਸਿੱਖਸ ਦੀ ਅਗਵਾਈ ਦੇ ਵਿੱਚ ਸਟੇਟ ਗਵਰਨਮੈਂਟ ਦੇ ਖਿਲਾਫ ਕੇਸ ਲੜ ਰਹੀਆਂ ਨੇ। ਔਰ ਇਹ ਜਿਹੜਾ ਇਸ ਵੇਲੇ ਕਿਉਂਕਿ ਮੇਜਰ ਗੁਰਦੁਆਰਾ ਕਮੇਟੀ ਸਿਡਨੀ ਦੇ ਇਹਦਾ ਹਿੱਸਾ ਨੇ ਔਰ ਇਹ ਫੈਸਲਾ ਜਿਹੜਾ ਕਿ ਆਇਆ ਕੁਈਨਜ਼ਲੈਂਡਰਸ ਦੇ ਹੱਕ ਦੇ ਵਿੱਚ ਸਿੱਖਾਂ ਦੇ, ਇਹ ਪ੍ਰਭਾਵਿਤ ਕਰੇਗਾ ਕਿਉਂਕਿ ਇਸ ਦੇ ਥੱਲੇ ਫਿਰ ਜਦੋਂ ਵੀ ਤੁਸੀਂ ਕਿਸੇ ਥਾਂ ਅਪੀਲ ਕਰਦੇ ਹੋ ਤੇ ਤੁਸੀਂ ਉਹਦੇ ਨਾਲ ਪ੍ਰੈਸੀਡੈਂਟ, ਜਦੋਂ ਅਸੀਂ ਕਹਿੰਦੇ ਹਾਂ ਪ੍ਰੈਸੀਡੈਂਟ ਸੈਟਿੰਗ ਕੇਸ ਹੈ। ਸੋ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਨੂੰ, ਖਾਸ ਤੌਰ ਤੇ ਭੈਣ ਜੀ ਕਮਲਜੀਤ ਕੌਰ ਜਿਨ੍ਹਾਂ ਨੇ ਐਫਰਟ ਕੀਤਾ, ਗੁਰਦੁਆਰਾ ਕਮੇਟੀਆਂ ਔਰ ਸਿੱਖ ਜਥੇਬੰਦੀਆਂ ਜਿਨ੍ਹਾਂ ਨੇ ਸਾਥ ਸਹਿਯੋਗ ਦਿੱਤਾ ਔਰ ਜ਼ਾਹਰ ਹੈ ਕਿ ਉਹਨਾਂ ਦਾ ਅਦਾਲਤੀ ਸਿਸਟਮ 3 ਜੱਜਾਂ ਦਾ ਜਿਹੜਾ ਬੈਂਚ ਹੈ ਜਿਨ੍ਹਾਂ ਨੇ ਬਿਲਕੁਲ ਜਿਹੜਾ ਹੱਕ ਬੇਸਡ ਫੈਸਲਾ ਦਿੱਤਾ ਹੈ, ਉਹਨਾਂ ਸਾਰਿਆਂ ਦਾ ਸ਼ੁਕਰੀਆ ਵੀ ਅਦਾ ਕਰਦੇ ਔਰ ਮੁਬਾਰਕਬਾਦ ਵੀ ਦਿੰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਕਿ ਮੀਡੀਆ ਰਿਪੋਰਟਾਂ ਅਨੁਸਾਰ UK ਦੇ ਸਿੱਖ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ
에ਅਰਪੋਰਟ ਤੇ 2 ਘੰਟੇ ਜਿਹੜਾ ਰੋਕੀ ਰੱਖਿਆ ਗਿਆ ਅਤੇ ਅਧਿਕਾਰੀਆਂ ਵੱਲੋਂ ਪੁੱਛਗਿੱਛ ਕੀਤੀ ਗਈ। ਸੋ ਇਹ ਵਰਤਾਰਾ ਦੱਸਦਾ ਹੈ ਕਿ ਭਾਰਤੀ ਸਟੇਟ ਦੀ ਸਿੱਖ ਕੌਮ ਦੇ ਖਿਲਾਫ ਵਿੱਢੀ ਗਈ ਟੋਟਲ ਵਾਰ ਦਾ ਮਤਲਬ ਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਉਹ ਆਪਾਂ ਐਂਡ ਦੇ ਵਿੱਚ ਲਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਆਲਮੋਸਟ ਸਾਰੇ ਹੀ ਭਾਰਤ ਦਾ ਕੌਮੀ ਮੀਡੀਆ, ਦਰਬਾਰੀ ਮੀਡੀਆ, ਸਰਕਾਰੀ ਮੀਡੀਆ, ਗੋਦੀ ਮੀਡੀਆ, ਜੋ ਮਰਜ਼ੀ ਨਾਂ ਇਹਨਾਂ ਨੂੰ ਦੇ ਦਿਓ, ਔਰ ਸੋਸ਼ਲ ਮੀਡੀਆ ਉਹਦੇ ਤੇ ਖਬਰ ਬੜੀ ਪ੍ਰੋਮੀਨੈਂਸ ਦੇ ਨਾਲ ਲੱਗੀ ਚੱਲੀ ਕਿ ਯੂਕੇ ਦੇ ਸਿੱਖ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਜਦੋਂ ਉਹ ਸਵੇਰੇ 9 ਵਜੇ ਦੇ ਕਰੀਬ ਅੰਮ੍ਰਿਤਸਰ ਏਅਰਪੋਰਟ ਤੇ ਉਤਰੇ ਤੇ ਉਹਨਾਂ ਨੂੰ 2 ਘੰਟੇ ਤੋਂ ਜ਼ਿਆਦਾ ਸਮਾਂ ਰੋਕ ਲਿਆ ਗਿਆ, ਪੁੱਛਗਿੱਛ ਕੀਤੀ ਗਈ। ਉਹਨਾਂ ਦੇ ਜਿਹੜੇ ਅੱਡ-ਅੱਡ ਮਹਿਕਮਿਆਂ ਦੇ ਅਧਿਕਾਰੀ ਨੇ ਕੀ ਪੁੱਛਗਿੱਛ ਕੀਤੀ ਗਈ ਇਹ ਤਾਂ ਅਜੇ ਸਾਹਮਣੇ ਨਹੀਂ ਆਇਆ। ਜ਼ਾਹਰ ਹੈ ਵੀ ਇਹ ਹਰਾਸਮੈਂਟ ਦੇ ਦਾਇਰਾ ਕਾਰ 'ਚ ਹੀ ਆਉਂਦਾ ਹੈ। ਔਰ ਤਨਮਨਜੀਤ ਸਿੰਘ ਢੇਸੀ ਜਿਹੜੇ ਨੇ ਵੋਕਲ ਸਿੱਖ MP ਜਿਹੜੇ ਦੋ, ਬੀਬੀ ਪ੍ਰੀਤ ਕੌਰ ਗਿੱਲ ਔਰ ਤਨਮਨਜੀਤ ਸਿੰਘ ਢੇਸੀ, ਇਹਨਾਂ ਨੇ ਕਿਸਾਨ ਮੂਵਮੈਂਟ ਦੇ ਵੇਲੇ ਵੀ ਆਵਾਜ਼ ਚੁੱਕੀ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ। ਜੱਗੀ ਜੌਲ ਦਾ ਮੁੱਦਾ ਜਿਹਦੇ 'ਚ 140 ਦੇ ਕਰੀਬ ਮੈਂਬਰਸ ਪਾਰਲੀਮੈਂਟ ਨੇ ਜਿਹੜਾ ਉਹ ਪ੍ਰਾਈਮ ਮਿਨਿਸਟਰ ਨੂੰ ਅਪੀਲ ਕੀਤੀ ਸੀ ਕਿ ਭਾਈ ਉਹਨੂੰ ਇਲੀਗਲ ਡਿਟੈਂਸ਼ਨ 'ਚ ਰੱਖਿਆ ਹੋਇਆ, ਚਾਰਜ ਸ਼ੀਟ ਉਹਦੇ 'ਚ ਵੀ ਉਹਨਾਂ ਦਾ ਪ੍ਰਮੁੱਖ ਰੋਲ ਸੀ। ਔਰ ਜਦੋਂ 18 ਮਾਰਚ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਉਸ ਡਰਾਮੇ ਨਾਲ ਪੰਜਾਬ 'ਚ ਇੰਟਰਨੈਟ ਬੰਦ ਕੀਤਾ ਗਿਆ, ਫੜੋ ਫੜੀ ਹੋਈ, ਉਦੋਂ ਵੀ ਇਹਨਾਂ ਨੇ ਆਵਾਜ਼ ਚੁੱਕੀ। ਸੋ ਜ਼ਾਹਰ ਹੈ ਕਿ ਵੀ ਔਰ ਉਹਨਾਂ ਦਾ ਕਿਸਾਨ ਮੂਵਮੈਂਟ 'ਚ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਦੇਖਦੇ ਆ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਨੇ ਪਿੱਛੇ ਜੇ ਸੱਦ ਕੇ ਅਵਾਰਡ ਵੀ ਦਿੱਤਾ ਸੀ। ਸੋ ਇਹ ਨਹੀਂ ਹੈ ਵੀ ਤਨਮਨਜੀਤ ਸਿੰਘ ਢੇਸੀ ਪਹਿਲੀ ਵਾਰ ਪੰਜਾਬ ਜਾ ਰਹੇ ਸੀ ਜਾਂ ਪੰਜਾਬ ਗਏ, ਪਿਛਲੇ ਪੀਰੀਅਡ 'ਚ ਵੀ ਗਏ। ਉਹਨਾਂ ਦੇ ਪਿੱਛੇ ਜੇ ਆਪਣੇ ਪਰਿਵਾਰ ਨਾਲ, ਬੱਚਿਆਂ ਦੇ ਨਾਲ ਵੀ ਉਹਨਾਂ ਦੀਆਂ ਤਸਵੀਰਾਂ ਦਰਬਾਰ ਸਾਹਿਬ ਔਰ ਦੂਸਰੀ ਥਾਵਾਂ ਤੇ ਜਿਹੜੀਆਂ ਨੇ ਉਹ ਨਜ਼ਰ ਆਈਆਂ। ਬਿਲਕੁਲ। ਹੁਣ ਇਸ ਮੌਕੇ ਦੇ ਉੱਤੇ ਉਹ ਕੀ ਮੈਸੇਜ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਹਰਾਸ ਕਰਕੇ, ਰੋਕ ਕੇ, ਇਹ ਜਾਣਦਿਆਂ ਹੋਇਆਂ ਵੀ ਕਿ ਭਾਈ ਉਹਨਾਂ ਦੇ ਕੋਲ ਜਿਹੜਾ ਉਹ ਡਿਪਲੋਮੈਟਿਕ ਟਾਈਪ ਬਣ ਜਾਂਦਾ ਜਦੋਂ ਤੁਸੀਂ ਇਲੈਕਟਡ ਅਫੀਸ਼ੀਅਲ ਹੁੰਦੇ ਹੋ ਜਾਂ ਤੁਸੀਂ ਵੀਜ਼ਾ ਦਿਓ ਨਾ। ਬਿਲਕੁਲ। ਜੇ ਵੀਜ਼ਾ ਦਿੱਤਾ ਹੈ ਔਰ ਉਹ ਆ ਰਹੇ ਨੇ, ਸਿਰਫ ਉਹ ਇਹੀ ਮੈਸੇਜ ਦੇਣਾ ਚਾਹੁੰਦੇ ਨੇ। ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਜਿਹੜੀ ਟੋਟਲ ਵਾਰ ਸਿੱਖਾਂ ਦੇ ਖਿਲਾਫ ਵਿੱਢੀ ਹੋਈ ਹੈ, ਉਹ ਦੁਨੀਆ ਦੀ ਹਰ ਨੁੱਕਰ 'ਚ ਜਿਹੜਾ ਬੈਠਾ ਸਿੱਖ ਹੈ ਉਹਨੂੰ ਉਹ ਪਿੰਚ ਕਰਦੇ ਨੇ, ਉਸ ਨੂੰ ਇਹ ਰਿਅਲਾਈਜ਼ ਕਰਵਾਉਂਦੇ ਨੇ ਕਿ ਭਾਈ ਇਹ ਮੁਲਕ ਤਾਂ ਤੁਹਾਡਾ ਹੈ ਹੀ ਨਹੀਂ, ਪਰ ਜਿੱਥੇ ਤੁਸੀਂ ਵਸਦੇ ਵੀ ਹੋ, ਜਿੰਨੀ ਮਰਜ਼ੀ ਡਿਗਨਿਟੀ, ਜਿੰਨਾ ਮਰਜ਼ੀ ਨਾਂ, ਜਿੰਨਾ ਮਰਜ਼ੀ ਸ਼ੋਹਰਤ ਤੁਸੀਂ ਉਹਨਾਂ ਮੁਲਕਾਂ 'ਚ ਕਮਾਈ ਹੋਏ, ਅਸੀਂ ਤੁਹਾਨੂੰ ਜ਼ਲੀਲ ਹੀ ਕਰਾਂਗੇ। ਅਸੀਂ ਉਹਨਾਂ ਮੁਲਕ ਦੇ ਸ਼ੋਰਸ ਦੇ ਅੰਦਰ ਜਾ ਕੇ ਵੀ ਤੁਹਾਨੂੰ ਤੁਹਾਡੇ ਕੋਲਡ ਬਲੱਡਡ ਮਰਡਰ ਕਰਾਂਗੇ। ਅਸੀਂ ਤੁਹਾਨੂੰ ਬੈਡ ਨੇਮ ਦੇਣ ਦੇ ਲਈ, ਔਰ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਅਮਰਵੀਰ ਸਿੰਘ ਦੇ ਨਾਲ ਜਦੋਂ ਅਸੀਂ ਡਿਸਕਸ ਕਰ ਰਹੇ ਸੀ ਕਿ ਟਰਾਂਸਨੈਸ਼ਨਲ ਜਿਹੜਾ ਸਟੇਟ ਟੈਰਰਿਜ਼ਮ ਹੈ, ਹੁਣ ਉਹਦੇ ਥੱਲੇ ਅਸੀਂ ਇਹ ਦੇਖਦੇ ਹਾਂ ਕਿ ਵੀ ਕਿਵੇਂ ਜਿਹੜੇ NIA ਨੇ 31 ਰੇਡ ਕੀਤੇ, ਉਹ ਉਹਨਾਂ ਘਰਾਂ ਦੇ ਉੱਤੇ ਸਧਾਰਨ ਸਿੱਖ ਨੌਜਵਾਨ ਜਿਹੜੇ ਦੂਰੋਂ ਨੇੜਿਓਂ ਕੋਈ ਰਿਸ਼ਤੇਦਾਰ ਨੇ। ਔਰ ਇਹ ਕਿਹਾ ਗਿਆ ਕਿ ਜੀ ਇਹ ਜਦੋਂ 19 ਮਾਰਚ ਨੂੰ ਲੰਡਨ ਹਾਈ ਕਮਿਸ਼ਨ ਇੰਡੀਅਨ ਦੇ ਬਾਹਰ ਪ੍ਰੋਟੈਸਟ ਹੋਇਆ, ਉਹਦੇ ਨਾਲ ਇਹਨਾਂ ਦਾ ਸਬੰਧ ਸੀ। ਹੁਣ ਇਹ ਸਿੱਧਾ ਸਿੱਧਾ ਟਰਾਂਸਨੈਸ਼ਨਲ ਟੈਰਰਿਜ਼ਮ ਦਾ ਕੇਸ ਬਣਦਾ ਕਿ ਵੀ ਐਕਟੀਵਿਟੀ ਉੱਥੇ ਕੌਣ ਕਰਦਾ ਹੈ। ਉਹਨਾਂ ਨੇ ਜੇ ਕੋਈ ਕਾਨੂੰਨ ਦੀ ਉਲੰਘਣਾ ਕੀਤੀ ਤੇ ਉਹ ਲੋਕਲ ਬ੍ਰਿਟਿਸ਼ ਲਾਅ ਦੇ ਥੱਲੇ ਉਹਨਾਂ ਦੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਦੇਖਣਾ ਕਿ ਉਹਨਾਂ ਨੇ ਕੀ ਕਾਰਵਾਈ ਕਰਨੀ ਹੈ, ਲੇਕਿਨ ਐਸਾ ਕੁਝ ਵੀ ਨਹੀਂ ਸੀ। ਹੁਣ ਇਹ ਜਿਹੜੀ ਸਾਰੀ ਹਰਾਸਮੈਂਟ ਜਾਂ ਦੂਜੀ ਚੱਲ ਰਹੀ ਹੈ, ਜਦੋਂ ਕੁਝ ਪੰਜਾਬ 'ਚ ਹੁੰਦਾ ਹੈ ਤੇ ਚਲੋ ਬਾਹਰ ਜੇ ਥੋੜੀ ਬਹੁਤ ਆਵਾਜ਼ UK ਦੀ ਪਾਰਲੀਮੈਂਟ ਸਾਡੀ ਹੈ ਜਾਂ ਕੈਨੇਡਾ 'ਚ ਜਾਂ ਕੋਈ ਚੁੱਕੀ ਜਾਂਦੀ, ਉਹ ਕਹਿੰਦੇ ਨੇ ਜਿਹੜੇ ਤੁਹਾਡੀ ਆਵਾਜ਼ ਚੁੱਕਣ ਵਾਲੇ ਨੇ ਅਸੀਂ ਤਾਂ ਉਹਨਾਂ ਦੀ ਵੀ ਸੰਗੀ ਮਰੋੜ ਦੇਣੀ। ਹੁਣ ਜਦੋਂ ਇੱਕ ਔਰ ਤਨਮਨਜੀਤ ਸਿੰਘ ਢੇਸੀ ਲੇਬਰ ਪਾਰਟੀ ਵੱਲੋਂ ਹੈ, ਦੂਸਰੀ ਵਾਰ MP ਬਣਿਆ, ਇਹਨਾਂ ਦਾ ਜਿਹੜਾ ਬ੍ਰਿਟਨ ਦਾ ਸਿਸਟਮ ਹੈ ਸ਼ੈਡੋ ਕੈਬਨਿਟ ਦਾ, ਕਿ ਜੇ ਉਹਨਾਂ ਦਾ ਰੇਲਵੇ ਮਿਨਿਸਟਰ ਹੈ ਰੂਲਿੰਗ ਪਾਰਟੀ ਦਾ ਤੇ ਇਹ ਸ਼ੈਡੋ ਰੇਲਵੇ ਮਿਨਿਸਟਰ ਨੇ ਕਿ ਵੀ ਉਹਨਾਂ ਨੇ ਉਹਦੇ ਕੰਮਕਾਰ ਦੇ ਉੱਤੇ ਅੱਖ ਰੱਖਣੀ ਹੈ। ਐਂਡ ਵਿਦ ਪ੍ਰੋਮੀਨੈਂਸ ਉਹਨਾਂ ਦੀ ਬੇਸ ਹੈ ਪੰਜਾਬ ਦੇ ਵਿੱਚ, ਉਹ ਕੋਈ ਟੂਰਿਸਟ ਬਣ ਕੇ ਨਹੀਂ ਜਾਂਦੇ, ਉਹਨਾਂ ਦੇ ਘਰ ਬਾਹਰ ਨੇ, ਪਿੰਡ ਨੇ, ਰਿਸ਼ਤੇਦਾਰੀਆਂ ਨੇ। ਸੋ ਜੇ ਤੁਸੀਂ ਇਸ ਲੈਵਲ ਦੇ ਉੱਤੇ ਹਰਾਸ ਕਰਦੇ ਹੋ, ਖਬਰ ਇੱਕ ਪਾਸੇ ਇਹ ਲੱਗੀ ਹੋਈ ਹੈ, ਦੂਜੇ ਪਾਸੇ ਜੀ ਹਰਜੀਤ ਸਿੰਘ ਸਪੇਨ ਤੋਂ
ਜਿਹੜਾ ਪੰਜਾਬ ਆਇਆ ਹੋਇਆ ਸੀ ਔਰ ਉਹ ਕਈ 2 ਮਹੀਨੇ ਤੋਂ ਇੱਥੇ ਸੀ, ਉਹ ਜਦੋਂ 에ਅਰਪੋਰਟ ਤੇ ਪਹੁੰਚਿਆ ਵਾਪਸ ਜਾਣ ਲਈ ਉਹਨੂੰ ਫੜ ਲਿਆ ਕਿਉਂਕਿ ਉਹ 2 ਫੇਕ ਫੇਸਬੁੱਕ ਅਕਾਊਂਟ ਚਲਾ ਰਿਹਾ ਸੀ। 6 ਫਾਰ ਜਸਟਿਸ ਨਾਲ ਸੰਬੰਧ ਸੀ। ਜਿਹੜਾ ਟੈਰਰ ਮੋਡਿਊਲ ਸਾਡੇ ਯਾਦਵ ਨੇ ਦੱਸਿਆ, DGP ਨੇ, ਉਹਦਾ ਇੱਕ ਸਾਥੀ ਨੂੰ ਖੰਨੇ ਤੋਂ ਵੀ ਗ੍ਰਿਫਤਾਰ ਕਰ ਲਿਆ। ਹੁਣ 2 ਮਹੀਨੇ ਬੰਦਾ ਆਪਣੀਆਂ ਛੁੱਟੀਆਂ ਕੱਟ ਕੇ ਜਿਹੜਾ ਉਹ ਜਾ ਰਿਹਾ ਵਾਪਸ ਦਿੱਲੀ 에ਅਰਪੋਰਟ ਤੋਂ, ਉਹਨੂੰ ਚੁੱਕ ਲਿਆ ਔਰ ਉਹਨੂੰ ਟੈਰਰ ਮੋਡਿਊਲ ਦੇ ਵਿੱਚ। ਤੇ ਇਧਰੋਂ MP ਜਿਹੜਾ ਪੰਜਾਬ ਦੇ ਵਿੱਚ ਆ ਰਿਹਾ ਆਪਣੇ ਵਿਜ਼ਿਟ ਦੇ ਉੱਤੇ, ਪਰਸਨਲ ਵਿਜ਼ਿਟ ਦੇ ਉੱਤੇ, ਉਹਨੂੰ ਤੁਸੀਂ ਜਿਹੜਾ ਬਿਠਾ ਕੇ 에ਅਰਪੋਰਟ ਦੇ ਉੱਤੇ ਜਿਹੜਾ ਉਸ ਨੂੰ ਤੁਸੀਂ ਹਰਾਸ ਕਰ ਰਹੇ ਹੋ। ਸੋ ਇਹ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਤਨਮਨਜੀਤ ਸਿੰਘ ਢੇਸੀ ਨੂੰ ਵੀ ਉਹਨਾਂ ਨੇ ਕਿਹਾ ਵੀ ਤੂੰ ਜਰਾ ਹਿੰਦੂ ਤੋਂ ਵੀ ਰਾਜ ਦੀ ਹੀਟ ਵੀ ਦੇਖ। ਤੇ ਇਹਦੇ ਤੋਂ ਬਾਅਦ ਵੀ ਜੇ ਸਾਡੇ ਕਿਸੇ ਤਬਕੇ ਨੂੰ ਇਹ ਨਹੀਂ ਲੱਗਦਾ ਕਿ ਭਾਈ ਸਾਡਾ ਵਜੂਦ ਜਾਂ ਸਾਡਾ ਈਵਨ ਆਨਰ ਬਾਹਰ, ਉਹਨੂੰ ਕਿਵੇਂ ਉਹ ਡਿਸਆਨਰ ਕਰਦੇ ਨੇ, ਫਿਰ ਸਾਡਾ ਰੱਬ ਹੀ ਰੱਖ ਜੀ। ਡਾਕਟਰ ਸਾਹਿਬ, ਸੋ ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਜਿਸ ਤਰ੍ਹਾਂ ਕਿ YouTube ਦੇ ਉੱਪਰ ਲਾਈਵ ਮੈਸੇਜ ਚੱਲ ਰਹੇ ਨੇ। ਔਰ ਅਰਸਲ ਅਲੀ ਮਿਸ ਕਹਿੰਦੇ ਨੇ ਮਿਸ ਯੂ ਸਰ, ਔਰ ਚੀਮਾ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਭੈਣ ਜੀ। ਐਂਡ to all Panthic personalities watching TV 84, may ਵਾਹਿਗੁਰੂ ਕਿਰਪਾ ਕਰਨ ਕੌਮ ਤੇ and bless us with our ਕੌਮੀ ਘਰ ਖਾਲਸਾ ਜ਼ਿੰਦਾਬਾਦ। ਐਂਡ ਸੋਨ ਮਾਈਲ ਕਹਿੰਦੇ ਨੇ ਕਿ ਉਹ ਵੀ ਫਤਿਹ ਬੁਲਾਉਂਦੇ ਨੇ ਐਂਡ ਖਾਲਸਾ ਦੇਸ਼ ਪੰਜਾਬ, ਉਹਨਾਂ ਦਾ ਸੇਮ ਮੈਸੇਜ ਹੁੰਦਾ। ਸੋ ਉਹਨਾਂ ਦੇ ਬਹੁਤ ਬਹੁਤ ਸ਼ੁਕਰੀਆ। ਔਰ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਹੈ, ਪੰਜਾਬ ਤੇ ਖਾਲਸਾ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿਰਪਾ ਕਰਨਗੇ ਆਪਣੇ ਦੇਸ਼ ਪੰਜਾਬ ਦੇ ਉੱਤੇ ਵਾਹਿਗੁਰੂ। ਔਰ ਜਤਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਰਾਜ ਵੀ ਹਮੇਸ਼ਾ ਤਰ੍ਹਾਂ ਦਾ ਮੈਸੇਜ ਹੁੰਦਾ। ਵਾਹਿਗੁਰੂ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੋਰ ਹੱਲ ਨਹੀਂ ਹੋ ਸਕਦਾ। ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਵਾਹਿਗੁਰੂ ਮਿਹਰ ਕਰਨਾ, ਦੇਸ਼ ਪੰਜਾਬ ਤੇ ਸਿੱਖ ਕੌਮ ਤੇ ਵਾਹਿਗੁਰੂ ਜੀ। ਐਂਡ ਜਸਵੀਰ ਬਰਾੜ ਜੀ ਵੀ ਹਮੇਸ਼ਾ ਤਰ੍ਹਾਂ ਖਾਲਸਾ ਜ਼ਿੰਦਾਬਾਦ ਐਂਡ ਫਤਿਹ ਬੁਲਾਉਂਦੇ ਨੇ। ਐਂਡ ਹਾਈ ਦੇਅਰ ਦੀ ID ਤੋਂ ਮੈਸੇਜ ਹੈ, ਕਹਿੰਦੇ ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ। ਐਂਡ ਭਾਈ ਅਵਤਾਰ ਸਿੰਘ ਖੰਡਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਅਮਰਜੀਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਇਕਬਾਲ ਸਿੰਘ ਕਹਿੰਦੇ ਨੇ ਕਿ ਸਾਵਰਨ ਇੰਡੀਪੈਂਡੈਂਟ ਖਾਲਿਸਤਾਨ ਇਜ਼ ਦਾ ਓਨਲੀ ਸੋਲੂਸ਼ਨ। ਐਂਡ ਬੰਦਾ ਸਿੰਘ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ। ਐਂਡ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿਟੀਜ਼ਮ ਵੀ ਫਤਿਹ ਬੁਲਾਉਂਦੇ ਨੇ। ਐਂਡ ਜ਼ੁਬੇਰ ਜੀ ਵੀ ਕਹਿੰਦੇ ਵੈਲਕਮ ਬੈਕ, ਉਹਨਾਂ ਨੇ ਮੈਨੂੰ ਕਿਹਾ ਨੀਲਮ ਸਾਹਿਬਾ। ਜ਼ੁਬੇਰ ਸਾਹਿਬ ਨੇ ਤਾਂ ਕੱਲ ਵੀ ਤੁਹਾਨੂੰ ਮੈਸੇਜ ਲਿਖਿਆ ਕਿ ਭਾਈ ਮਿਸ ਕਰ ਰਹੇ ਹਾਂ। ਥੈਂਕ ਯੂ ਸੋ ਮਚ। ਓਕੇ, ਸੋ ਅੱਗੋਂ ਉਹਨਾਂ ਦਾ ਮੈਸੇਜ ਹੈਗਾ ਕਿ ਫਿਰ ਕਹਿੰਦੇ ਨੇ ਕਿ ਆਫ ਕੋਰਸ ਡਾਕਟਰ ਸਾਹਿਬ ਐਂਡ ਜ਼ੁਬੇਰ, ਫਿਰ ਉਹਨਾਂ ਦਾ ਮੈਸੇਜ ਆ ਗਿਆ ਕਹਿੰਦੇ जाट नहीं जाट भैया बोलता है, हमको जाट बोलना चाहिए, प्लीज डोंट माइंड, थैंक यू। एंड अपने आप ਨੂੰ ਜਾਟ ਹੀ ਕਹਿੰਦੇ ਨੇ। हाँ जी, बेचारे कहते मैं वाती इंडियन मुस्लिम, थैंक यू फॉर सेविंग देयर लाइव्स डॉक्टर साहब, लव खालिस्तान काश मैं बदल सकता है। और इसी तरह निहंग सिंह जी भी कहते हैं कि भाई साहब जी हरियाणा च जाट नूं जाट किया जाता है। अच्छा, उन्होंने मेरे जवाब दिता उन्होंने। सो कुलदीप कौर जी कहते हैं खालसा जिंदाबाद। सैयद इकबाल जी भी कहते हैं डॉक्टर साहब आज़ादी इज़ द आंसर। एंड गुरमेल सिंह जी भी फतेह बुलाते हैं। फिर उन्होंने मैसेज हमेशा ही होंगे है कि खालसा जिंदाबाद, 6 फॉर जस्टिस जिंदाबाद, लॉन्ग लिव TV 84 प्रोग्राम, सच डूइंग ए ग्रेट जॉब फॉर द सिख नेशन। फिर इस तरह मैसेज आएगा कहते प्लीज वोट एंड सपोर्ट रेफरेंडम 2020 एंड गेट फुल पॉलिटिकल पावर, आज़ादी गल है। और इसी तरह मैसेज आएगा इफ्तिकार कागज कहते हैं बाय कैपिटलिस्ट मेंटालिटी, लिटल did he know that it was a temporary push into a trap, just like tactics of Brahmanwad against Punjab। ਹੁਣ ਮੇਰਾ ਖਿਆਲ ਤੁਹਾਡੇ ਤੋਂ ਮਾਈਕ ਲੈ ਲੈਣੇ, ਮੈਂ ਘੜੀਵਾਲ ਦੇਖ ਰਿਹਾ ਤੇ YouTube ਤੋਂ ਇਲਾਵਾ Facebook ਤੇ ਜਿਹੜੇ ਵੀਰ ਭੈਣਾਂ ਸਾਡੇ ਨਾਲ ਜੁੜੇ ਨੇ ਜੀ। ਬੌਬ ਸਿੰਘ ਹੋਰਾਂ ਦਾ ਮੈਸੇਜ ਹੈ, ਕਿਉਂਕਿ ਪਿਛਲੇ ਦਿਨਾਂ 'ਚ ਅਸੀਂ ਵੀ ਮਿਸ ਕਰ ਰਹੇ ਸੀ, ਉਹਨਾਂ ਦਾ ਕੋਈ ਮੈਸੇਜ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪੂਰਾ ਹਫਤਾ ਕੈਨੇਡਾ ਵਿੱਚ ਬੀਤਿਆ। ਹਾਂਜੀ, ਸੰਗਤਾਂ ਤੋਂ ਮਾਫੀ ਦਾ ਜਾਚਕ ਹਾਂ ਕਿ ਪਿਛਲੇ 4 ਦਿਨ ਹਾਜ਼ਰੀ ਨਹੀਂ ਭਰ ਸਕਿਆ। ਜਾਣਾ ਕਾਰ ਰਾਹੀਂ ਹੋਇਆ ਅਤੇ ਜਾਣ ਸਮੇਂ ਬਾਰਡਰ ਤੇ ਬਹੁਤ ਧੱਕਾ ਹੋਇਆ ਸਾਡੇ ਨਾਲ ਬਜ਼ੁਰਗ ਪਿਤਾ ਜੀ ਤੇ ਘਰ ਦੇ ਅਤੇ ਬੱਚੇ ਸਨ। ਸਾਨੂੰ ਸਿਕਿਉਰਿਟੀ ਵਾਲਿਆਂ ਨੇ ਸ਼ੱਕ ਦੇ ਆਧਾਰ ਤੇ ਤਕਰੀਬਨ 1.5 ਘੰਟਾ ਰੋਕ ਕੇ ਰੱਖਿਆ।
ਮੈਨੂੰ ਉਹਨਾਂ ਪੁੱਛਿਆ ਕਿ ਕਿਸੇ ਰੈਲੀ ਤੇ ਚੱਲੇ ਹੋ, ਕਿਉਂਕਿ ਸੰਤਾਂ ਦੀ ਫੋਟੋ ਦਾਸ ਨੇ ਆਪਣੇ ਟਰੱਕ ਮਗਰ ਲਾਈ ਹੋਈ ਹੈ। ਮੈਂ ਪਹਿਲਾਂ ਵੀ ਕਈ ਵਾਰ ਗਿਆ ਪਰ ਅੱਗੇ ਕਦੀ ਇੰਨੀ ਪੁੱਛਗਿੱਛ ਨਹੀਂ ਹੋਈ। ਇੰਜ ਲੱਗਦਾ ਹੈ ਕਿ ਭਾਰਤੀ ਸਟੇਟ ਜਾਂ ਉਹਨਾਂ ਦੀ ਫਿਰਕੂ ਸੋਚ ਕੈਨੇਡੀਅਨ ਸਰਕਾਰ ਤੇ ਭਾਰੂ ਹੋ ਰਹੀ ਹੈ। ਬਾਬ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ। ਇਹ ਸਾਨੂੰ ਹੋਰ ਵੀ ਸਾਡੇ ਵੀਰਾਂ ਤੋਂ ਇਸ ਕਿਸਮ ਦੀ ਖਬਰ ਮਿਲੀ ਹੈ ਕਿ ਲੇਟਲੀ ਇਹ ਜਿਹੜੇ ਨੇ ਬਜਾਏ ਜਿਹੜਾ ਜ਼ੁਲਮ ਕਰਨ ਵਾਲਾ ਔਰ ਹਰਦੀਪ ਸਿੰਘ ਨਿੱਜਰ ਦੇ ਕਾਤਲਾਂ ਵੱਲ ਜਾਣ ਦੀ ਥਾਂ ਤੇ ਇਹਨਾਂ ਨੇ ਸਿੱਖਾਂ ਦੀ ਹਰਾਸਮੈਂਟ ਹੀ ਸ਼ੁਰੂ ਕੀਤੀ ਹੋਈ ਹੈ। ਇਸ ਵੇਲੇ ਇਹ ਇੰਡੀਅਨ ਏਜੰਸੀਆਂ ਦੇ ਪੂਰੇ ਦਬਾਅ ਹੇਠ ਨੇ। ਟੋਨੀ ਢੀਂਡਸਾ, ਇੱਕੋ ਹੱਲ ਖਾਲਿਸਤਾਨ, ਇੱਕੋ ਸੱਚਾ ਟੀਵੀ 84 ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਢੀਂਡਸਾ ਸਾਹਿਬ। ਦਵਿੰਦਰ ਸੰਧੂ ਕਹਿੰਦੇ ਨੇ ਤੁਹਾਡੀ ਅਤੇ ਸਾਰੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ। ਸ਼ੁਕਰੀਆ। ਦੇਸ਼ ਪੰਜਾਬ ਹੀ ਆਜ਼ਾਦੀ ਦਾ ਹੱਲ ਹੈ, ਬੌਬ ਸਿੰਘ ਜੀ ਨੇ ਕਿਹਾ। ਔਰ ਮੇਘਰਾਜ ਸਿੰਘ ਉਹਨਾਂ ਨੇ ਕਿਹਾ ਕਿ आज इन्हों की कॉल भी आई 3.5% ब्राह्मण हिंदू हैं भारत में, बाकी क्षत्रिय वैश्य और शूद्र को ब्राह्मण अपना गुलाम बनाकर इस्तेमाल करते हैं। सिखों की, मुसलमानों की, ईसाइयों की, बौद्धों की ताकत से डरते हैं हिंदू, इसलिए ब्राह्मण इन सब के ऊपर हमले करते हैं। निश्चय ही सर्वनाश हो जाएगा उनका जो बेगुनाहों और धार्मिक लोगों के ऊपर जुल्म करते हैं। निश्चय ही ये लोग राज करते हैं जो जुल्म करने वालों को धरती के ऊपर से सफाया करते हैं। मेघराज सिंह जी ठीक है, पर देखने वाली गल यह है भी जे जिहड़े परसीक्यूटेड ने, जिहड़े ब्राह्मणवादियों के जुल्म का शिकार हो रहे हैं, जे उन्हां दे अंदर ये भावना नहीं जागदी कि भी असीं इकट्ठे हो के 3.5% नूं डिफीट करना है, तो उन्हां दे हत्थ दे विच हत्थ ठोके बनदे ने, फिर ਤਾਂ ਗੱਲਾਂ ਹੀ ਰਹਿ ਜਾਂਦੀਆਂ ਨੇ। ਅਲਟੀਮੇਟਲੀ ਤਾਂ ਗਰਾਊਂਡ ਹੀ ਡਿਸਾਈਡ ਕਰੇਗੀ ਕਿ ਕੌਣ ਕਿਹਦੇ ਨਾਲ ਖਲੋਂਦਾ ਹੈ। ਸਿੰਘ ਹਰਮਿੰਦਰ ਉਹਨਾਂ ਵੱਲੋਂ ਕਮਲ ਸਿੰਘ ਉਹਨਾਂ ਨੇ ਲਿਖਿਆ, ਕੱਲ ਪਾਰਲੀਮੈਂਟ ਵਿੱਚ 2 ਸਪੀਚਾਂ ਦੇਖੀਆਂ। ਪਹਿਲੀ ਮਾਨ ਸਾਹਿਬ ਦੀ ਕਿ ਜਿੰਨੇ ਮੁੱਦੇ ਉਹਨਾਂ ਨੇ ਕੁਝ ਮਿੰਟਾਂ ਵਿੱਚ ਉਠਾਏ ਉਹ ਹੋਰ ਕਿਸੇ ਪੰਜਾਬ ਦੇ ਸੰਸਦ ਮੈਂਬਰ ਨੇ ਉਠਾਉਣੇ ਦਾ ਕੀ ਹਮਾਇਤ ਵੀ ਨਹੀਂ ਕੀਤੀ। ਕੀ ਇਹ ਮੁੱਦੇ ਸਾਰੇ ਪੰਜਾਬੀਆਂ ਦਾ ਨਹੀਂ? ਦੂਜਾ, ਜਿਸ ਤਰ੍ਹਾਂ ਹਰਸਿਮਰਤ ਕੌਰ ਬੋਲੀ ਉਹ ਮਊਆ ਮਾਇਤਰਾ ਤੋਂ ਘੱਟ ਨਹੀਂ, ਕੱਪੜਿਆਂ ਤੋਂ ਬਾਹਰ ਇਸ ਤਰ੍ਹਾਂ ਹੋ ਰਹੀ ਸੀ ਜਿਵੇਂ ਉਸ ਦੀ ਕੋਈ ਨਿੱਜੀ ਲੜਾਈ ਹੋਏ, ਪਰ ਜੋ ਅੰਦਰੋਂ ਬਾਹਰੋਂ ਇੱਕ ਹੋ ਜਾਣ, ਪੰਥ ਅੱਗੇ ਝੁਕ ਜਾਣ ਤੇ ਅੱਡੀ ਗੱਡ ਕੇ ਇਹਨਾਂ ਦੇ ਮੁੱਦਿਆਂ ਤੇ ਹੀ ਖੜ ਜਾਣ, ਭਾਵੇਂ ਵੱਖਰੇ ਰਾਜ ਦੀ ਗੱਲ ਨਾ ਹੀ ਕਰਨ, ਤਾਂ ਵੀ ਪੰਥ ਇਹਨਾਂ ਨੂੰ ਸਭ ਕੁਝ ਦੇ ਤੇ ਦਵਾ ਸਕਦਾ ਹੈ। ਜਿਹੜਾ ਕੁਰਸੀ ਲਈ ਬੀਜੇਪੀ ਵੱਲ ਦੇਖਦੇ ਹਨ ਉਹ ਤਾਂ ਪੰਥ ਨੇ ਹੀ ਬਖਸ਼ ਦੇਣੀ। ਕਮਲ ਸਿੰਘ ਜੀ ਨੇ ਬਿਲਕੁਲ ਠੀਕ ਫਰਮਾਇਆ। ਹੁਣ ਇਹਨਾਂ ਬਾਦਲ ਕਿਆਂ ਦੀ ਹਸਬੈਂਡ ਵਾਈਫ ਦੋਨੋਂ ਹੀ ਐਮਪੀ ਨੇ, ਸੁਖਬੀਰ ਬਾਦਲ ਔਰ ਇਹਨਾਂ ਨੂੰ ਇਹ ਹੈ ਵੀ ਸਾਨੂੰ ਸੱਦਾ ਕਿਉਂ ਨਹੀਂ ਦੇ ਰਹੇ ਵੀ ਤੁਸੀਂ ਜੁਆਇਨ ਕਰੋ ਸਾਡੇ ਨਾਲ। ਉਹ ਉਹਨਾਂ ਨੂੰ ਜ਼ਲੀਲ ਕਰ ਰਹੇ ਨੇ ਕਿ ਬਈ ਅਲਟੀਮੇਟਲੀ ਇਹ ਕਹਿਣ ਜੀ ਤੁਸੀਂ ਅੱਧੀਆਂ ਸੀਟਾਂ ਵੀ ਲੈਣ ਨੂੰ ਤਿਆਰ ਆ, ਜਾਂ ਉਸ ਤੋਂ ਵੀ ਸਾਨੂੰ ਰੱਖ ਲਓ ਆਪਣੇ ਨਾਲ। ਬਿਲਕੁਲ ਠੀਕ ਕਿਹਾ ਵੀ ਜੇ ਨਹੀਂ ਵੀ ਖਾਲਿਸਤਾਨ ਕਹਿਣਾ, ਜੇ ਪੰਥਕ ਮੁੱਦਿਆਂ ਤੇ ਅੱਡੀ ਗੱਡ ਕੇ ਗੱਲ ਕਰਨ ਤੇ ਪੰਥ ਤਾਂ ਸਭ ਕੁਝ ਦੇਣ ਦੇ ਸਮਰੱਥ ਹੈ। ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਉਹਨਾਂ ਨੇ ਕਿਹਾ ਡਾਕਟਰ ਸਾਹਿਬ ਇਟ ਇਜ਼ ਸੈਡ ਟੂ ਸੇ ਸਮ ਪੀਪਲ ਆਰ ਸਪਰੈਡਿੰਗ ਹੇਟ in the name of Khalistan, and anyone who tries to correct them, they are using abusive, hateful and threatening language towards them. ਰਾਜਵਿੰਦਰ ਸਿੰਘ ਜੀ, ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹੈ ਔਰ ਸਾਨੂੰ ਇਸ ਗੱਲ ਤੋਂ ਬਚਣਾ ਚਾਹੀਦਾ। ਬਹੁਤ ਵਾਰ ਸਾਡੇ ਵੀਰ ਭੈਣਾਂ ਜਿਨ੍ਹਾਂ ਦੇ ਕੋਈ ਸਵਾਲ ਨੇ ਜਾਂ ਕਈ ਵਾਰ ਕੁਝ ਚੀਜ਼ਾਂ ਨਾਲੋਂ ਨਹੀਂ ਵੀ ਸਹਿਮਤ, ਸਾਨੂੰ ਉਹਨਾਂ ਦੇ ਨਾਲ ਸਲੀਕੇ ਨਾਲ ਪੇਸ਼ ਆਉਣਾ ਚਾਹੀਦਾ। ਮੇਰਾ ਹਮੇਸ਼ਾ ਇਸ ਦੇ ਉੱਤੇ ਇਹ ਕਹਿਣਾ ਹੁੰਦਾ ਹੈ ਕਿ ਸਾਡਾ ਕੇਸ ਖਾਲਿਸਤਾਨ ਦਾ ਹੱਕ, ਸੱਚ, ਇਨਸਾਫ ਤੇ ਮਬਨੀ ਹੈ ਔਰ ਸਾਨੂੰ ਈਵਨ ਆਵਾਜ਼ ਉੱਚੀ ਕਰਨ ਦੀ ਲੋੜ ਵੀ ਨਹੀਂ ਹੈ। ਕਿਸੇ ਨੂੰ ਕਰਸ ਕਰਨਾ ਜਾਂ ਗਾਲੀ ਗਲੋਚ ਦੀ ਤਾਂ ਕੋਈ ਥਾਂ ਹੀ ਨਹੀਂ ਹੋਣੀ ਚਾਹੀਦੀ। ਅਸੀਂ ਵਿਦ ਆਲ ਹਿਊਮਿਲਿਟੀ ਜਿਹੜਾ ਆਪਣੀ ਐਡਵੋਕੇਸੀ ਕਰੀਏ ਔਰ ਤੁਹਾਡਾ ਵੀ ਕੋਈ ਐਸਾ ਤਜਰਬਾ ਹੋਏਗਾ, ਪਰ ਇਹ ਠੀਕ ਨਹੀਂ ਹੈ ਜਿਹੜੇ ਵੀ ਇਸ ਕਿਸਮ ਦਾ ਵਿਹਾਰ ਕਰਦੇ ਨੇ ਉਹ ਆਪਣੇ ਸਪੋਰਟ ਬੇਸ ਨੂੰ ਹੀ ਕੱਟ ਰਹੇ ਨੇ। ਇੰਦਰਜੀਤ ਸਿੰਘ ਸਿੱਧੂ ਔਰ ਗੁਲਾਮ ਨਾ ਰਹੋ ਉਹਨਾਂ ਦੀ ਆਈਡੀ ਤੋਂ ਹੈ, ਗੁਰੂ ਦੀ ਮਿਹਰ ਸਦਕਾ ਖਾਲਿਸਤਾਨ ਜਲਦੀ ਬਣ ਜਾ ਰਿਹਾ ਹੈ। ਫਿਰ ਉਹਨਾਂ ਨੇ ਲਿਖਿਆ ਕਿ ਮੈਂ ਪ੍ਰੋਗਰਾਮ ਵੰਡਿਆ ਤਾਂ ਮੂਤ ਪੀਣੇ ਗਰੁੱਪ ਵਾਲਿਆਂ ਨੇ 6 ਦਿਨਾਂ ਲਈ ਰੋਕ ਲਾ ਦਿੱਤੀ। ਸੋ ਜ਼ਾਹਰ ਹੈ ਕਿ ਵੀ ਇਹ ਫਿਰ ਉਹਨਾਂ ਨੇ
ਇਹ 84 ਦੇ ਕਤਲੇਆਮ ਵੇਲੇ ਮੁਸਲਮਾਨਾਂ ਦੀ ਭੂਮਿਕਾ ਬਾਰੇ ਦੱਸਿਓ। ਉਹਦੇ 'ਚ ਉਹਨਾਂ ਨੇ ਸ਼ਰਨ ਵੀ ਦਿੱਤੀ ਹੈ। ਕੁਝ ਥਾਂ ਤੇ ਜ਼ਰੂਰ ਗਰੀਬ ਜਿਹੜੇ ਇਹਨਾਂ ਨੇ ਟਰੱਕਾਂ 'ਚ ਭਰ ਕੇ ਜਾਂ ਦੂਜੇ ਤੀਜੇ ਲਿਆਂਦੇ, ਉਹਨਾਂ ਦਾ ਨੈਗੇਟਿਵ ਰੋਲ ਹੈ। ਉਹ ਤਾਂ ਭੀੜ ਹੁੰਦੀ ਹੈ ਜਿਨ੍ਹਾਂ ਨੂੰ ਸ਼ਰਾਬ ਪਿਆ ਕੇ ਲਿਆਂਦਾ ਹੁੰਦਾ ਹੈ। ਲੇਕਿਨ ਇਸ ਦੇ ਉੱਤੇ ਅਸੀਂ ਫੇਰ ਕਿਸੇ ਵੇਲੇ ਵੀ ਗੱਲ ਕਰਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਵੀ ਕਿ ਵਕਤ ਸਿਰ ਸ਼ੁਰੂ ਕਰੀਏ ਔਰ ਵਕਤ ਸਿਰ ਸਮਾਪਤੀ ਹੋਏ। ਸੋ ਅੱਜ ਤੁਹਾਨੂੰ ਸ਼ਿਕਾਇਤ ਨਹੀਂ ਹੋਣੀ ਚਾਹੀਦੀ। ਅੱਜ ਹੋਪ ਫॉर द बेस्ट। ਓਕੇ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvre4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।